ਨਾ ਅਖਬਾਰ ਵੀ ਗੁਜ਼ਰਿਆ ਵੀ ਰਾਤ ਨੂੰ ਸ਼ਰਾਬ ਪੀਤੀ है तो मलका का लहंगा पा गाना कर रहे हैं पता नहीं लगा कुक 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 भाषा करने जाओ चोली के नीचे क्या भाषा लोग बोल रहे हैं चोली के पीछे ਇਹ ਹੁੰਦਾ ਨਾ ਸਦਾਤਾ ਅੜਕਣ ਇਹ ਛੋਟੇ ਕੇਲੇ ਦੇ ਨੀਂਦ भी आए तू करके बादशाह के तख्त के सामने लाफ्टर से कोई रहता ना तू ऐ कहना बादशाह बादशाह ने कहना चार पीस करते हुए मेरी दस्ती की चल लो जी आपकी खिदमत के लिए रक्कासा पेश होने लगा मैं। अस्सलाम वालेकुम। टी टाइम में खुश आमदीद, बल्कि थ्री टाइम में खुश आमदीद। ताजी शੈ नोट कर रहे ਤੁਸੀਂ मैं दो कर रहा, नहीं नहीं कपड़े लो नहीं पैंट भी कर रहा नाल। ਵੈਦਰ ਵੀ ਗਰਮੀ ਲੱਗੀ ਈਦ ਵਾਲੇ ਦਿਨ ਐ ਬਨੇਨਾ ਬੁਨਾ ਪਾ ਕੇ ਸੁੱਤੇ ਆ ਹੁਣ ਫੇਰ ਸਰਦੀ ਹੋ ਗਈ ਮਾਸ਼ਾਅੱਲਾ ਕੁਝ ਸਮਝ ਨਹੀਂ ਆਉਂਦੀ ਵੀ ਸਾਡਾ ਹੁਣ ਕੀ ਡਿਆ ਵਾ। ਇਹ ਗਲੋਬਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਚੇਂਜ ਹੋ ਰਿਹਾ ਵਾ ਸਿਸਟਮ। ਦੁਬਈ ਕੋ ਬੰਦਾ ਸੋਚ ਨਹੀਂ ਸੀ ਸਕਦਾ, ਸਾਊਦੀ ਅਰਬ ਦੁਬਈ ਹੈ ਅਰਬ, ਕਿ ਇੰਨਾ ਉੱਥੇ ਠੰਡ ਪਊਗੀ ਠੰਡ ਪਊਗੀ। ਕਹਿੰਦੇ ਇੰਨੀ ਨੀ ਬਰਫ਼ ਪਈ ਆ ਕਿੰਨੀ ਇੰਨੀ ਨਹੀਂ ਵੀ ਬੰਦਾ ਵਿੱਚ ਧੱਸ ਗਿਆ ਗੱਡੀਆਂ ਧੱਸ ਗਈਆਂ ਬਰਫ਼ ਦਾ ਇਸ਼ਾਰਾ ਐ ਨਹੀਂ ਹੁੰਦਾ ਯਾਰ, ਉਹਦਾ ਕੋਈ ਮਿਲੀਲੀਟਰ ਮਿਲੀਮੀਟਰ ਦਾ ਹਿਸਾਬ। ਪੱਟੀ ਪੱਟੀ ਕਹਿ ਲਾ, ਆ ਪੱਟੀ ਪੱਟੀ ਨਹੀਂ ਵੀ ਲੱਦਿਆ ਗਿਆ ਬੰਦਾ ਜਿਵੇਂ ਗੋੜੇ ਗੋੜੇ ਨਹੀਂ ਹੁੰਦਾ, ਜਿਵੇਂ ਪੱਟੀ ਪੱਟੀ ਬਰਫ਼ ਪਈ ਉੱਥੇ। ਭਾਜਨ ਬਰਫ਼ ਨਹੀਂ ਪਈ, ਉਹ ਵੈਸੇ ਹੀ ਠੰਡਾ ਹੋ ਗਿਆ ਕੰਮ। ਇੱਕ ਬੰਦੇ ਨੇ ਮੈਨੂੰ ਅੱਜ ਤੋਂ 15-20 ਮਿੰਟ ਪਹਿਲੇ ਮੈਸੇਜ 'ਚ ਗੱਲ ਹੋ ਰਹੀ, ਉਹਨੇ ਮੈਨੂੰ ਦੱਸਿਆ, ਉਹਨੇ ਕਿਹਾ ਮੈਂ ਸਦਕੇ ਜਾਵਾਂ ਇੱਕ ਟਾਈਮ ਆਉਣਾ ਵਾ ਕਿ ਇੱਕ ਗਲੇਸ਼ੀਅਰ ਬਣ ਜਾਣਾ। ਉਹ ਕਿੱਦਾਂ ਬਣ ਜਾਣਾ ਜੀ? ਮਤਲਬ ਗਰਮੀ ਵੈਸੇ ਹੀ ਤੁਸੀਂ ਭੁੱਲ ਜਾਣੀ ਕਿ ਗਰਮੀ ਇੰਨੀ ਠੰਡ ਹੈ ਨਹੀਂ ਇੱਥੇ। ਇਹਦੇ ਚ ਗਲੋਬਲ ਦਾ ਕੋਈ ਰੌਲਾ ਨਹੀਂ, ਤੇ ਸਿਰਫ ਜ਼ਮੀਨ ਤੁਰਕਸ਼ ਕਰਦੀ ਹੈ ਹਲਕੀ। ਗਲੋਬਲ ਹੀ ਕਹਿੰਦੇ ਆ ਓਏ, ਬਗਲੋਬਲ ਨਹੀਂ ਨਹੀਂ ਜ਼ਮੀਨ ਹਲਕੀ ਤੁਰਕਸ਼ ਹੋਣੀ ਆ। ਹਾਂ ਐ ਘੁੰਮਣਾ ਨੇ, ਸਾਡਾ ਮੌਸਮ ਉਧਰ, ਉਧਰ ਦਾ ਮੌਸਮ ਇੱਧਰ, ਜ਼ਮੀਨ ਪਲਟਾ ਮਾਰ ਰਹੀ। ਪਲਟਾ ਮਾਰ ਗਈ, ਘੁਮੇਰਾ ਖਾ ਗਈ। ਹਾਂਜੀ ਭਾਣ, ਇਹ ਹੁੰਦਾ ਰਹਿੰਦਾ। ਇੱਕ ਤੇ 1000 ਸਾਲ 500 ਸਾਲ 400 ਸਾਲ ਬਾਅਦ ਇਹ ਕੋਈ ਏਦਾਂ ਹੁੰਦਾ ਹਿਸਾਬ। ਰੋਜ਼ੇ, ਹਾਂਜੀ ਕੈਸੇ ਠੰਡੇ ਲੰਗੇ ਆ। ਹਾਂਜੀ ਇੱਕ ਰੋਜ਼ੇ ਹੁਣ ਕਈ ਐਸੇ ਵੀ ਬੰਦੇ ਨੇ ਜਿਨ੍ਹਾਂ ਨੇ ਅੱਜ ਤੋਂ 10 ਸਾਲ 15 ਸਾਲ 20 ਸਾਲ ਪਹਿਲੇ ਤਬਾਹੀ ਦੀ ਗਰਮੀ 'ਚ ਰੋਜ਼ੇ ਰੱਖੇ। ਮੈਂ ਰੱਖੇ ਆ ਸਾਰੀ ਦਿਹਾੜੀ ਵਿਚਾਰੇ ਤੌਲੀਏ ਗਰਮ ਠੰਡੇ ਕਰ ਕਰਕੇ ਸਿਰ ਤੇ ਰੱਖੀ ਜਾ ਰਹੇ ਆ, ਠੀਕ ਆ। ਤੇ ਸਿੱਕਰ ਜੰਮ ਗਏ ਨੇ ਬੁੱਲਾਂ ਤੇ, ਇਦਾਂ ਹੀ ਹਾਂਜੀ ਯਕੀਨ ਕਰ। ਇੰਜ ਦੇ ਰੋਜ਼ੇ ਸਾਈਆਂ ਪੈ ਜਾਂਦੇ ਸੀ। ਹਾਂ, ਹੁਣ ਤੇ ਰੋਜ਼ੇ ਹੀ ਬੜੇ ਸੁਭਾਨ ਅੱਲਾ ਨੇ, ਮਾਸ਼ਾਅੱਲਾ ਹੁਣ ਤੇ ਬੜੇ ਅੱਛੇ ਲੰਗੇ ਸਾਜੇ। ਹਾਂ ਲੇਕਿਨ ਇਹਦਾ ਹੱਲ ਹੁਣ ਕੀ ਹੋ ਸਕਦਾ? ਇਹ ਮੌਸਮ ਜਿਹੜਾ ਵੈਦਰ, ਅੱਛਾ ਸਾਈ ਜ਼ਮੀਨ ਗੋਲ ਆਪਾਂ ਡਿੱਗਦੇ ਪਏ ਨਹੀਂ, ਇਹਦੀ ਵਜ੍ਹਾ ਕੀ ਭਲਾ? ਇਹ ਬੜਾ ਵੱਡਾ ਸਵਾਲ ਉਸਤਾਦ ਜੀ, ਤੁਹਾਨੂੰ ਦੱਸ। ਕੈਸੀ ਗੱਲ ਹੈ? ਜ਼ਮੀਨ ਆਂਡਾ ਹੈ, ਜ਼ਮੀਨ ਇੱਕ ਆਂਡਾ ਨੂੰ ਬਾਹਰ ਚੀਜ਼ ਹੈ। ਯਾਰ ਕੋਈ ਐਡੀ ਕਿ ਜ਼ਮੀਨ ਨਹੀਂ ਗੀ, ਐਡੀ ਕਿ ਜ਼ਮੀਨ ਹੋਵੇ ਗੋਲ ਤੇ ਤੂੰ ਉੱਤੇ ਬੈਠਾ ਹੋਵੇਂ ਤੇ ਉਹ ਇੰਜ ਕਰਕੇ ਤੈਨੂੰ ਇੰਜ ਛੇੜ ਦੇਵੇ। ਤੈਨੂੰ ਮੈਂ ਕਿੱਦਾਂ ਸਮਝਾਵਾਂ ਹੁਣ? ਇਹਦਾ ਗੱਲਾਂ ਨਾ ਆ ਸਮਝ। ਦੇਖ ਆ ਦੇਖ ਆ ਦੇਖ, ਆ ਗੱਦੀ ਹੈ, ਆ ਇੰਜ ਨਾ, ਹਾਂਜੀ ਇੰਜ ਆ ਇੱਥੋਂ। ਇਹਦੀ ਆ ਜਿਹੜੀ ਇੱਕ ਵਾਲ ਜਿੰਨੀ ਜਗ੍ਹਾ ਵਾ, ਇੱਥੇ ਅਗਰ ਕੀੜੀ ਖਲੋਤੀ ਹੋਵੇ ਉਹਨੂੰ ਨਹੀਂ ਇੰਜ ਲੱਗਣੀ। ਸਮਝ ਆ ਰਹੀ ਗੱਲ ਦੀ? ਬਿਲਕੁਲ ਨਹੀਂ ਆ ਰਹੀ। ਆਉਣੀ ਨਹੀਂ ਤੈਨੂੰ, ਕਿਉਂਕਿ ਵਾਇਆ ਜ਼ਿਆਦਾ ਹੋ ਗਿਆ। ਅਸੀਂ ਨਿੱਕੇ ਨਿੱਕੇ ਵਾਇਆ ਕੀ ਵਾਇਆ? ਹਾਂ, ਜ਼ਮੀਨ ਗੋਲ ਨਹੀਂ। ਇੱਥੇ ਹੁਣ ਮੱਛਰ ਬੈਠਾ ਹੋਵੇ ਨਾ, ਉਹਨੂੰ ਇਹ ਬਿਲਕੁਲ ਪੱਧਰੀ ਜ਼ਮੀਨ ਲੱਗਣੀ। ਲੇਕਿਨ ਜਦੋਂ ਮੱਛਰ ਨੇ ਐ ਹਲਕਾ ਜਿਹਾ ਇੱਥੇ ਆਉਣਾ ਵੀ ਹਾਂ, ਆਉਣਾ ਨਾ। ਬਾਜੀ ਪੈ ਜਾਣੀ। ਹੁਣ ਇਹਨੂੰ ਅਗਰ ਮੈਂ 10 ਫੁੱਟ ਹੋਰ ਵੱਡਾ ਕਰ ਦਵਾਂ, ਉਦੋਂ ਮੱਛਰ ਨੂੰ ਤੇ ਮਤਲਬ 8 ਫੁੱਟ ਤੱਕ ਨਹੀਂ ਪਤਾ ਲੱਗਣਾ। ਲੇਕਿਨ ਮੱਛਰ ਉੱਡ ਕੇ ਇੱਥੇ ਆਊਗਾ। ਹਾਂ, ਇਦਾਂ ਹੀ ਇਹਨੂੰ ਵੱਡਾ ਕਰ ਲਾ, ਇਹਨੂੰ ਕਰੋੜਾਂ ਮੀਟਰ ਵੱਡਾ ਕਰ ਲਾ, ਗਜ਼ ਮੀਲ ਵੱਡਾ ਕਰ ਲਾ, ਉਂਝ ਗੋਲ ਆ। ਇਹ ਦਲਾਲ ਨਹੀਂ ਹੈ, ਇਹ ਦਲੈਲ ਆ, ਤੂੰ ਇੱਕ ਦਲੈਲ। ਚੀਜ਼ ਗੋਲ ਆ। ਚਲੋ ਜਿਹੜਾ ਹੁਣ ਤੁਸੀਂ 10 ਫੁੱਟ ਵੱਡੀ ਕੀਤੀ ਹੈ, 10 ਫੁੱਟ ਤੇ ਜਿਹੜਾ ਬੰਦਾ ਬੈਠਾ ਉਹ ਨਹੀਂ ਡਿੱਗੂਗਾ। ਨਹੀਂ ਉਂਝ ਗੋਲ ਨਹੀਂ ਹੈਗੀ, ਇੰਝ ਗੋਲ ਆ ਦੇ। ਆਂਡਾ ਟੈਪ ਆ। ਹਾਂ ਹਾਂ ਉਹ ਆਂਡਾ ਟੈਪ। ਯਾਰ ਪਾਣੀ ਕਿਉਂ ਨਹੀਂ ਬਾਹਰ ਆਉਣ ਡਿਆ? ਉਸਤਾਦ ਜੀ ਯਾਰ, ਉਹ ਏਡੀ ਕਾ ਸਤਾਰੀ ਆਪਾਂ ਬਾਹਰਲੀ ਸਾਈਡ ਤੇ ਰਹਿਣਾ ਹੈ ਨਾ ਸਾਰੇ। ਬਹੁਤ ਵੱਡੀ ਸਾਈਜ਼, ਬਹੁਤ ਵੱਡਾ। ਜੋ ਸਾਈਜ਼ ਵੱਡਾ ਵਾ ਉਹ ਖਿੱਚੀ ਜਾ ਰਹੀ ਆ, ਔਰ ਉਹ ਨਹੀਂ ਪਤਾ ਲੱਗ ਰਿਹਾ। ਸਾਈਜ਼ ਮੈਟਰ ਨਹੀਂ ਕਰਦਾ ਉਸਤਾਦ ਜੀ, ਇਹਦੀ ਕੋਈ ਕਸ਼ਿਸ਼ ਸ਼ਕਲ ਹੀ ਹੈ। ਹਾਂ ਔਰ ਦੂਸਰਾ ਯਾਰ, ਅਗਰ ਉਹ ਨਾਲੇ ਇਹਦਾ ਸਾਈਜ਼ ਵੀ ਛੋਟਾ ਤਾਂ ਨਹੀਂ ਹੈਗਾ, ਐਡਾ ਵੱਡਾ ਸਾਈਜ਼ ਆ ਕਿ ਅਗਰ ਉਹ ਮੋੜਦੀ ਵੀ ਪਈ ਆ ਤੇ ਉਹ ਇੰਜ ਨਹੀਂ ਵੀ ਇੰਜ ਕਰਕੇ ਘੀਸੀ ਟੈਪ ਨਹੀਂ ਗਈ। ਪਤਾ ਨਹੀਂ ਕਿੰਨੇ ਹਜ਼ਾਰਾਂ ਮੀਲ ਤੋਂ ਬਾਅਦ ਉਹ ਮਾੜੀ ਮੋਟੀ ਉੱਤੇ ਥੱਲੇ ਹੁੰਦੀ ਹੋਣੀ ਕਿਤੇ। ਨਹੀਂ ਫਿਰ ਇਹ ਤਾਂ ਸਾਨੂੰ ਭੜਕਾਇਆ ਗਿਆ ਯਾਰ। ਜਾਂ ਹੋ ਸਕਦਾ ਉਤਲੀ ਸਤ੍ਹਾ ਇੰਜ ਸਿੱਧੀ ਹੋਵੇ, ਥੱਲੇ ਇੰਜ ਕਰਕੇ ਗੋਲ ਹੋਵੇ, ਉਹਦਾ ਜਿਹੜਾ ਪੂਰਾ ਡਿਜ਼ਾਈਨ ਇਹ ਵੀ ਹੋ ਸਕਦਾ। ਨਹੀਂ ਫਿਰ ਸਾਨੂੰ ਮੁਸਲਸਲ ਸਾਨੂੰ ਰੋਲਿਆ ਜਾ ਰਿਹਾ ਯਾਰ। ਉਹ ਕਹਿੰਦੇ ਸੀ ਮੁਹੰਮਦ ਅਲੀ ਬਾਕਸਰ ਸਾਨੂੰ ਸੇਬ ਸੁੱਟਿਆ, ਸੇਬ ਥੱਲੇ ਨੂੰ ਗਿਆ, ਕਹਿੰਦੇ ਕਸ਼ੇ ਸ਼ਕਲ ਦੀ ਹੋਰ ਆ। ਇਹ ਆਏ ਉਹਨੇ ਸੁੱਟਿਆ ਸੀਗਾ ਆਇਨਸਟਾਈਨ ਭਾਈ ਨੇ। ਹੁਣ ਯਾਰ ਮੁਹੰਮਦ ਅਲੀ ਬਾਕਸਰ ਨੇ ਸਿਰਫ ਮੁੱਕਾ ਸਿੱਟਿਆ ਸੀ ਤੇ ਉਹ ਅਗਲੇ ਦਾ ਗੋਲ ਹੋ ਗਿਆ ਸੀ ਸਾਰ। ਹੁਣ ਨਾ ਦੁਨੀਆ ਗੋਲ ਆ। ਹਾਂ,
ਮੁਹੰਮਦ ਅਲੀ ਬਾਕਸਰ ਸਾਹਿਬ ਨੇ ਸੇਬ ਨਹੀਂ ਸਿੱਟਿਆ, ਉਹਨਾਂ ਦੇ ਹੱਥੋਂ ਕਿਤੇ ਡਿੱਗ ਪਿਆ ਵੈਸੇ ਹੀ। ਅਸਲ 'ਚ ਸੇਬ ਸਿੱਟਿਆ ਸੀ ਨਿਊਟਨ ਭਾਜੀ, ਨਿਊਟਨ ਨੇ। ਉਹ ਲੇਕਿਨ ਨਿਊਟਨ ਰਹਿੰਦਾ ਨਹੀਂ ਜ਼ਿਆਦਾ, ਹਾਂ ਉਹ ਟੋਨੀ ਰਹਿੰਦਾ। ਅੱਛਾ, ਉਹਨੇ ਸੇਬ, ਨਿਊਟਨ ਦਾ ਕੀ ਹਿਸਾਬ ਆ, ਉਹਨੇ ਸੇਬ ਡਿੱਗਦਾ ਵੇਖਿਆ ਹਾਂਜੀ, ਤੇ ਉਹਨੇ ਕਿਹਾ ਇਹ ਉੱਤੇ ਨੂੰ ਕਿਉਂ ਨਹੀਂ ਗਿਆ? ਲਓ ਵੀ ਉਹ ਪਟਾਸ ਵਾਲਾ ਸੀ। ਆਹੋ ਤੇ ਬੇਵਕੂਫ ਆ ਵੀ ਥੱਲੇ ਡਿੱਗਣਾ। ਹਾਂ, ਇਹ ਕਿਹੜੀ ਗੱਲ ਹੈ ਨਿਊਟਨ ਵਜ਼ਨੀ ਦੀ? ਚੀਜ਼ ਹਮੇਸ਼ਾ ਖਲਾ ਦੇ ਵਿੱਚ, ਇਹਨੂੰ ਕਸ਼ਿਸ਼ ਖਲਾ ਕਹਿੰਦੇ ਆ। ਹਾਂ, ਇਹ ਜਿਹੜੀ ਹਮੇਸ਼ਾ ਉਹਨੇ ਦੱਸਿਆ ਤੈਨੂੰ, ਹਮੇਸ਼ਾ। ਉਸ ਤੋਂ ਪਹਿਲੇ ਹਮੇਸ਼ਾ ਨਹੀਂ ਸੀ। ਨਹੀਂ ਉਸਤਾਦ ਜੀ, ਉਹਨਾਂ ਨੇ ਨਾ ਵੀ ਹੁਣ ਇੱਕ ਬੰਦਾ ਉੱਠਿਆ ਅੱਛਾ ਯਾਰ, ਇੱਕ ਮਿਸਾਲ ਆ, ਫਿਰ ਪਾਈਆ ਦਾ ਵੱਟਾ ਸਿੱਟੋ ਤੇ ਕਿਲੋ ਦਾ ਵੱਟਾ ਸਿੱਟੋ, ਦੋਵੇਂ ਸੇਮ ਕਿਉਂ ਨਹੀਂ ਥੱਲੇ ਆਉਂਦੇ? ਕਿਲੋ ਵਾਲਾ ਪਹਿਲੇ ਕਿਉਂ ਥੱਲੇ ਆਉਂਦਾ? ਭਾਰਾ ਹੁੰਦਾ। ਇਹਦਾ ਮਤਲਬ ਚੀਜ਼ ਦਾ ਵੀ ਵਜ਼ਨ ਆ ਫਿਰ। ਉਸਤਾਦ ਜੀ ਹੁਣ ਹੌਲੀ ਚੀਜ਼ ਦਾ ਮਤਲਬ ਛਾਪਰ ਉੱਤੋਂ ਸੁੱਟਾਂਗੇ, ਉਹ ਹੋ ਸਕਦਾ ਉੱਤੇ ਨੂੰ ਉੱਡ ਜਾਵੇ। ਹਾਂ, ਇਹ ਆ ਕੀ ਗੱਲ ਹੋਈ ਫਿਰ? ਇਹ ਨਹੀਂ ਮੈਨੂੰ ਸਮਝ। ਇੱਕ ਕਸ਼ਿਸ਼ ਵਜ਼ਨ ਫੇਲ ਆ ਇਹ ਨਾ ਭਾਈ, ਇਹ ਫੇਲ ਆ ਕੰਮ, ਇਹ ਨਹੀਂ ਮੈਨੂੰ ਸਮਝ ਆ ਰਿਹਾ। ਜਿਹੜਾ ਪਿਊਟਰ ਸਾਹਿਬ ਹੁਣ ਆਰਾਮ ਨਾਲ ਸੁੱਤੇ ਆ ਵੀ ਇੰਜ ਕਰਕੇ ਸੇਬ ਡਿਆ, ਸੇਬ ਚੁੱਕ ਕੇ ਖਾਦਾ ਨਹੀਂ ਧੋ ਕੇ, ਉਹ ਤਾਂ ਤਜਰਬਾ ਸ਼ੁਰੂ ਕਰਤਾ ਵੀ ਅੱਲਾ ਦੇ ਬੰਦੇ ਨੂੰ ਸੇਬ ਖਾ, ਮਜ਼ਾ ਲੈ, ਫਾੜੀ ਕਰ। ਅੱਛਾ, ਸੇਬ ਦਾ ਨਹੀਂ ਉਹਨਾਂ ਨੇ ਸੋਚਿਆ ਵੀ ਇਹ ਕਿੱਦਾਂ ਪੈਦਾ ਹੋਇਆ, ਇਹ ਕਿੱਥੋਂ ਆਇਆ? ਇਹ ਨਹੀਂ ਸੋਚਿਆ ਡਿੱਗਣ ਦਾ ਸੋਚ ਲਿਆ। ਆ ਦਰਖਤ ਕਿੱਥੋਂ ਆਇਆ, ਇਹ ਸੇਬ ਕਿੱਦਾਂ ਬਣ ਗਿਆ, ਇਹ ਚ ਮਿਠਾਸ ਕਿੱਥੋਂ ਆਈ, ਇਹਦੇ ਛਿਲਕੇ ਕਿੱਥੋਂ ਆਏ, ਇਹਦੀ ਡੂੰਡੀ ਕਿਉਂ ਲੱਗੀ ਉੱਤੇ, ਹਾਂ ਲਓ, ਇਹਨੂੰ ਕੱਟਣਾ ਕਿੱਦਾਂ ਵਾ, ਇਹਦੀਆਂ ਚਾਰ ਫਾੜੀਆਂ ਕਿੰਨੀਆਂ, ਕਿੱਦਾਂ ਇਹ ਖਾਣਾ? ਮੇਨ ਜੋ ਸੀਗਾ। ਇਹ ਦੇਖਿਆ ਨਹੀਂ, ਕਸ਼ਿਸ਼ਲ ਸਕਲ ਦੇਖਣ ਲੱਗ ਜਿਹੜੀ ਸੋਚਿਆ ਅੱਛਾ, ਪਿਊਟਰ ਸਾਹਿਬ ਨੇ ਇਹ ਵੀ ਨਹੀਂ ਸੋਚਿਆ ਵੀ ਯਾਰ ਦਰਖਤਾਂ ਨੂੰ ਕਿਉਂ ਜਾਣ ਡਿਆ। ਓਏ ਪਿਊਟਰ ਨਹੀਂ, ਉਹ ਤੇ ਰੂਸ ਦਾ ਸਦਰ ਹੈ ਨਿਊਟਨ। ਆਹ ਵੀ ਉਹਨੇ ਇਹ ਨਹੀਂ ਸੋਚਿਆ ਭਾਜੀ ਕਿ ਇਹ ਦਰਖਤਾਂ ਨੂੰ ਕਿਉਂ ਗਿਆ, ਦਰਖਤ ਐ ਨੂੰ ਕਿਉਂ ਨਹੀਂ ਗਿਆ, ਦਰਖਤ ਗਲੀ ਗੋਲੀ ਕਿਉਂ ਨਹੀਂ ਹੋ ਗਿਆ। ਨਹੀਂ ਹੈਗੇ ਨੇ ਦਰਖਤ। ਓਏ ਤੂੰ ਪਹਾੜ ਤੇ ਗਿਆ ਕਦੀ? ਪਹਾੜ ਇੰਜ ਆ ਤੇ ਦਰਖਤ ਇੰਜ ਲੱਗੇ ਨੇ, ਵਿੱਚੋਂ ਨਿਕਲ ਆਉਂਦੇ ਆ। ਉਹ ਦਰਖਤ ਇੰਜ ਨਹੀਂ ਹੁੰਦੇ। ਹਾਂਜੀ ਹਾਂਜੀ, ਸੱਜੇ ਪਾਸੇ ਨਿਕਲੇ, ਖੱਬੇ ਪਾਸੇ ਨਹੀਂ ਸਿੱਧੇ ਭਾਈਜਾਨ, ਇੰਜ ਪਹਾੜ ਆ ਨਾ, ਇੰਜ ਤਾਂ ਨੂੰ ਪਹਾੜ ਆ ਨਾ, ਇੰਜ ਪਹਾੜ ਆ, ਇੰਜ ਤਿਰਛੇ। ਇੰਜ, ਹਾਂਜੀ ਤੇ ਦਰਖਤ ਇੰਜ ਨੇ। ਹਾਂਜੀ, ਇੱਥੇ ਦਰਖਤ ਹੋ ਗਿਆ, ਉਹ ਇੰਜ ਨਹੀਂ ਹੋ ਗਿਆ, ਉਹ ਸਿੱਧਾ ਉਹ ਸਿੱਧਾ ਵਾ। ਬੜੇ ਦੇਖੇ ਕਿ ਇੰਜ ਕਰਕੇ ਨੁੱਕਰ ਚੋਂ ਨਿਕਲਿਆ ਦਰਖਤ, ਲੇਕਿਨ ਤਾਂ ਹੋ ਗਿਆ। ਵੀ ਆ ਜਿਹੜਾ ਪਹਾੜ ਸਿੱਧਾ ਦਰਖਤ ਐ ਚੱਲ ਜਵੇ। ਹਾਂ, ਜੇ ਪਹਾੜ ਵੀ ਇੰਜ ਆ ਦਰਖਤ ਵੀ ਇੰਜ ਹੀ ਹੋਣ ਸਾਰੇ, ਇੰਜ ਨਹੀਂਗਾ। ਇਹ ਹੁਣ ਪਿਊਟਰ ਸਾਹਿਬ ਇਹ ਕੈਸੀ ਹਿਸਾਬ ਆ ਯਾਰ। ਪਿਊਟਰ ਸਾਹਿਬ ਲੇਕਿਨ ਬਾਦਸ਼ਾਹਾਂ ਦਾ ਤੱਕਰ ਜਿਆਦਾ ਦੌਰ ਸੀ ਨਾ, ਮੁਗਲੀਆਂ ਸ਼ੁਗਲੀਆਂ ਤੋਂ ਪਹਿਲੇ, ਉਦੋਂ ਤੱਕਰ ਕੰਮ ਸਹੀ ਰਿਹਾ। ਜਦੋਂ ਅੱਗੇ ਸਿਸਟਮ ਬਣ ਗਿਆ ਨਾ ਉਹਨਾਂ ਨੇ ਆਪਣੇ, ਇਹ ਤਾਂ 400-500 ਸਾਲ ਪੁਰਾਣੀ ਗੱਲ ਹੈ ਨਾ ਬਾਦਸ਼ਾਹ ਵਾਲਾ ਕੰਮ। ਬਾਦਸ਼ਾਹਾਂ ਦਾ ਉਸਤਾਦ ਜੀ ਬੜਾ ਸਿਸਟਮ ਸੀ। ਤੁਹਾਨੂੰ ਪਤਾ ਸ਼ਹਿਜ਼ਾਦੇ ਦੀ ਸ਼ਾਦੀ ਕਿੰਝ ਹੁੰਦੀ ਸੀ? ਬਿਜਲੀ ਹੈਗੀ ਸੀ ਉਦੋਂ? ਬਿਜਲੀ ਵੀ ਹੈ। ਬਿਜਲੀ ਦੇ 1918 ਚੋਂ ਕਿੰਨੇ ਚਾਹੀ ਆ ਉਸਤਾਦ ਜੀ? ਨਹੀਂ ਉਦੋਂ ਹੋਰ ਹਿਸਾਬ ਦੀ ਬਿਜਲੀ ਸੀ। ਉਦੋਂ ਲਾਲ ਟੈਨਾ, ਉਦੋਂ ਤੰਦਾਂ ਦੇ ਵਿੱਚੋਂ ਖੂੰਜੇ ਨਹੀਂ ਸੀ ਬਣਾਏ ਉਹਦੇ। ਬਿਜਲੀ ਨਹੀਂ ਸੀ। ਕਿ ਬਿਜਲੀ ਕਿਹੜੇ ਸੰਨ ਚ ਆਈ ਆ? ਮੈਂ ਆਪ ਮੁਮਤਾਜ਼ 1900 ਦੇ ਕੋਲ ਕਿਤੇ ਆਈ ਆ ਉਸਤਾਦ ਜੀ। ਹਾਂਜੀ, ਜੇ ਉਦੋਂ ਬਿਜਲੀ ਹੁੰਦੀ ਮੁਮਤਾਜ਼ ਜ਼ਰੂਰ ਤਵਾਰ ਚੜਾਉਣੀ ਸੀ, ਝਟਕਾ ਲਾ ਕੇ ਪਾ ਦਿੰਦੇ। ਨਾ ਹਾਂ, ਇਹ ਵੀ ਗੱਲ ਸਹੀ। ਉਹ ਤਵਾਰ ਮਸ਼ੀਨ ਲਾਂਦੀ ਸੀ ਉਸਤਾਦ ਜੀ। ਕਿੱਥੋਂ ਲਾਂਦੀ ਸੀ ਉਹ ਬਿਜਲੀ? ਉਹ ਹੱਥ ਵਾਲੀ ਮਸ਼ੀਨ ਸੀ, ਬਿਜਲੀ ਨਹੀਂ ਸੀ ਹੈਗੀ। ਉਹਦੇ ਪਿੱਛੇ ਚੱਕਾ ਲੱਗਾ ਸੀ ਵੱਡਾ, ਉਹ ਕੱਪੜੇ ਪਾ ਕੇ ਪਿੱਛੋਂ ਇੰਜ ਕਰਦੀ ਸੀ। ਉਹ ਅਜੇ ਵੀ ਹੋ ਸਕਦਾ, ਮੈਨੂਅਲ ਸੀ ਯਾਰ। ਮੈਨੂਅਲ ਆਹੋ। ਲੇਕਿਨ ਉਸਤਾਦ ਜੀ ਤੁਹਾਨੂੰ ਪਤਾ ਬਸ ਸ਼ਹਿਜ਼ਾਦਾ ਦੇ ਲਈ ਦੁਲਹਨ ਦਾ ਇੰਤਖਾਬ ਕਿੱਦਾਂ ਹੁੰਦਾ ਸੀ, ਔਰ ਸ਼ਹਿਜ਼ਾਦੀ ਲਈ ਸ਼ਹਿਜ਼ਾਦੇ ਦਾ ਇੰਤਖਾਬ ਕਿੱਦਾਂ ਹੁੰਦਾ ਸੀ? ਕੰਨਾਂ ਨੂੰ ਹੱਥ ਲੱਗ ਜਾਣ ਤੁਹਾਡੇ। ਅੱਛਾ ਜੀ, ਹਾਂਜੀ ਅੱਜ ਹੱਥ ਨਾਲ ਲਵਾ ਕਰਨਾ ਵੀ ਆ ਲਵਾ ਯਾਰ। ਉਸਤਾਦ ਜੀ, ਇੱਕ ਮੁਲਕ ਦੇ ਬਾਦਸ਼ਾਹ ਲਈ ਸ਼ਹਿਜ਼ਾਦੀ ਦਾ ਇੰਤਖਾਬ ਕਰਨਾ ਸੀ, ਉਹਦੇ ਮੁੰਡੇ ਲਈ ਯਾਨੀ ਕਿ 1000 ਕੁੜੀ ਉਹ ਲੈ ਕੇ ਆਏ ਕਿ ਇਹਨਾਂ ਚੋਂ ਸਿਲੈਕਟ ਕਰਨੀ। 1000 ਦੇ ਵਿੱਚੋਂ ਹੁਣ ਉਹਨਾਂ ਨੇ ਪਹਿਲੋਂ ਇੱਕ ਤਾਇਰਾਨਾ ਨਜ਼ਰ ਚ 100 ਫਾਰਗ ਕਰਤੀ, ਬਾਕੀ 900 ਨੂੰ ਖਵਾਜਾ ਸਰਾ ਚੈੱਕ ਕਰਦੇ ਸੀ ਕਿ ਕਿੱਦਾਂ ਹਿਸਾਬ ਕਿਤਾਬ ਆ ਇਹਨਾਂ ਦੀ, ਬੋਲਣੀ ਚੱਲਣੀ ਕਿੱਦਾਂ ਦੀ ਹੈ। 300-400 ਨੂੰ ਉਹ ਨੱਥੀ ਕਰਦੇ ਸੀ, ਪਿੱਛੇ 500 ਰਹਿ ਜਾਂਦਾ ਸੀ। ਉਹਨਾਂ ਦੇ ਵਿੱਚੋਂ ਫਿਰ ਇੱਕ ਡੱਬਾ ਜਿਹਾ ਬਣਾਇਆ ਹੁੰਦਾ ਸੀ, ਉਹਦੇ ਚੋਂ ਲੜਕੀ ਲੰਘਦੀ ਸੀ ਕਿ ਉਹਦੀ ਸ਼ੇਪ ਪਤਾ ਚੱਲੇ ਕਿ ਸਹੀ ਹੈ। ਫਿਰ ਉਹਨਾਂ ਚੋਂ 100 ਹੋਰ ਨੱਥੀ ਹੋ ਜਾਂਦੀ ਸੀ। ਹੋਰ ਬੜੇ ਇਦਾਂ ਦੇ ਰਾਵਾਂ ਚੋਂ ਲੰਘ ਕੇ ਫਿਰ ਸ਼ਹਿਜ਼ਾਦੀ ਸਵਾਲ ਪੁੱਛਦੀ ਸੀ ਸ਼ਹਿਜ਼ਾਦੇ ਕੋਲੋਂ। ਹਾਂ, ਜਿੰਨੇ ਉਮੀਦਵਾਰ ਇਕੱਠੇ ਹੁੰਦੇ ਸੀ। ਉਹ ਇੱਕ ਸ਼ਹਿਜ਼ਾਦੀ ਸਨਾ ਬੜਾ ਮਸ਼ਹੂਰ ਨਾਮ, ਉਹਨੇ ਉਸਤਾਦ ਜੀ ਇੰਜ ਬੰਦੇ ਇਕੱਠੇ ਕੀਤੇ, ਉਹਨੇ ਇੰਜ ਉਂਗਲੀ ਖੜੀ ਕੀਤੀ, ਬੜੇ ਆਏ ਜਵਾਬ ਦਿੱਤੇ, ਉਹ ਬਗੈਰ ਧੋਣਾ ਲਵਾ ਕੇ ਹੋ ਗਏ। ਇੱਕ ਮੇਰੇ ਵਰਗਾ ਸਿਰ ਫਿਰਾ ਚੱਲ ਗਿਆ, ਸ਼ਹਿਜ਼ਾਦੀ ਨੇ ਇੱਕ ਉਂਗਲ ਖੜੀ ਕੀਤੀ, ਉਹਨੇ 2 ਕਰਤੀਆਂ। ਸ਼ਹਿਜ਼ਾਦੀ ਨੇ ਕਿਹਾ ਸਹੀ ਜਵਾਬ ਆ ਤੇਰਾ। ਹੈ ਉਹਨੇ ਕਸ਼ ਜੋ ਮੰਗ ਲਿਆ ਸ਼ਹਿਜ਼ਾਦੀ ਕੋਲੋਂ ਵੀ ਕਸ਼ ਲਵਾ। ਨਹੀਂ, ਉਹ ਨਹੀਂ ਯਾਰ, ਤੂੰ ਕੰਨਾਂ ਨੂੰ ਹੱਥ ਨਹੀਂ ਲਾਉਣੇ। ਹਾਂ, ਕਹਿ ਜਾ ਚੁੱਪ ਕਰ। ਉਸਤਾਦ ਜੀ ਫਿਰ ਮੈਂ ਉਹਦਾ ਕੰਨਾਂ ਦੇ ਹੱਥਾਂ ਦਾ ਕਰਕੇ ਚੁੱਪ। ਅੱਛਾ, ਤੂੰ ਪਹਿਲੇ ਵਿੱਚ ਬੋਲ ਪਿਆ, ਮੇਰੇ ਹੱਥ ਲੇਟ ਕਰੀ ਜਾ ਰਿਹਾ। ਸ਼ਹਿਜ਼ਾਦੀ ਨੇ ਇੰਜ ਕੱਢ ਕੇ ਤਲਵਾਰ ਹਵਾ 'ਚ ਬੁਲੰਦ ਕੀਤੀ। ਉਹ ਸ਼ਹਿਜ਼ਾਦੀ ਨੇ ਇੰਜ ਕਰਕੇ ਤਲਵਾਰ ਹਵਾ 'ਚ ਕੱਢੀ ਆ। ਹਾਂਜੀ, ਸ਼ਹਿਜ਼ਾਦੀ ਦੀ ਸਾਰੀ ਕੱਛ ਪਸੀਨੇ ਨਾਲ ਭਰੀ। ਉਸਤਾਦ ਜੀ ਫਿਰ ਸ਼ਹਿਜ਼ਾਦੇ ਨੂੰ ਚੜਿਆ ਗੁੱਸਾ, ਸਿਰ ਫਿਰਿਆ ਸੀ, ਉਹਨੇ ਜੇਬ 'ਚੋਂ ਕਲਮ ਕੱਢ ਕੇ ਹਵਾ 'ਚ ਲਹਿਰਾ ਦਿੱਤਾ। ਉਹਨੇ ਕਿਹਾ ਤੇਰਾ ਇਹ ਵੀ ਜਵਾਬ ਸਹੀ। ਸ਼ਹਿਜ਼ਾਦੀ ਇੰਜ ਕਰਕੇ ਦੌੜ ਕੇ ਪੌੜੀਆਂ ਦਾ ਚੱਕਰ ਲਾ ਕੇ ਆ ਕੇ ਕਹਿੰਦੀ ਮੈਂ ਥੱਕ ਗਈ ਹਾਂ।
ਉਹ ਬੰਦੇ ਨੇ ਦਿਲ ਤੇ ਹੱਥ ਰੱਖਤਾ, ਉਹਨੇ ਕਿਹਾ ਇਹ ਵੀ ਜਵਾਬ ਸਹੀ ਹੈ, ਵਿਆਹ ਹੋ ਗਿਆ। ਦੱਸ ਦੇ ਮੈਨੂੰ, ਦੱਸ ਦੇ, ਅਸੀਂ ਪਹਿਲੇ ਲਾ ਲਈਏ ਕਿਹਦੇ ਨੂੰ ਹੱਥ। ਨਹੀਂ ਠਹਿਰ ਜਾ ਯਾਰ, ਸਹੀ ਮੌਕੇ ਤੇ ਲਾਵਾਂਗੇ। ਅੱਛਾ ਮਾਰਫਤ ਉਸਤਾਦ ਜੀ, ਮਾਰਫਤ ਆਵੇ ਕਿਤੇ, ਮਾਰਫਤ ਪਰੇ, ਠਹਿਰ ਜਾ। ਸ਼ਹਜ਼ਾਦੀ ਨੇ ਇੱਕ ਉਂਗਲ ਕੀਤੀ ਕਿ ਅੱਲਾ ਨੂੰ ਮੰਨਦਾ, ਉਹਨੇ ਕਿਹਾ ਮੈਂ ਅੱਲਾ ਤੇ ਅੱਲਾ ਦੇ ਰਸੂਲ ਨੂੰ ਵੀ ਮੰਨਦਾ, ਜਵਾਬ ਸਹੀ ਹੋ ਗਿਆ। ਉਹਨੇ ਤਲਵਾਰ ਕੱਢੀ, ਕਹਿੰਦੀ ਇਸ ਤੋਂ ਤਾਕਤਵਰ ਕੋਈ ਸ਼ੈ, ਉਹਨੇ ਪੈਨ ਕੱਟਤਾ ਕਿ ਇਸ ਤੋਂ ਤਾਕਤਵਰ ਆ। ਉਹ ਪੌੜੀਆਂ ਚੜ ਕੇ ਆ ਕੇ ਕਹਿੰਦੀ ਮੈਂ ਥੱਕ ਗਈ ਆ, ਉਹਨੇ ਦਿਲ ਤੇ ਹੱਥ ਰੱਖ ਕੇ ਕਹਿੰਦਾ ਬੰਦਾ ਸਾਰਾ ਥੱਕ ਜਾਂਦਾ, ਉਹਦਾ ਦਿਲ ਕਦੀ ਨਹੀਂ ਥੱਕਦਾ, ਪੂਰੀ ਜ਼ਿੰਦਗੀ ਨਹੀਂ ਥੱਕਦਾ। ਹਾਂ ਅਲਾਓ ਕੰਨਾਂ ਨੂੰ ਹੱਥ। ਇਹ ਸਿਰਫ ਤੇਰੀ ਰਹਿੰਦੀ ਨਹੀਂ, ਇਸ ਤੋਂ ਅਸੀਂ ਲਾਉਣ ਲੱਗੇ ਆ। ਤੇ ਵੈਸੇ ਗੱਲ ਕੋਈ ਨਹੀਂ, ਐਵੇਂ ਤੇਰੇ ਦਰਦ 40-50 ਹਜ਼ਾਰ ਬੰਦਾ ਸੁਣ ਰਿਹਾ ਤੈਨੂੰ, ਚਲੋ ਉਹਨਾਂ ਅੱਗੇ ਨਾ ਤੂੰ ਬਿਸਤ ਹੋਵੇਂ, ਲਾ ਲਾ ਯਾਰ। ਮੈਂ ਤਾਂ ਸ਼ਹਜ਼ਾਦੀ ਦਾ ਤੁਹਾਨੂੰ ਨਾਮ ਦੱਸਿਆ ਸਨ। ਮੈਂ ਕਹਿੰਦਾ ਸਰ ਮੈਂ ਮੰਨ ਗਿਆ ਤੁਹਾਡੀ ਗੱਲ। ਯਾਰ ਪਤਾ ਕੀ ਗੱਲ ਆ, ਤੂੰ ਕਸਮ ਕੁਸਮ ਪਾ ਕੇ ਤੇਰੇ ਨੂੰ ਹੱਥ ਲਵਾ ਲੈਂਦਾ। ਸ਼ੇਰਾਂ ਦੀ ਲੜਾਈ ਕਰਾਉਂਦੇ ਸੀ ਉਹ ਸ਼ਹਜ਼ਾਦੀ। ਲਾਨਤ ਪਾ ਯਾਰ, ਤੂੰ ਆ ਵੇਖ ਯਾਰ ਸਾਡੇ ਉਹ ਕਿਹੜੀ ਸ਼ਹਜ਼ਾਦੀ ਆ? ਆਏ ਉਹਨੇ ਪਹਿਲੇ ਇੰਜ ਕੀਤਾ, ਉਹਨੇ ਇੰਜ ਕੀਤਾ, ਫਿਰ ਸ਼ਹਜ਼ਾਦੀ ਘੁੰਮ ਕੇ ਆ ਕੇ ਇੰਜ ਕੀਤਾ। ਇਹ ਕਿਹੜੀ ਚੈਕਿੰਗ ਕਰਨ ਦਈ ਆ? ਔਰ ਸ਼ਹਜ਼ਾਦੇ ਨੂੰ ਪਹਿਲੇ ਖਵਾਜਾ ਸਾਰਾ ਸਾਥ ਨੱਥੀ ਕਰਕੇ, ਉਹ ਤੂੰ ਸਾਡਾ ਸਾਨੂੰ ਇੱਕੋ ਹੀ ਕੁੜੀ ਆਉਂਦੀ, ਉਹਨੂੰ ਵੀ ਪਿੰਡ ਦਾ ਤਾਇਆ ਕਾਣਾ ਰਿਐਕਟ ਕਰ ਲੈਣਾ, ਚਲੋ ਚਲੋ ਕੁੜੀ ਹੋ ਕਰਤੇ। ਸਾਡੇ ਸ਼ਹਜ਼ਾਦੀ ਵਾਲਾ ਕਿਹੜਾ ਸਿਸਟਮ ਹੈ? ਉਹਦੀ ਗੱਲ ਨਹੀਂ ਸੁਣੀ, 600 ਕੁੜੀ ਆਉਂਦੀ ਆ, 100 ਫਲਾਣਾ, 1000 ਕੁੜੀ ਆਉਂਦੀ, ਫਲਾਣਾ ਕਰ ਦਿੰਦਾ, 100 ਫਲਾਣਾ, 200 ਖਵਾਜਾ ਸਰਾ ਨੱਥੀ ਕਰ ਦਿੰਦੇ। ਐਂਡ ਦੇ ਵਿੱਚ ਸ਼ਹਜ਼ਾਦੀ ਆਪ ਸਵਾਲ ਕਰਦੀ ਆ। ਉਹ ਜਿਹੜੀ 999 ਨੱਥੀ ਹੋਣੀ ਘਰੋਂ ਹੀ ਨਾ ਆਵੇ, ਇੱਕੋ ਹੀ ਆ ਜਾਵੇ ਜਿਹਨੇ ਸਿਲੈਕਟ ਹੋਣਾ ਵਾ। ਉਹਨਾਂ ਨੂੰ ਮਹੀਨਾ ਰੱਖ ਕੇ ਫਿਰ ਟ੍ਰੇਨਿੰਗ ਦਿੱਤੀ ਜਾਂਦੀ, ਸ਼ਾਹੀ ਆਦਾਬ ਸਿਖਾਏ ਜਾਂਦੇ, ਤੁਰਨਾ ਕਿੱਦਾਂ ਵਾ, ਬਹਿਣਾ ਕਿੱਦਾਂ। ਕੁੜੀ ਨੂੰ ਹਾਂ ਸਾਜੀ ਗੱਲ, ਇਹ ਮੁਗਲ ਜਿਹੜੇ ਬਾਦਸ਼ਾਹ ਸੀ ਇਦਾਂ ਹੀ ਯਾਰ, ਸਿਰਫ ਇਹ ਸੀ ਕਿ 1000 ਕੁੜੀ ਮਹੀਨਾ ਕੋਲ ਠਹਿਰ ਆਈ ਆ। ਯਾਰ ਇਹ ਮੁਗਲਾਂ ਦੀ ਨਹੀਂ, ਹੋਰ ਬੜੇ ਬਾਦਸ਼ਾਹ ਹੋਏ ਦੁਨੀਆ ਤੇ, ਮੁਗਲਾਂ ਦਾ ਹੋਰ ਹਿਸਾਬ ਸੀ। ਉਹ ਜੰਗਜੂ ਸੀਗੇ, ਉਸਤਾਦ ਜੀ ਕਹਿੰਦੇ ਸੀ ਕਿ ਸ਼ਹਜ਼ਾਦੀ ਨੇ ਕਿੰਨੇ ਬੰਦੇ ਮਾਰੇ, ਕਿੰਨੀਆਂ ਜੰਗਾਂ ਲੜੀਆਂ, ਤਲਵਾਰਬਾਜ਼ੀ ਆਂਦੀ, ਘੋੜੇਬਾਜ਼ੀ ਆਂਦੀ, ਹਾਥੀ ਤੇ ਕੀ ਸਵਾਰੀ ਦਾ ਹਿਸਾਬ ਕਿਤਾਬ। ਹਾਂ ਜੇਸ ਵੀ ਹੁੰਦਾ ਸੀ ਉਦੋਂ। ਜਹੇਜ਼ ਅਸ਼ਰਫੀਆਂ ਸੋਨੇ ਚ ਤੋਲਦੇ ਸੀ। ਨਹੀਂ ਕਹਿੰਦੇ ਨਹੀਂ, ਇੱਕ ਮਸਾਲਾ ਬਾਦਸ਼ਾਹ ਨੇ ਸ਼ਹਜ਼ਾਦੀ ਜੂ ਵਿਆਹੀ ਹੈ, ਉਹਨੂੰ ਜਹੇਜ਼ ਕੀ ਦਿੱਤਾ ਹੋਏਗਾ? ਪੂਰਾ ਮੁਲਕ ਨਾ ਭਾਈ, ਉਹਨੇ 200 ਹਾਥੀ ਦੇ ਦਿੱਤਾ। ਹਾਂਜੀ, ਅੱਗੋਂ ਦਿਲ ਕਰੇ ਮੁੰਡੇ ਵਾਲੇ ਮਾੜੀ, ਉਹਨਾਂ ਦਾ ਘਰ 3 ਮਰਲੇ ਦਾ ਹੋਵੇ, ਤੇ ਲੈ ਲਓ ਸ਼ਹਜ਼ਾਦੀ। ਨਹੀਂ ਉਹ ਆਪਣੇ ਇੱਕੋ ਹਾਥੀ ਅੰਦਰ, ਅੱਧਾ ਅੰਦਰ ਅੱਧਾ ਬਾਹਰ ਫਸਾਇਆ ਹੋਵੇ। ਨਹੀਂ ਉਹ ਆਪਣੇ ਹਿਸਾਬ ਦੇ ਬੰਦੇ ਨਾਲ ਕਰਦੇ ਸੀ ਨਾ, ਕਿ ਮਤਲਬ ਦੂਸਰੇ ਮੁਲਕਾਂ 'ਚ ਜਾ ਕੇ ਸ਼ਹਜ਼ਾਦਿਆਂ ਦੀ ਰਿਸ਼ਤੇ ਭੇਜਣੇ। ਹਾਂ ਇਹ ਨਹੀਂ ਕਿ ਹੁਣ ਸਾਡੇ ਲਈ ਕਰਤਾ, ਨਹੀਂ, ਉਹ ਆਪਣੇ ਲੈਵਲ ਦੇ ਬੰਦਿਆਂ ਨਾਲ ਕਰਦੇ। ਪੁੱਛਦੇ ਸੀ ਨਾ ਕਿ ਕਿੰਨੀਆਂ ਜੰਗਾਂ ਲੜੀਆਂ ਮੁੰਡੇ ਨੇ, ਕਿੰਨੀਆਂ ਜਿੱਤੀਆਂ। ਅੱਛਾ, ਇਹ ਵੀ ਪੁੱਛਦੇ ਸੀ। ਹਾਂ ਹਾਂਡੀ ਨੋਟ। ਅੱਛਾ ਬੇਸਿਕਲੀ ਹਾਂਡੀ ਨੋਟ ਨਹੀਂ ਸੀ ਪੁੱਛਦਾ ਵੀ ਕੁੜੀਆਂ ਕੀ ਬਣਾ ਲੈਂਦੀਆਂ, ਸ਼ਰਮੋ ਹਯਾ। ਨਹੀਂ, ਉਹਨੇ ਨਹੀਂ ਬਣਾਉਣਾ ਹੁੰਦਾ ਯਾਰ, ਉਹ ਤੇ ਉਹ ਖਾਨ ਸਾਹਮਣੇ ਲੱਗੇ ਹੁੰਦੇ ਆ। ਅੱਛਾ ਮਲਕਾ ਲੜਾਉਣੀ ਜ਼ਰੂਰ ਆ। ਇਹਨੂੰ ਵੀ ਹਾਥੀ ਦਿੱਤਾ ਬਾਦਸ਼ਾਹ ਨੇ। ਅੱਛਾ ਕੁੜੀ ਵਿਆਹਤੀ, ਉਹਨੇ ਹਾਥੀ ਦੇ ਦੇਣੇ, ਹਾਥੀ ਦੀ ਭਾਣ ਲੈ ਕੇ 65 ਬੱਕਰੀਆਂ ਲੈ ਲਈਆਂ। ਹਾਥੀ ਦੀ ਭਾਨ, ਹਾਥੀ ਦੀ ਭਾਣ ਲਈ 65 ਬੱਕਰੀਆਂ ਲੈ ਕੇ ਤੁਰਿਆ। ਹਾਥੀ ਲੈ ਕੇ ਫਿਰ ਉਹਦੇ ਭਾਈ ਟੁੱਟੇ ਮਿਲ ਜਾਣਗੇ। ਇਹਨੂੰ ਦਿੱਤਾ ਬਾਦਸ਼ਾਹ ਨੇ ਹਾਥੀ ਕੁੱਤੇ ਨਾਲ ਮਾੜਾ ਕੀਤਾ, ਬੱਕਰੀਆਂ ਨਾਲ ਬੰਨਿਆ ਵਾ, ਖੋਤੇ ਨਾਲ ਬੰਨਿਆ, ਹਾਥੀ ਮਾੜਾ। ਮੈਂ ਕਹਿੰਦਾ ਉਹਨੇ ਇਹਨੂੰ 2 ਹਾਥੀ ਦੇ ਦਿੱਤੇ ਬਾਦਸ਼ਾਹ ਨੇ, ਜੇਲ੍ਹ 'ਚ ਹਾਥੀ ਆਉਂਦਿਆਂ ਦੇ ਘਰ ਦਾ ਸਾਰਾ ਕੁਝ ਪਹਿਲੀ ਖੁਰਾਕ 'ਚ ਖਾ ਪੀ ਗਏ। ਪਿਓ ਵੀ ਵੋਟੀ ਵੀ ਭੁੱਖੀ ਬੈਠੀ ਵੀ ਬੇਟਾ ਕਹਿੰਦਾ ਤੂੰ ਆਪਣੇ ਪਿਓ ਦੇ ਜਹੇਜ਼ ਨੂੰ ਕਹਿ ਹੁਣ ਲਿਆਵੇ ਕੁਝ ਖਾਣ ਨੂੰ। ਹਾਥੀ ਨੂੰ ਮਾੜਾ ਹੀ ਬਹੁਤ ਕਰਦਾ ਸੀ, ਸੋਹਣੀ ਟੂਬ ਤਰ੍ਹਾਂ ਸੁੰਗੜ ਗਿਆ। ਆਹੋ, ਉਹ ਤੇ ਉਹਦੀ ਛੇੜ ਵੀ ਰਿਹਾ, ਉਹਨੂੰ ਹਾਥੀ ਨਹੀਂ ਕਹਿ ਰਿਹਾ, ਉਹਨੂੰ ਕਹਿ ਰਿਹਾ ਤੇਰੇ ਪਿਓ ਦਾ ਜਹੇਜ਼ ਜਿਹੜਾ ਨਾ, ਉਹ ਦੇਖ ਲੈ ਕੀ ਕਰ ਰਿਹਾ ਤੇਰੇ ਕੋਲ। ਹਾਥੀ ਨੂੰ ਮਾੜਾ ਹੀ ਅੰਨਾ ਕਹਤਾ, ਇਹਨੇ ਕਹਿੰਦਾ ਆਹ ਕਰਦਾ ਨਹੀਂ। ਘੋੜੇ ਹਾਥੀ ਸਾਜੀ, ਇਹ ਤਾਂ 100 200 ਅਸ਼ਰਫੀਆਂ। ਇੱਕ ਪਾਸੇ ਬਾਦਸ਼ਾਹ ਸ਼ਹਜ਼ਾਦੇ ਨੂੰ ਮਾਣਾ, ਦੂਸਰੇ ਪੱਲੇ 'ਚ ਸੋਨਾ, ਉਹਨਾਂ ਸੋਨਾ ਦਿੰਦੇ ਹੁੰਦੇ ਸੀ। ਓਏ ਹੀਰੇ ਜਵਾਹਰਾਤ ਅਸ਼ਰਫੀਆਂ ਦੀਆਂ, ਉਹ ਤੇ ਮਹਿਮਾਨਾਂ ਨੂੰ ਅਸ਼ਰਫੀਆਂ ਵੰਡਦੇ ਸੀ। ਦਾਰਸ਼ ਨੂੰ ਬਿਠਾਇਆ ਉਹਨੇ ਇੱਕ ਜਗ੍ਹਾ ਇੰਜ ਕਰਕੇ, ਤਰਾਜ਼ੂ 'ਚ ਇੱਕ ਜਗ੍ਹਾ ਸਾਈਡ ਤੇ ਇਹਨੂੰ ਬਿਠਾਇਆ, ਦੂਜੀ ਜਗ੍ਹਾ ਚੈਲੰਜ ਚੱਪਲ ਰੱਖਿਆ ਤੁੰਨ ਕੇ। ਇਹਦੇ ਵਜੇ ਦੇ ਬਰਾਬਰ ਚੈਲੰਜ ਚੱਪਲ ਦੇਣੀ। ਦਾਨਸ਼ ਦੀ ਵੀ ਇੱਕ ਰਿਸ਼ਤੇ ਤੇ ਗਿਆ, ਕੁੜੀ ਨੇ ਇੰਜ ਕੀਤਾ, ਕੁੜੀ ਨੇ ਇੰਜ ਕੀਤਾ, ਇਹਨੇ ਅੱਗੋਂ ਇੰਜ ਕੀਤਾ। ਮਿੱਠੇ ਨੂੰ ਮਿਸਤਾਰ, ਕੁੜੀ ਨੇ ਇਸ਼ਾਰਾ 1 ਦਾ ਕੀਤਾ, ਮਿੱਠੇ ਨੂੰ 2 ਦਾ ਕਰਤਾ। ਕਹਿੰਦੀ ਕੀ ਮਤਲਬ? ਕਹਿੰਦਾ ਤੂੰ ਮੈਨੂੰ 1 ਨੰਬਰ ਸਮਝਦੀ, ਮੈਂ 2 ਨੰਬਰ। ਨਹੀਂ ਕੁੜੀ ਨੇ ਇੰਜ ਕੀਤਾ, ਦਾਰਸ਼ ਨੂੰ ਗੱਲ ਕਰਾਉਣਾ ਤੇ ਫੇਰ ਕਹੀ ਜਾਂਦੀ ਓਕੇ ਬਤਾ। ਆਹੋ, ਕੁੜੀ ਵੇਖਣ ਕੇ ਆਈ, ਉਹਨਾਂ ਨੇ ਧੌਣ ਲਾਤੀ। ਕਿਉਂ? ਅੱਛਾ ਇਸ਼ਾਰਾ ਏਡਾ ਮਾੜਾ ਕੀਤਾ, ਉਹਨੂੰ ਕਹਿੰਦਾ ਇਹਨੂੰ ਲਾ। ਕੁੜੀ ਨੇ ਇੰਜ ਕੀਤਾ, ਇਹਨੇ ਨਾਲ ਦੀ ਉਂਗਲ ਇੰਜ ਕਰਤੀ, ਉਹਨਾਂ ਨੇ ਫੜ ਕੇ ਧੌਣ ਲਾਤੀ। ਉਦੋਂ ਨਹੀਂ ਸੀ ਪਤਾ ਹੁੰਦਾ ਕੀ ਉਹ ਉਦੋਂ ਉਹਨਾਂ ਨੂੰ ਸਾਰਾ ਹੀ ਪਤਾ ਸੀ। ਇੱਕ ਸ਼ਹਜ਼ਾਦੀ ਦੇ ਵਾਲ ਏਡੇ ਲੰਮੇ ਸੀ ਹਲ ਕਿ ਉਹਨੂੰ ਮਹਿਲ ਚੋਂ ਬਾਦਸ਼ਾਹ ਬਾਹਰ ਨਹੀਂ ਸੀ ਨਿਕਲਦਾ। ਉਹਦਾ ਦਿਲ ਕਰਦਾ ਸੀ ਮੈਂ ਸਟਾਪੂ ਖੇਲਾਂ, ਕੁੜੀਆਂ ਦੇ ਨਾਲ ਫਿਰਾਂ ਤੁਰਾਂ। ਉਹ ਆਪਣੇ ਉੱਤੋਂ ਮਹਿਲ ਚੋਂ ਗੁੱਤ ਲਮਕਾਉਂਦੀ ਸੀ ਤੇ ਉਹਦੇ ਨਾਲ ਉੱਤਰ ਕੇ ਥੱਲੇ ਚੱਲ ਜਾਂਦੀ ਸੀ। ਹਾਂਜੀ ਅੱਛਾ, ਆਪਣੀ ਗੁਤਰਾ ਵਾਲਾ ਮਕਦੀ ਸੀ। ਹਾਂਜੀ, ਸਦਕੇ ਜਾਵਾਂ ਯਾਰ ਵੀ। ਯਾਰ ਤੂੰ ਮਿੱਠੇ ਲੱਗਦਾ, ਪੜਿਆ ਪੁੜਿਆ ਨਹੀਂ ਗਾ। ਮੈਂ ਇਹ ਬੇਵਕੂਫ ਇਹਨੂੰ ਕਿ ਤੂੰ
ਯਾਰ ਤੂੰ ਅੱਲਾ ਦੇ ਬੰਦੇ ਆ, ਤੂੰ ਕਿਹਦੇ ਨਾਲ ਗੱਲਾਂ ਕਰਨੇ ਆ? ਤੂੰ ਮੈਨੂੰ ਦੱਸ, ਜਿਹੜਾ ਬੰਦਾ ਜਿਹਨੂੰ ਪਤਾ ਵਾ, ਜਿਹਨੇ ਤਾਰੀਖ ਦੀ ਸਟੱਡੀ ਕਰਦੇ ਆ, ਜਿਹਦੇ ਚਿੱਟੇ ਆ ਗਏ। ਜਿੱਦਾਂ ਦੀ ਗੱਲਾਂ ਤੂੰ ਪਹਿਲਾਂ ਹੀ ਕਰੀ ਆ, ਹਾਂ ਅੱਜ ਤਾਂ ਪਾਗਲ ਆ। ਇਹਨੂੰ ਦੱਸ, ਉਹ ਦੱਸ ਨਾ, ਉਹ ਜਿਹੜਾ ਕਹਿੰਦਾ ਵੀ ਜ਼ਮੀਨ ਗੋਲ ਆ ਤੇ ਮੈਂ ਇੰਜ ਕਰਕੇ ਡਿੱਗਦਾ ਕਿਉਂ ਨਹੀਂ, ਉਹਨੂੰ ਤੂੰ ਕਿਹੜੀ ਗੱਲ ਦੱਸਣਾ? ਵਾਲ ਹੁਣ ਤੁਸੀਂ ਦੇਖੋ ਆਪਣੇ ਵਾਲਾਂ ਦਾ ਕੌਣ ਉਤਰ ਕੇ ਆ ਸਕਦਾ? ਭਾਜੀ ਬੜੇ ਬੜੇ ਲੰਮੇ ਵਾਲ ਹੋਏ ਨੇ ਯਾਰ। ਜਿੰਨੇ ਮਰਜ਼ੀ ਲੰਬੇ ਵਾਲ ਹੋਣ, ਵਾਲ ਤੇ ਨਾਲ ਹੀ ਹੋਣੇ ਆ। ਨਹੀਂ ਬੜੇ ਬੜੇ ਲੰਮੇ ਵਾਲ ਹੁੰਦੇ ਆ। ਫੜ ਕੇ ਕਿਤੇ ਉਤਰਨਾ ਯਾਰ ਉਹ ਬਸ ਉਹਦਾ ਕੋਈ ਸਿਸਟਮ ਹੈ ਸੀ ਨਾ, ਉਹ ਥੱਲੇ ਵਾਲ ਫਸਾ ਦਿੰਦੀ ਸੀ ਤੇ ਉਹ ਆ ਜਾਂਦੀ ਸੀ। ਬੜਾ ਮਸ਼ਹੂਰ ਆ, ਕਿਤਾਬਾਂ 'ਚ ਵੀ ਨਾਵਲਾਂ 'ਚ ਵੀ ਆਇਆ ਵਾ। ਹਾਂਜੀ। ਇੱਕ ਸ਼ਹਿਜ਼ਾਦਾ ਸੀ ਉਸਤਾਦ ਜੀ, ਉਹਨੂੰ ਸਜ਼ਾ ਦਿੱਤੀ, ਉਹਦੇ ਸਿਰ 'ਚ ਕਿਸੇ ਨੇ ਕਿੱਲ ਠੋਕਤਾ, ਡੱਡੂ ਬਣ ਗਿਆ ਸੀ। ਕੀ ਕਰਨਾ ਅੱਗੇ? ਕਰਨਾ ਕੀ ਠੋਕਿਆ? ਉਹਦੇ ਸਿਰ 'ਚ ਜਾਦੂਗਰ ਨੇ ਕਿੱਲ ਠੋਕ ਕੇ ਡੱਡੂ ਬਣਾਤਾ ਸੀ। ਫਿਰ ਉਹ ਛੱਪੜਾਂ 'ਚ ਤਲਾਬਾਂ 'ਚ ਸ਼ਹਿਜ਼ਾਦਾ ਛੱਪੜਾਂ ਜਾ ਰਿਹਾ, ਪਿੱਛੇ ਫੌਜ ਵੀ ਜਾ ਰਹੀ ਨਾਲ, ਤੇ ਸਾਡਾ ਸ਼ਹਿਜ਼ਾਦਾ ਵੜਿਆ ਛੱਪੜ 'ਚ ਸਵੇਰ ਦਾ। ਤਖਲੀਆ ਵੀ ਕਹਿੰਦੇ ਗੜੈਗੜਾ ਕਰਦਾ ਸੀ। ਨਹੀਂ ਉਹ ਤਖਲੀਆ ਨਹੀਂ ਉਸਤਾਦ ਜੀ, ਉਹ ਤੇ ਕਿਤੇ ਤਲਾਬ 'ਚ ਸ਼ਹਿਜ਼ਾਦੀ ਕਿਤੇ ਨਹਾਉਂਦੇ ਹੀ ਸੀਗੇ। ਉਹਨੂੰ ਪਤਾ ਚੱਲਿਆ ਕਿ ਯਾਰ ਇਹ ਡੱਡੂ ਦੇ ਸਿਰ 'ਚ ਕਿੱਲ ਠੁਕਿਆ, ਉਹਨੇ ਤਰਸ ਦੇ ਨਾਲ ਕੱਢਿਆ ਤੇ ਉਹ ਸ਼ਹਿਜ਼ਾਦਾ ਬਣ ਗਿਆ। ਬੜੀਆਂ ਬੜੀਆਂ ਕਹਾਣੀਆਂ ਵਿਖਰੀਆਂ ਪਈਆਂ ਵਾ। ਇਹ ਮੁਮਤਾਜ਼ ਨੇ ਤਾਜ ਮਹਿਲ ਦੇ ਵਿੱਚ ਜਿੰਨੇ ਮਿਸਤਰੀ ਮਜ਼ਦੂਰ ਲੱਗੇ ਸੀ, ਮੁਮਤਾਜ਼ ਦੇ ਰਿਸ਼ਤੇਦਾਰ ਵੀ ਮਿਸਤਰੀ ਮਜ਼ਦੂਰਾਂ ਦਾ ਕੰਮ ਕਰਦੇ ਸੀ। ਉਹ ਕੋਈ ਪੁਰਾਣੀ ਬਾਦਸ਼ਾਹਾਂ ਦੀ ਨਹੀਂ ਸੀ, ਉਹ ਬੜਾ ਚ ਕੀਤਾ। ਦਾਨਿਸ਼ ਜਿਹੜੇ ਤੂੰ 4-5 ਛੁੱਟੀਆਂ ਕਰਕੇ ਆਇਆ, ਤੂੰ ਬਾਦਸ਼ਾਹ ਕੋਈ ਰਿਹਾ 4-5 ਦਿਨ? ਨਹੀਂ ਹੁਣ ਕਿੱਥੋਂ ਬਾਦਸ਼ਾਹ ਤੂੰ ਉਹਨਾਂ ਕੋਲ ਰਹਿ ਕੇ ਆ, ਜਿੱਦਾਂ ਤੂੰ ਦੱਸਣ ਰਿਹਾ ਵਾ ਵੀ ਤੂੰ ਕੰਧ ਪਿੱਛੋਂ ਸਾਰਾ ਕੁਝ ਦੇਖਣਾ ਸੀ, ਜਿਹੜਾ ਪੱਖਾ ਚੱਲਦੇ ਹੁੰਦੇ ਉਹ ਤੂੰ ਸੀਗਾ? ਨਹੀਂ ਮੈਂ ਉਸ ਜਿਹੜਾ ਆਵਾਜ਼ ਲੱਗਦਾ ਹਾਜ਼ਰ ਹੋ। ਉਸਤਾਦ ਜੀ ਇਹ ਤਹਿਕੀਕ ਆ, ਪੜ੍ਹ ਲਿਖ ਕੇ ਆਏ ਐਵੇਂ ਆ ਗਏ। ਯਾਰ ਉਸ ਦੌਰ ਦੇ ਵਿੱਚ ਸਕੂਨ ਵੀ ਬੜਾ ਹੋਣਾ, ਬਹੁਤ ਸਕੂਨ। ਅੱਛਾ ਉਦੋਂ ਯਾਰ ਮੈਨੂੰ ਇਹ ਦੱਸਣਾ, ਹੁਣ ਉਦੋਂ ਤੁਸੀਂ ਜਦ ਤੁਹਾਨੂੰ ਪੁਲਿਸ ਫੜ ਲੈਂਦੀ, ਉਦੋਂ ਵੀ ਇਹ ਪੁਲਿਸ ਹੁੰਦੀ ਸੀ? ਦਰੋਗੇ ਯਾਨੀ ਚੌਂਕਾਂ 'ਚ ਉਹਨਾਂ ਦੀ ਡਿਊਟੀ ਆ, ਸਾਰਾ ਪੁਲਿਸ ਟੈ ਹਾਂਜੀ ਪੂਰੇ। ਕਿਸੇ ਦੀ ਲੜਾਈ ਹੋ ਪਈ, ਬਾਹਰ ਤੋਂ ਬੰਦੇ ਲੜ ਪਏ ਤੇ ਉਹਨੂੰ ਫੜ ਕੇ ਤੇ ਉੱਥੇ ਕਤਵਾਲੀ ਲੈ ਗਏ। ਉਹ ਵੀ ਇਦਾਂ ਹੀ ਹਿਸਾਬ ਸੀ, ਕਤਵਾਲੀ। ਬਿਲਕੁਲ ਦਾਨਿਸ਼ ਨੂੰ ਬੜਿਆ ਪੁਲਿਸ ਵਾਲੇ ਨੇ ਕਹਿੰਦਾ ਦਰੋਗਾ ਸਾਹਿਬ ਕਹਿੰਦਾ ਮਾਮਾ ਮੈਂ ਐਸਐਚਓ ਜਾਂ ਦਰੋਗਾ। ਨਹੀਂ ਉਦੋਂ ਨਹੀਂ ਸੀ ਹੁੰਦਾ। ਹਾਂ ਐਸਐਚਓ ਸਿਸਟਮ ਨਹੀਂ ਸੀ ਉਦੋਂ, ਦਰੋਗੇ ਸੀ। ਨਹੀਂ ਹੁਣ ਕੋਤਵਾਲ ਸੀ, ਉਹ ਕਾਜ਼ੀ ਸੀ ਜਿਹੜੇ ਫੈਸਲੇ ਕਾਜ਼ੀ ਸੀ। ਤੇ ਫਿਰ ਦੂਸਰੀ ਗੱਲ ਇਹ ਆ, ਉਹ ਬਾਦਸ਼ਾਹ ਦੇ ਕੋਲ ਵੀ ਕਈ ਵੱਡੇ ਕੇਸ ਆਏ ਨੇ ਸੀ। ਜੀ ਉਹ ਡਾਇਰੈਕਟ ਹਾਂ ਬਾਦਸ਼ਾਹ ਤੋਂ ਹੁੰਦਾ ਸੀ। ਕਿਸੇ ਨੂੰ ਸਜ਼ਾਏ ਮੌਤ ਵੀ ਅਗਰ ਮਾਫੀ ਦੇਣੀ ਬਾਦਸ਼ਾਹ ਨੇ ਦੇਤੀ ਤੇ ਦੇਤੀ। ਹਾਂਜੀ। ਜਾਂ ਬਾਦਸ਼ਾਹ ਨੇ ਕਹਿੰਦਾ ਤਾਂ ਸਰ ਕਲਮ ਕਰ ਦਿਆ ਜਾਏ। ਹਾਂ ਮੇਰੇ ਦਾਦਾ ਜੀ ਨੂੰ ਸਾਈਕਲ ਮਿਲੀ ਸੀ ਬਾਦਸ਼ਾਹ ਸਲਾਮ ਤੋਂ ਇਨਾਮ ਦੇ ਤੌਰ ਤੇ। ਸਾਈਕਲਾਂ ਵੀ ਉਸ ਤੋਂ ਬਾਅਦ ਆਈਆਂ। ਨਹੀਂ ਭਲਾ ਉਹ ਸਾਈਕਲ ਦੂਜੀ ਸੀਗੀ। ਖੁਸ਼ ਹੋ ਕੇ ਬਾਦਸ਼ਾਹ ਉਦੋਂ ਅਸ਼ਰਫੀਆਂ ਦਿੰਦੇ ਸੀ, ਸੋਨੇ ਹੀਰੇ ਜਵਾਹਰਾਤ, ਘੋੜੇ, ਹਾਥੀ, ਸ਼ੇਰ ਗਿਫਟ ਕਰ ਦੇਣੇ। ਸਲਤਨਤ ਦਾ ਥੋੜਾ ਜਿਹਾ ਟੋਟਾ ਗਿਫਟ ਕਰ ਦੇਣਾ ਕਿ ਆ ਤੇਰੀ, ਇੱਧਰ ਤੂੰ ਹੁਕਮਰਾਨ। ਲਾਹੌਰ ਦਰੋਗੇ ਵਾਲਾ ਨਹੀਂ? ਹਾਂਜੀ ਇਹ ਦਰੋਗਾ ਸੀ, ਉਹਨੂੰ ਬਾਦਸ਼ਾਹ ਨੇ ਨਾਮ ਦਿੱਤਾ। ਉਹ ਮਿਲਿਆ ਸੀ। ਹਾਂ ਬਿਲਕੁਲ ਸਹੀ ਗੱਲ। ਯਾਰ ਦੇਖ ਲੈ ਕੈਸੀ ਗੱਲ ਸੀ, ਵੀ ਜ਼ਮੀਨਾਂ ਹੀ ਦੇਤੀਆਂ ਨਾ, ਮਹੱਲਾ ਹੀ ਦੇਤੇ, ਆ ਤੂੰ ਲੈ ਜਾ ਮਹੱਲਾ ਤੂੰ ਲੈ ਲੈ। ਅੱਜ ਉੱਥੇ 30 ਲੱਖ ਰੁਪਏ ਨਾਰਮਲ ਜਗ੍ਹਾ, 30 ਲੱਖ ਰੁਪਏ ਮਰਲਾ ਪਲਾਟ ਆ, ਜਿਹੜਾ ਉਹਨਾਂ ਨੇ ਉਦਾਂ ਹੀ ਦੇ ਦਿੱਤਾ। ਹੁਣ ਦਰੋਗੇ ਵਾਲਾ ਜਿਹੜਾ ਹੋਊਗਾ ਉਸ ਟਾਈਮ, ਲੇਕਿਨ ਉਹ ਵੀ ਵਿਚਾਰੇ ਨੇ ਕਿਹੜਾ ਵੇਚੀ ਹੋਣੀ, ਅੱਜ ਉਹਦੀ ਰੇਟ ਵਧਿਆ ਨਾ, ਉਹ ਜੀ ਉਹਨੇ ਪਈ ਰਹੀ ਹੋਣੀ ਕਿ ਮੈਂ ਕੀ ਕਰਾਂ ਇਹਨੂੰ। ਉਦੋਂ ਤਾਂ ਕਿਲੋ ਕਣਕ ਨਾਲ ਮਰਲਾ। ਹਾਂ ਸਹੀ ਗੱਲ ਆ। ਉਸਤਾਦ ਜੀ ਬਾਦਸ਼ਾਹ ਨੇ ਕਿਹੜਾ ਕੋਲੋਂ ਦੇਣੀ ਹੁੰਦੀ ਸੀਗੀ, ਬਾਦਸ਼ਾਹ ਨੂੰ ਤਾਂ ਵਲੀ ਹੁੰਦੀ ਸੀਗੀ ਆ ਕੇ ਐਨੀ ਕਰਕੇ ਹੱਡ ਧਰ ਬਿਨਾ ਖੋਈ ਹੋਈ ਆ। ਲੇਕਿਨ ਇਹ ਵੀ ਰੌਲਾ ਨਹੀਂ ਸੀ ਨਾ। ਹੁਣ ਦਰੋਗੇ ਵਾਲੇ ਨੂੰ, ਦਰੋਗੇ ਨੂੰ ਜੋ ਦੇ ਗਏ ਉਹ ਠੀਕ, 3 ਮਹੀਨੇ ਬਾਅਦ ਕੋਈ ਹੋਰ ਆਇਆ ਬਾਦਸ਼ਾਹ, ਉਹਨੇ ਸਾਰੀ ਕਾਲੀ ਤੇ ਦਰੋਗਾ ਵੀ ਗਿਆ ਵਿੱਚ, ਉਹ ਉਹਦੀ ਆ। ਉਹ ਤੇ ਹੁਣ ਦਰੋਗੇ ਦੀ ਤੇ ਉਹ ਨਹੀਂ ਦੇ ਰਹਿਣਾ ਜਿੰਨੀ ਦੇਰ ਉਹ ਬਾਦਸ਼ਾਹ ਵਾ, ਜਿਹਦਾ ਉਹ ਮਤ ਹੈ ਤਾਂ। ਹੁਣ ਅਗਲੇ ਨੇ ਅੰਗਰੇਜ਼ ਆਏ, ਉਹਨਾਂ ਨੇ ਵਿੱਚ ਹੀ ਬਾਦਸ਼ਾਹ ਵੀ ਨੱਪ ਲਿਆ। ਤੇ ਸ਼ੀਸ਼ੀ ਦਿਖਾਵੇ ਬਾਦਸ਼ਾਹ ਨੇ। ਮੈਂ ਕਹਿੰਦਾ ਉੱਥੇ ਕੱਖ ਨਹੀਂ, ਉਹ ਮੈਨੂੰ ਉਹਨੇ ਬਾਦਸ਼ਾਹ ਨੇ ਦਿੱਤੀ ਸੀ, ਉਹਨਾਂ ਨੇ ਕਿਹਾ ਉਹ ਵੀ ਅੰਦਰ ਆ, ਤੂੰ ਵੀ ਚੱਲ ਅੰਦਰ ਚੱਲ ਉਹਦੇ ਕੋਲ ਚੱਲ। ਉਹ ਨਾਂ ਉਹਦਾ ਉਹੀ ਪੈ ਗਿਆ ਦਰੋਗੇ ਵਾਲਾ। ਅੱਛਾ ਯਾਨੀ ਕਿ ਪਹਿਲੇ ਰਜਿਸਟਰੀਆਂ ਸੀ? ਨਾ ਪਹਿਲੇ ਉਹਨੇ ਹੁੰਦੀਆਂ ਸੀ ਲਿਖਤ ਪੜ੍ਹ ਸਾਰੀ ਹੁੰਦੀ ਸੀ, ਲੇਕਿਨ ਐ ਹਿਸਾਬ ਨਹੀਂ ਸੀ ਵੀ ਹੁਣ ਇੱਕ ਮਿਸਾਲ ਆ, ਬਹਾਦਰ ਸ਼ਾਹ ਜ਼ਫਰ ਨੇ ਦੇਤੀ ਕਿਸੇ ਨੂੰ ਜ਼ਮੀਨ, ਤੇ ਹੁਣ ਬਹਾਦਰ ਸ਼ਾਹ ਜ਼ਫਰ ਸਾਹਿਬ ਅਗਲੇ ਨੇ ਚੁੱਕ ਕੇ ਆਪ ਰੰਗੂਨ ਸ਼ਹਿਰ ਦੇ ਵਿੱਚ ਸਿੱਟ ਦਿੱਤੇ। ਤੇ ਬਾਦਸ਼ਾਹ ਸਾਹਿਬ ਜ਼ਫਰ ਸਾਹਿਬ ਦੱਸ ਕੇ ਜਾਣ ਵੀ 2.5 ਵਾਲੇ ਮੈਚ ਦਿੱਤੀ ਯਾਰ, ਖੋਇਓ ਨਾ। ਟਾਈਮਰ ਨਹੀਂ ਸੀ, ਪੂਰਾ ਇਲਾਕਾ ਹੁੰਦਾ ਸੀ। ਉਹੀ ਤਾਂ ਗੱਲ ਆ ਯਾਰ, ਸਾਨੂੰ ਕਿਤੇ ਦਿੱਤੀ ਹੁੰਦੀ ਸਾਡੇ ਬਾਹਰ ਜਿੱਦਾਂ ਮੇਰੇ ਦਾਦੇ ਨੂੰ ਸਾਈਕਲ ਲੈ ਕੇ ਆਓ ਗਏ, ਕਹਿੰਦੇ ਤੂੰ ਬਹਾਦਰ ਬੰਦਾ ਇੱਕੋ ਨੇ। ਉਦੋਂ ਸਾਈਕਲ ਵੀ ਕੌਡੀਆਂ ਦੇ ਭਾਅ ਸੀ। ਹਾਂਜੀ ਉਸਤਾਦ ਜੀ ਮੈਨੂੰ ਤੇ ਕੱਲ ਪਤਾ ਚੱਲਿਆ ਮੁੰਡੇ ਨੇ ਨਵੀਂ ਸਾਈਕਲ ਲਈ, 26000 ਰੁਪਏ ਦਾ ਸਾਈਕਲ। 26000 ਰੁਪਏ ਦਾ ਸਾਈਕਲ। ਇਹ ਸੋਹਰਾਬ ਦਾ ਇਹ ਬੜਾ ਸਸਤਾ ਵਾ ਹਲੇ। ਸੋਹਰਾਬ ਦਾ ਸਾਈਕਲ ਜਿਹੜਾ ਆਪਾਂ ਭਲੇ ਵਕਤ ਮੈਂ 7000 ਦਾ ਲਿਆ ਸੀ। ਉਹ ਨਹੀਂ 26000 ਦਾ। ਕਸਮ ਉਸਤਾਦ ਜੀ ਮੇਰੇ ਤੇ ਦੀਦੇ 10-8-10000 ਰੁਪਏ ਦਾ ਹੋਣਾ, ਜ਼ਿਆਦਾ ਤੋਂ ਜ਼ਿਆਦਾ। ਤੁਸੀਂ ਨਾ ਮੰਨੋ 26000 ਰੁਪਏ ਦਾ ਸਾਈਕਲ ਕਿਹੜਾ? ਉਸਤਾਦ ਜੀ ਮੈਂ ਸਾਈਕਲ ਹੀ ਲੈਣਾ, ਮੈਨੂੰ ਰੇਸਿੰਗ ਸਾਈਕਲ ਲੈ ਕੇ ਦੇ ਸਾਈਕਲ ਤੇ। ਉਹ ਬਹੁਤੇ ਮਹਿੰਗੇ ਹੀ, ਉਹ ਬਹੁਤੇ ਮਹਿੰਗੇ। ਉਹ 26000 ਦੀ ਤੇ ਮੋਟਰਸਾਈਕਲ ਆ ਜਾਂਦੀ ਚੰਗੀ ਭਲੀ। ਨਾ ਉਸਤਾਦ ਜੀ ਸੱਚੀ ਮੁੱਚੀ ਨਵੀਂ ਡੱਬਾ ਪੈਕ ਜਿਹੜੀ ਸਾਈਕਲ ਹੈ ਨਾ ਸੋਹਰਾਬ ਦੀ, ਸਾਦਾ
26000 ਹਾਲੇ ਵੀ ਆਉਂਦਾ ਸੋਹਰਾਬ ਈਗਲ ਈਗਲ ਵੀ ਹੁੰਦੀ ਸੀ ਹਾਂ ਈਗਲ ਦੇ ਸਾਈਕਲ ਚਾਈਨਾ ਜਿਹੜਾ ਸਾਈਕਲ ਸੀ ਤੇ ਲਾਈਟ ਲੱਗੀ ਹੋਈ ਸੀ ਫਿਨਿਕਸ ਹਾਂ ਉਹ ਚਾਈਨਾ ਦਾ ਉਹ ਜ਼ਿਆਦਾ ਮਹਿੰਗਾ ਸੀ ਹਾਂਜੀ ਹਾਂ ਚਾਈਨਾ ਦਾ ਜਿੱਥੇ ਹਵਾ ਘਰ ਜਿਹੜੀ ਪੰਪ ਲਾਉਣਾ ਨਾਲੋਂ ਪਤਾ ਚੁੱਕ ਅੱਛਾ ਉਹਦੀ ਜਿਹੜੀ ਲਾਈਟ ਭਲਾ ਕਿੱਦਾਂ ਚੱਲਦੀ ਸੀ ਉੱਥੇ ਲੋ ਇੱਧਰ ਪਿੱਛੇ ਲੱਗਾ ਹੋਇਆ ਮਟਕਣਾ ਜਿਹਾ ਗੱਡੀ ਸੀਟ ਦੇ ਥੱਲੇ ਆ ਫੇਰ ਉੱਥੋਂ ਇੱਕ ਘੁਮਾ ਦੋ ਸ਼ਾਇਦ ਉਹਨੇ ਨਹੀਂ ਉਹ ਚਲੋ ਤੁਸੀਂ ਦੱਸ ਦਿਓ। ਰਫਤਾਰ ਨਾਲ ਅੱਗੋਂ ਚੱਲਦੀ ਸੀ ਮਰੇ ਉਹ ਟਾਇਰ ਦੇ ਨਾਲ ਇੱਕ ਚੀਜ਼ ਘੁੰਮਦੀ ਸੀ ਤੂੰ ਜਿੰਨੀ ਤੇਜ਼ ਜਾਣਾ ਉਨੀ ਤੇਜ਼ ਲਾਈਟ ਬਲਦੀ ਸੀ ਇਹ ਤਾਂ ਫਿਰ ਜਨਰਲ ਨੌਲੇਜ ਦਾ ਸਵਾਲ ਹੈ ਹਾਂ ਜਨਰਲ ਨੌਲੇਜ ਸੀਟ ਦੇ ਥੱਲੇ ਨਹੀਂ ਮਟਕਾ ਜਿਹਾ ਲੱਗਾ ਹੁੰਦਾ ਹੈਗਾ ਉਹ ਬੈਟਰੀ ਟੈਪ ਛੋਟਾ ਲੱਡੂ ਜਿਹਾ ਲੱਗਾ ਹੁੰਦਾ ਸੀ ਨਹੀਂ ਨਹੀਂ ਬੈਟਰੀ ਬੂਟਰੀ ਕੁਝ ਨਹੀਂ ਸੀ ਹੁੰਦੀ ਉਹ ਨਾ ਮੈਨੂਅਲ ਚੱਲਦਾ ਸੀ ਯਾਨੀ ਉਹਦੇ ਜਿਹੜਾ ਸੀ ਨਾ ਚੱਕੇ ਦੇ ਨਾਲ ਇੱਕ ਰੂਲਾ ਜਿਹਾ ਸੀ ਉਹ ਘੁੰਮਦਾ ਸੀ ਨਾਲ ਫਿਰ ਬਿਜਲੀ ਪੈਦਾ ਹੁੰਦੀ ਸੀ ਤੇ ਉਹ ਮੱਧਮ ਜੇ ਉਧਰ ਨਜ਼ਰ ਨੂੰ ਉਧਰ ਕੁਝ ਨਹੀਂ ਸੀ ਆਉਂਦਾ ਬਸ ਉਹ ਲਾਂਤੀ ਸੀ ਆਹੋ ਐਵੇਂ ਸ਼ੌਕ ਹੀ ਸੀ ਜਦੋਂ ਮੁਸਲਿਮ ਕਮਰਸ਼ੀਅਲ ਬੈਂਕ ਆਇਆ ਹੈ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਸਭ ਤੋਂ ਪਹਿਲੇ ਹੱਥ ਵਾਲਾ ਪੱਕਾ ਕਿਸਾਨ ਦਿੱਤਾ ਵਾ ਪਹਿਲਾ ਲੋਨ 5 ਰੁਪਏ ਮੁਸਲਿਮ ਕਮਰਸ਼ੀਅਲ ਬੈਂਕ ਨੇ ਦਿੱਤਾ ਵਾ ਹੱਥ ਵਾਲੇ ਪੱਕੇ ਦੀ ਪਹਿਲੀ ਕਿਸ਼ਤ ਜਿਹੜੀ ਸੀ 70 ਪੈਸੇ ਸੀਗੀ ਇਹਦੇ ਨਾਲ ਕਰ ਲਾ ਤੂੰ ਗੱਲਾਂ ਉਸਤਾਦ ਜੀ ਰੰਗੀਲੇ ਬਾਦਸ਼ਾਹ ਨੂੰ ਜਾਣਦੇ ਅੱਲਾ ਹਾਂ ਉਹਦਾ ਨਾਂ ਸੀ ਨਾਮ ਉਹਦਾ ਬੜਾ ਟੈਟ ਨਾਂ ਬੜਾ ਨਾਂ ਉਹਦਾ ਸੀ ਲੇਕਿਨ ਉਹ ਕਹਿੰਦੇ ਸੀ ਰੰਗੀਲਾ ਉਹਦੀਆਂ ਹਰਕਤਾਂ ਦੀ ਵਜ੍ਹਾ ਤੋਂ ਨਾਂ ਪਿਆ ਸੀ ਕਿਹਦੀ ਦੋ ਰੰਗੀਲੇ ਨਹੀਂ ਉਹ ਉਸਤਾਦ ਜੀ ਉਹ ਕਿਤੇ ਬੁੱਢੀਆਂ ਪਤਾ ਵਾਲੇ ਨਹੀਂ ਕੱਪੜੇ ਸ਼ਹਿਨਸ਼ਾਹ ਪਤਾ ਨਹੀਂ ਕੀ ਉਹਦਾ ਨਾਂ ਸੀ ਸ਼ਾਹ ਅਹਿਮਦ ਰੰਗੀਲਾ ਸ਼ਾਹ ਅਹਿਮਦ ਕਿਸੇ ਕਿਤੇ ਦੇ ਸੀ ਭਾਜੀ ਸ਼ਾਹ ਅਹਿਮਦ ਖਾਨ ਹਾਂਜੀ ਉਸਤਾਦ ਜੀ ਉਹ ਵਿੱਚ ਬੁੱਢੀਆਂ ਵਾਲੇ ਕੱਪੜੇ ਵੀ ਪਾ ਕੇ ਆ ਜਾਂਦਾ ਭਾਜੀ ਉਹ ਬਹੁਤ ਐਟਮਾ ਕਰਦਾ ਸੀ ਉਹ ਬਹੁਤ ਐਟਮਾ ਇਹਨਾਂ ਦੇ ਵਿੱਚੋਂ ਗੁਜ਼ਰਿਆ ਉਹ ਮਾਰਾ ਟੈਪ ਵੀ ਹਾਂ ਬਹੁਤ ਐਟਮਾ ਕਰਦਾ ਸੀ ਉਹ ਹਾਂ। ਔਰਤਾਂ ਵਾਲੇ ਕੱਪੜੇ ਪਾ ਕੇ ਫਿਰ ਰਿਹਾ ਬਾਦਸ਼ਾਹ ਹਾਂ ਬਾਦਸ਼ਾਹ ਸੀ ਯਾਰ ਹੱਤੇ ਦ ਆ ਜਿੱਪੀ ਪਾਈ ਹਾਂ ਕਸਮੇ ਭਈ ਉਹਨਾਂ ਉਸਤਾਦ ਜੀ ਲੇਕਿਨ ਇੱਕ ਹੱਤੇ ਦ ਚੁੰਗਾ ਵੀ ਜਿੱਤ ਕੇ ਮਿੱਟਾ ਜੀ ਹਾਂ ਲੜਦਾ ਵੀ ਸੀ ਹੱਤੇ ਦ ਹੱਤੇ ਕੀ ਪਤਾ ਵਾਕਈ ਉਹਦੇ ਅਜੀਬੋ ਗਰੀਬ ਫੈਸਲੇ ਦੀ ਉਹ ਕਹਿੰਦਾ ਮੈਂ ਚਾਹੁੰਦਾ ਵਾ ਕਿ ਖੁਸ਼ੀਆਂ ਹੋਣ ਉਹ ਲੜਾਈ ਲੜਾਈ ਨਹੀਂ ਸੀ ਉਹ ਕਹਿੰਦਾ ਸੀ ਵੀ ਇੱਕ ਅਯਾਸ਼ੀ ਟੈਪ ਨਜ਼ਾਰਾ ਆ ਬਸ ਯਾਰ ਜ਼ਰਾ ਮौज ਕਰੋ ਬਸ ਹਾਂ ਉਹ ਮਜ਼ੇ ਵੀ ਮौज ਕਰੋ ਕੋਈ ਚੱਕਰ ਨਹੀਂ ਉਹ ਜੰਗਾ ਜੁਗਲਾ ਨਹੀਂ ਨਾ ਵਿਚਾਰਾ ਹਾਂ ਖੂ ਵਾਲਾ ਹੋਣਾ ਜਿਹੜੀ ਜੰਗ ਸਿਰ ਤੇ ਪੈ ਗਈ ਉਹ ਫਿਰ ਉਹਨੇ ਲੜੀ ਵੀ ਹੈ ਤੇ ਲੜੀ ਵਿਚਾਰੇ ਕਦੋਂ ਚੇਲਾ ਪੈ ਜੋ ਇਹਨਾਂ ਨੂੰ ਜ਼ਰਾ ਤੂੰ ਅਗਲੇ ਅੱਗੋਂ ਪਿਛੇ ਵੀ ਫੀਲ ਕਰਦੇ ਹੋ ਯਾਰ ਇਹਨਾਂ ਨਾਲ ਲੜਨਾ ਯਾਰ ਇਹ ਮੂਰਤਾਂ ਨਾਲ ਚਲੋ ਚੱਲ ਗਏ ਯਾਰ ਜਿਹੜਾ ਕੱਲਾ ਬਾਦਸ਼ਾਹ ਨਹੀਂ ਮੂਰਤ ਬਾਦਸ਼ਾਹ ਇਦਾਂ ਦਾ ਸੀ ਬਾਕੀ ਉਹਦੇ ਸਾਰੇ ਉਹ ਸਹੀ ਲੇਕਿਨ ਉਸਤਾਦ ਜੀ ਚਲੋ ਹੈਡੀ ਇਹ ਜੀ ਬੜੀ ਲੰਮੀ ਉਹਨਾਂ ਨੇ ਹਕੂਮਤ ਕੀਤੀ ਬਹੁਤ ਜ਼ਿਆਦਾ ਇਸ ਦੌਰਾਨ ਮਤਲਬ ਕਿੰਨੇ ਸਾਲ ਕੀਤੀ ਤਕਰੀਬਨ 60 70 ਸਾਲ ਦਾ ਦੌਰਾਨੀਆ ਕੱਲਾ ਉਹਨਾਂ ਦਾ ਵਾ ਰੰਗੀਲਾ ਯਾਨੀ ਸਾਹਿਬ ਜਿਹੜੇ ਸਾਰੇ ਬਾਦਸ਼ਾਹ ਗੁਜ਼ਰੇ ਨੇ ਤਕਰੀਬਨ 300-400 ਸਾਲ ਇਹਨਾਂ ਦਾ 700 ਸਾਲ ਤੱਕ ਮੁਗਲਿਆ ਖਾਨਦਾਨ ਦਾ ਉਸਤਾਦ ਜੀ ਉਨੀ ਦੇਰ ਚ ਕੋਈ ਆ ਕੇ ਕਿਸੇ ਨੇ ਯਾਨੀ 6 ਸਦੀਆਂ ਹਾਂਜੀ। ਇਹਨਾਂ ਦੀ ਹਕੂਮਤ ਰਹੀ ਉਸਤਾਦ ਜੀ ਉਹਨੇ ਜਦੋਂ ਔਰ ਉਸ ਦੌਰਾਨ ਇਹ ਆਪਣੇ ਹਿਫਾਜ਼ਤ ਵੀ ਕਰਦੇ ਰਹੇ ਆ ਸਾਰਾ ਹਿਸਾਬ ਕਿਤਾਬ ਕਰਦੇ ਕਿਲੇ ਕੁਲੇ ਤਾਂ ਹੀ ਬਣਦੇ ਸੀ ਕਿ ਹਿਫਾਜ਼ਤ ਨਾਲ ਇਹ ਹਮਲਾ ਹੋਵੇ ਹਾਂ ਉਸਤਾਦ ਜੀ ਇਹ ਦਰਵਾਜ਼ੇ 20-20 ਫੁੱਟ ਚੌੜੇ ਬਣਾਉਂਦੇ ਸੀ ਲੇਕਿਨ ਵਿੱਚ ਕਈ ਬਾਦਸ਼ਾਹ ਜਿਹੜੇ ਐਸੇ ਬਾਦਸ਼ਾਹ। ਸ਼ਰੀਫੁਲ ਨਫਸ ਆ ਜਾਂਦੇ ਸੀ ਕਈ ਬਾਦਸ਼ਾਹ ਹਾਂਜੀ ਕਈ ਵਿੱਚ ਦੂਜੇ ਵੀ ਆ ਗਏ ਨੇ ਯਾਸ਼ ਟੈਪ ਵੀ ਹਾਂਜੀ ਜ਼ਿਆਦਾਤਰ ਜਿਹੜੇ ਸ਼ੁਰੂ ਵਾਲੇ ਬਾਦਸ਼ਾਹ ਸੀ ਉਹ ਨੇਕ ਸੀ ਹਾਂ ਨਮਾਜ਼ੀ ਪੂਰੇ ਹਾਂ। ਸਲਾਮ ਦੇ ਉੱਤੇ ਅਮਲ ਕਰਦੇ ਅਕਬਰ ਬਾਦਸ਼ਾਹ ਦੂਸਰਾ ਬਾਦਸ਼ਾਹ ਸੀ ਹਾਂਜੀ। ਅਕਬਰ ਤੋਂ ਪਹਿਲੇ ਕਾਇਆ ਸੀ ਪਤਾ ਨਹੀਂ ਔਰੰਗਜ਼ੇਬ ਕੇ ਕਿਹੜੇ ਇਸ ਤਰ੍ਹਾਂ ਦਾ ਹਮਾਇੂ ਟਾਈਪ ਕੋਈ ਹੋਣਾ ਹਾਂ ਉਹ ਫਿਰ ਆਸਤਾ ਬਾਦਸ਼ਾਹਾਂ ਨੂੰ ਵੀ ਰੰਗਬਾਜ਼ੀ ਦੇ ਪੈਰ ਪੈ ਗਿਆ ਨਾ ਹਾਂ ਫਿਰ ਫਿਰ ਕੰਮ ਖਰਾਬ ਫਿਰ ਐਂਡ ਫਿਰ ਅੰਗਰੇਜ਼ਾਂ ਨੇ ਆ ਕੇ ਕੀਤਾ ਨਹੀਂ ਵਿੱਚ ਇਦਾਂ ਵੀ ਹੋਇਆ ਕਿ ਇਹਨਾਂ ਕਿਸੇ ਨੇ ਖੋਹ ਲਿਆ ਇਹਨਾਂ ਨੇ ਫਿਰ ਆ ਕੇ ਖੋਹ ਲਿਆ ਇੰਜ ਵੀ ਹੁੰਦਾ ਰਿਹਾ ਕਾਫੀ ਕੁਝ ਹਾਂਜੀ ਸਿਸਟਮ ਲੇਕਿਨ ਉਹਦੇ ਜਿਹੜਾ ਦਰੌਨੀਆਂ ਦੇਖੋ ਉਹਦਾ ਹੀ ਲੰਬਾ ਰਿਹਾ ਵਿਚਾਰੇ ਦਾ ਮੂਰ ਟੈਪ ਦਾ ਕਿਉਂਕਿ ਉਹਨੇ ਕਿਸੇ ਨੂੰ ਕਿਹਾ ਹੀ ਕੁਝ ਨਹੀਂ ਬਹਾਦਰ ਸ਼ਾਹ ਜ਼ਫਰ ਦਾ ਵੀ ਦੌਰ ਜਿਹੜਾ ਨਾ ਉਹ ਵੀ ਸ਼ਾਇਰਾਨਾ ਦੌਰ ਸੀ ਉਹ ਵੀ ਨਿਜ਼ਾਮ ਅੱਛਾ ਸੀ ਉਹਨੇ ਕੋਈ ਗੌਰ ਹੀ ਨਹੀਂ ਕੀਤਾ ਅੰਗਰੇਜ਼ ਆਏ ਆਰਾਮ ਨਾਲ ਫੜ ਕੇ ਉਹਨੂੰ ਲੈ ਗਏ ਅੰਗਰੇਜ਼ਾਂ ਨੂੰ ਪਤਾ ਚੱਲ ਗਿਆ ਸੀ ਕਿ ਇਹਨੂੰ ਫੜਨਾ ਆਸਾਨ ਆ ਹਾਂ ਮੈਂ ਫਨਕਾਰ ਤਬੀਅਤ ਇਹਨੂੰ ਦੋ ਅੱਛੀਆਂ ਗਜ਼ਲਾਂ ਸੁਣਾਉਣੀਆਂ ਇਹਨੇ ਸਰੈਂਡਰ ਕਰ ਦੇਣਾ ਲੇਕਿਨ ਜਦੋਂ ਆ ਨਬੀਲਾ ਜੀ ਨੂੰ ਜਿਹੜੇ ਤੁਸੀਂ ਦੱਸਿਆ ਨਾ ਗੀਲਾ ਜੀ ਨੂੰ ਫੜਨਾ ਹੁੰਦਾ ਸੀ ਅੰਗਰੇਜ਼ ਇੰਜ ਕਰਕੇ ਹਲਕਾ ਉਹ ਨਬੀਲਾ ਨਹੀਂ ਓਏ ਰੰਗੀਲਾ ਉਹਦਾ ਨਾਂ ਸੀ ਵੈਸੇ ਹੀ ਰੰਗੀਲਾ ਜੀ ਨੇ ਇੰਜ ਕਰਕੇ ਗਾਣਾ ਦਾ ਸ਼ਾਹ ਕੋਈ ਉਹਦਾ ਨਾਂ ਸੀ ਸ਼ਾਹ ਰਿਮਲ ਮੁਗਲ ਸ਼ਾਹ ਅਹਿਮਦ ਨੂੰ ਉਹ ਸ਼ਾਹ ਰਿਮਲ ਮੁਗਲ ਨਹੀਂ ਵੀ ਜਦੋਂ ਇੰਜ ਕਰਕੇ ਫੜਨਾ ਆਏ ਅੰਗਰੇਜ਼ ਤੇ ਗਾਣਾ ਦਿਖਾਇਆ ਵਾ ਤੇ ਬਾਦਸ਼ਾਹ ਜਿਹੜੇ ਕੋਲੋਂ ਸੀ ਅੰਗਰੇਜ਼ ਉਹ ਵੀ ਸੁੱਟ ਕੇ ਆਉ ਗਏ ਲਓ ਜੀ ਭਾਈ ਬਾਦਸ਼ਾਹ ਚੁੱਕ ਲਿਆ ਸਾਨੂੰ ਸਰ ਜੀ ਤਕਰੀਬਨ ਉਹਨੇ 30 ਕੁ ਸਾਲ ਹਕੂਮਤ ਕੀਤੀ ਤੇ ਦਰਬਾਰ ਦੇ ਵਿੱਚ ਮੌਸੀਕੀ ਸ਼ਾਇਰੀ ਹਾਏ ਹਾਏ ਰਕਸ ਫਨਕਾਰ ਦੀ ਗੱਲ ਕਰ ਰਹੇ ਸੀ ਹਾਂ ਇਹ ਆਗਾਜ਼ ਉਹਨੇ ਕੀਤਾ ਹਾਂ ਰਕਸ ਟੈਪ ਉਹ ਇਸ ਤੋਂ ਕਰਾਉਂਦਾ ਸੀ ਕਿ ਯਾਰ ਦੋ ਗਾਣੇ ਇਹਨਾਂ ਦੇ ਦੇਖਾਂਗੇ ਤੀਜੇ ਮੈਂ ਆਪ ਕਰੂੰਗਾ ਇੰਜ ਕਰਕੇ ਉਹਦੇ ਤੇ ਫਿਰ ਨਾਦਰ ਸ਼ਾਹ ਸੀਗਾ ਇਰਾਨ ਦਾ ਉਹਨੇ ਸਾਜੀ ਹਮਲਾ ਕੀਤਾ ਹਾਏ ਹਾਏ ਮਾੜਾ ਕੀਤਾ ਉਹਨੇ ਕਿਹਾ ਫੜ ਲਓ ਜ਼ਰਾਡੇ ਉੱਥੇ ਹਮਲਾ ਨਹੀਂ ਸੀ ਕਰਦਾ ਵਿਚਾਰੇ ਤੇ ਹੁਣ ਤਾਂ ਉਹਨੇ ਵੈਸੇ ਕਿਹਾ ਇਹ ਠੀਕ ਹੈ ਇਹਨੂੰ ਪੜੋ ਉਹਨੇ ਹਮਲਾ ਉਹਦੇ ਤੇ ਉਹਦੀ ਸਲਤਨਤ ਆਸਤੇ ਨਹੀਂ ਕੀਤਾ ਉਹਨੇ ਉਹਦੇ ਅੰਦਾਜ਼ ਤੋਂ ਚਾਮਕਾ ਬਣ ਕੇ ਕੀਤਾ ਨਹੀਂ ਉਹ ਨਾਦਰ ਸ਼ਾਹ ਜ਼ਫਰ ਗਿਆ ਵਾ
ਉਹਨੇ ਉਹਨੂੰ ਮੈਸੇਜ ਕੀਤਾ ਪਹਿਲੇ, ਉਹ ਜਿਹੜਾ ਨਹੀਂ ਇੰਜ ਭੇਜਦੇ ਆ ਕਰਕੇ, ਉਹਨੇ ਭੇਜਿਆ ਬਾਅਦ ਚ, ਉਹਨੇ ਕਿਹਾ ਤੂੰ ਆਉਣਾ ਵਾ ਜਾਂ ਮੈਂ ਫਿਰ ਫੌਜ ਭੇਜਾਂ। ਉਹਨੇ ਆਪ ਪੜਿਆ ਨਹੀਂ ਕਿ ਮੇਰਾ ਪਰਸਨਲ ਹੈਗਾ ਵਾ। ਨਹੀਂ ਯਾਰ, ਉਹਨੂੰ ਉਹ ਫੌਜੀ ਉਹਨੇ ਹਮਲਾ ਕੀਤਾ ਵਾ, ਉਹ ਆ ਕੇ ਸਿਰਫ ਉਹਨੂੰ ਬਾਦਸ਼ਾਹ ਨੂੰ ਭਾਗ ਕੇ ਲੈ ਕੇ ਇਕੱਲੇ ਨੂੰ। 3 ਦਿਨ ਬਾਅਦ ਬਾਦਸ਼ਾਹ ਛੱਡਿਆ ਉਹਨਾਂ ਨੇ, ਵਾਪਸ ਆ ਕੇ ਕਹਿੰਦਾ ਦੁਆਵਾਂ ਦਿਓ ਮੈਨੂੰ, ਮੈਂ ਤੁਹਾਨੂੰ ਬਚਾ ਲਿਆ ਸਾਰਿਆਂ ਨੂੰ। ਤੇਰੇ ਘੜੇ ਦੀ ਮੱਛੀ ਗਾਣਾ ਕਰਕੇ ਇੰਜ ਕਰਕੇ ਪੂਰੀ ਫੌਜ ਹੀ, ਤੇ ਇਧਰੋਂ ਬਾਦਸ਼ਾਹ ਦੀ ਫੌਜ ਉੱਠੀ ਤੇ ਕਹਿੰਦਾ ਬਹਿ ਜਾਓ, ਮੇਰੇ ਇਕੱਲੇ ਨਾਲ ਲੜਨ ਆਇਆ, ਬਹਿ ਜਾਓ। ਮੈਂ ਆਪ ਗੱਲ ਕਰਦਾ ਵਾ ਯਾਰ ਕੀ ਵੀ ਉਹ ਫਨਕਾਰ ਦੇ ਨਾ ਸਭ ਤੋਂ ਲੰਬਾ ਅਰਸਾ ਕੱਢ ਗਿਆ ਵੀ ਉਹਨੇ ਕਿੰਨੇ ਲੜਨਾ ਉਹ ਯਾਰ ਫਨਕਾਰ ਨਹੀਂ, ਮਤਲਬ ਉਹਦੀ ਤਬੀਅਤ ਸੀ ਮੀਡੀਆ ਟੈਪ, ਉਹ ਆਪਣੇ ਦੋ ਮਤਲਬ ਉਹਦਾ ਵਸ ਨਹੀਂ ਚੱਲਦਾ। ਅੱਜ ਦੇ ਦੌਰ 'ਚ ਉਦੋਂ ਰੀਲਾਂ ਹੁੰਦੀਆਂ ਤੇ ਸਭ ਤੋਂ ਬਹੁਤੀ ਦਿਲ ਕਰੇ ਟਿਕਟੌਕ ਭਰਿਆ ਹੁੰਦਾ, ਬਾਦਸ਼ਾਹ ਦੇ ਟਿਕਟੌਕ ਭਰਿਆ ਹੁੰਦਾ। ਬਾਹਰ ਬਿਲੂ ਟੀਕਾ ਵਾਲਾ ਅਕਾਊਂਟ ਉਹਦਾ ਹੁਣ। ਜਿਹੜਾ ਨਾਲ ਨਾਲ ਵੀ ਕੱਟਿਆ ਹੋਣਾ ਸੀ ਉਹ ਆਪਣੇ ਦੋਸਤ ਆਜੀ ਮੌਸੀਕਾਰ ਜਿਹੜੇ ਉਹਨੇ ਦਰਬਾਰ 'ਚ ਰੱਖੇ ਸੀ, ਉਹਨਾਂ ਦਾ ਸ਼ਾਗਿਰਦ ਹੋ ਗਿਆ ਸੀ ਕਿ ਮੈਨੂੰ ਵੀ ਜਾ ਸਿਖਾਓ। ਕਿਉਂ? ਹਾਂ ਹਾਂਜੀ ਕੈਸੀ ਗੱਲ ਆ? ਹਾਂਜੀ, ਨਹੀਂ ਮੌਸੀਕੀ ਸਾਰਿਆਂ ਨੇ ਸੁਣੀ, ਉਹ ਬਾਅਦ 'ਚ ਉਹਦੇ ਇਹ ਇਹਨਾਂ ਦੇ ਖੂਨ ਦੇ ਵਿੱਚ ਸੀ ਹਿਸਾਬ ਕਿਤਾਬ। ਪੂਰੀ ਕਿਸਮਤ ਪੂਰੀ ਸੀ। ਹਾਂ, ਕਹਿੰਦੇ ਪਟਾਕਾ ਸੁਰ ਦੇ ਨਾਲ ਇਹਨਾਂ ਦਾ ਤਲਕ ਸੀ, ਤੇ ਅਕਬਰ ਬਾਦਸ਼ਾਹ ਵੀ ਸੁਣਦਾ ਰਿਹਾ, ਤਾਨਸੇਨ ਸਾਹਿਬ ਨੂੰ ਬੁਲਾ ਕੇ ਸੁਣਦਾ ਰਿਹਾ ਅਕਬਰ। ਲੈ ਵੀ ਕਦੀ ਮੇਰੇ ਕੋਲ ਖਾ ਲਓ, ਬਾਦਸ਼ਾਹ ਘੋੜੇ ਤੇ ਨਹੀਂ ਬੈਠਾ ਹੋਣਾ। ਬੜੀਆਂ ਬੜੀਆਂ ਬਾਈਆਂ ਸੁਣੀਆਂ ਇਹਨਾਂ ਨੇ ਬੁਲਾ ਕੇ, ਔਰਤਾਂ ਗਵਈਏ। ਇਸ ਤੋਂ ਹੀ ਬੁਲਾਉਂਦਾ ਰਿਹਾ ਨਾ ਕਿ ਯਾਰ ਉਸ ਤੋਂ ਬਾਅਦ ਮੈਂ ਵੀ ਕਰਨਾ ਵਾ। ਮੇਦੀ ਸਾਹਿਬ ਦਾ ਇੰਟਰਵਿਊ ਸੁਣੋ, ਕਹਿੰਦੇ ਸਾਡੇ ਵੱਡੇ ਜਿਹੜੇ ਨਾ ਬਾਦਸ਼ਾਹ ਦੇ ਦਰਬਾਰਾਂ ਦੇ ਵਿੱਚ ਗਾਉਂਦੇ ਰਹੇ। ਹਾਂਜੀ, ਲੇਕਿਨ ਐਦਾਂ ਦਾ ਬਾਦਸ਼ਾਹ ਕੋਈ ਵੀ ਨਹੀਂ ਸੀ ਹੈ ਕਿੱਦਾਂ ਦਾ ਕਿ ਉੱਠ ਕੇ ਆਪ ਨੱਚਣ ਲੱਗ ਜਾਣਾ। ਨਹੀਂ ਯਾਰ, ਉਹਨੇ ਕਿਹਾ ਮੈਂ ਵੀ ਇਨਸਾਨ ਆ ਯਾਰ, ਸਾਡਾ ਵੀ ਦਿਲ ਕਰ। ਹਾਂ, ਉਦੋਂ ਇਹ ਗਵਈਏ ਗਾਉਂਦੇ ਹੁੰਦੇ ਸੀ ਵੀ ਕੀ ਇੰਜ ਤੇ ਕਰਦੇ ਖਾਨ ਸਾਹਿਬ ਗਾਉਂਦੇ ਹੁੰਦੇ ਸੀ ਤੇ ਮੁਗਲ ਸੁਣਦੇ ਹੁੰਦੇ ਸੀ। ਸਾਜੀ ਹੁਣ ਮੁਗਲ ਗਾ ਰਹੇ ਹੁੰਦੇ, ਖਾਨ ਸਾਹਿਬ ਸੁਣ ਰਹੇ ਹੁੰਦੇ। ਭਾਈ ਕੀ ਮਜ਼ਾ ਆਵੇ ਕਿ ਉਹੀ ਬਾਦਸ਼ਾਹ ਕਹਿੰਦਾ ਰਕਸ ਪੇਸ਼ ਕੀਤਾ ਜਾਏਗਾ ਮੇਰਾ। ਹਾਂ ਆਪੇ ਹੀ, ਆਹੋ। ਯਾਰ ਉਹਨੂੰ ਤੁਸੀਂ ਫੈਸ਼ਨ ਵੀ ਕਹਿ ਸਕਦੇ ਹੋ ਉਸਤਾਦ ਜੀ, ਜੇ ਉਹ ਕੁੜੀਆਂ ਵਾਲੇ ਕੀ ਪਤਾ ਉਹਦਾ ਫੈਸ਼ਨ ਸੈਂਸ ਹੋਵੇ। हाँ, बात ना जी। लो जी, आपकी खिदमत के लिए रक्कासा पेश होने लगा मैं। बड़ा आप ही ਇੱਕ ਉਸਤਾਦ ਜੀ ਬਾਦਸ਼ਾਹ ਦੁਨੀਆ ਤੇ ਐਸਾ ਆਇਆ ਜਿਹੜਾ ਚੋਰ ਸੀ। लो ਉਹ ਚੋਰ, ਉਹ ਬਾਦਸ਼ਾਹ ਹੁਣ ਬਾਦਸ਼ਾਹ ਫੈਸਲਾ ਕਰੋ ਪਾਇਆ ਤੂੰ ਤੇ ਆਪ ਚੋਰ ਆ। ਸੱਚੀ ਮੁੱਚੀ ਉਸਤਾਦ ਜੀ ਉਹ ਪਹਿਲੇ ਜੇਲ੍ਹ 'ਚ ਗਿਆ, ਉਹਨੇ ਉੱਥੇ ਚੋਰਾਂ ਕੋਲੋਂ ਚੋਰੀ ਸਿੱਖੀ, ਫਿਰ ਇੱਕ ਦੂਸਰੇ ਮੁਲਕ ਦੇ ਬਾਦਸ਼ਾਹ ਕੋਲ ਗਿਆ ਮਿਲਣ, ਉਸੇ ਘੜੀ ਚੁੱਕ ਲਿਆ। ਉਹ ਯਾਰ ਕਿਹੜਾ ਵਾ? ਸੱਚੀ ਮੁੱਚੀ ਉਸਤਾਦ ਜੀ ਤਾਰੀਖ 'ਚ ਗੁਜ਼ਰਿਆ ਵਾ ਅਲੈਗਜ਼ੈਂਡਰ ਕੇ ਇਦਾਂ ਦਾ ਕੋਈ। मैं तेन दस ਇਹਦਾ ਰੌਲਾ ਕੀ ਹੁੰਦਾ, ਉਹ ਇਹ ਨਾ ਇੱਕ ਬਿਮਾਰੀ ਹੁੰਦੀ ਹੈ। ਤੁਸੀਂ ਦੱਸਿਆ ਜੀ ਆਦਤ ਆਦਤ ਨਹੀਂ, ਮੈਂਟਲੀ ਬਿਮਾਰੀ ਹੁੰਦੀ ਹੈ ਇੱਕ, ਇਹਦਾ ਇੱਕ ਨਾਮ ਆ। ਫੋਬੀਆ। ਹਾਂ, ਫੋਬੀਆ ਟਾਈਪ ਕਹਿ ਲਾ। ਇਹਦੇ 'ਚ ਤੂੰ ਕਰੋੜਾਪਤੀ ਵੀ ਹੈ ਨਾ, ਇਹ ਇੱਕ ਬਿਮਾਰੀ ਹੁੰਦੀ ਹੈ, ਤੂੰ ਚੁੱਕ ਲੈਣੇ ਪਏ, ਹਾਂਜੀ ਘੜੀ ਚੁੱਕ ਲੈਣੀ, ਪੈਸੇ ਚੁੱਕ ਲੈਣੇ ਆ। ਡਰ ਨਹੀਂ ਲੱਗਦਾ? ਯਾਰ ਬਿਮਾਰੀ ਹੈ, ਬਿਮਾਰ ਅਜ਼ੀਨੀ ਪ੍ਰੋਬਲਮ ਹੁੰਦੀ ਹੈ। ਇਰਾਦਾ ਤਾਂ ਨਹੀਂ ਕਰਦੇ, ਉਹਨਾਂ ਦੀ ਜੇਬ 'ਚ ਉਹਦੇ ਨਾਲ ਬਹੁਤੇ ਹੁੰਦੇ ਆ, ਕਮਾ ਵੀ ਰਹੇ ਹੁੰਦੇ ਆ। ਉਹ ਦੇਖ ਨਾ ਬਾਦਸ਼ਾਹ ਵਾ, ਤੁਸੀਂ ਹਰਕਤਾਂ ਚੈੱਕ ਕਰ, ਹਰਕਤਾਂ ਕੈਸੀਆਂ? ਅਗਲੇ ਬਾਦਸ਼ਾਹ ਦੀ ਘੜੀ ਲਾ ਲਿਆ। 40 ਰੁਪਏ ਵਾਲੀ ਚੀਜ਼ ਚੁੱਕ ਲਈ। ਉਹਦਾ ਨਾਮ ਕਿਸੇ ਚੋਰੂਦੀਨ ਸਦੀਕੀ। ਨਹੀਂ, ਉਹਦਾ ਨਾਂ ਸੀਗਾ ਕੈਲੀਗੋਲਾ। ਆ ਲੈ, ਸਾਥੀ ਉਹ ਦਰਬਾਰ 'ਚ ਗਿਆ, ਕੈਲੀਗੋਲਾ ਬੇਗੀ। ਉਹ ਤੋਂ ਕਿਸੇ ਦੀ ਤਲਵਾਰ ਲੈ ਆਇਆ, ਕਿਸੇ ਦੀ ਘੜੀ ਲੈ ਆਇਆ, ਲੈ ਨਿੱਕੇ ਬੱਚੇ ਦੀ ਉਹ ਸਾਈਕਲ। ਸਿਗਰਟ ਲਾ ਕੇ ਲੈਟਰ ਨਹੀਂ ਸੀ ਵਾਪਸ ਕਰਦਾ, ਉਹ ਇੰਜ ਦਾ ਸੀ। ਉਹਦੇ ਕੋਲ ਸਲਾਮ ਨਹੀਂ ਸੀ ਲੈਂਦਾ, ਮੇਰੇ ਅੰਗੂਠੀ ਲਾ ਲੈਣੀ ਮੇਰੀ। ਉਹ ਕਹਿੰਦਾ ਯਾਰ ਹੱਦ ਦੇ ਅਦਬ, ਸਿਗਰਟ ਲਵਾਇਆ ਜਾਏ ਤੇ ਉਹ ਕਹਿੰਦੇ ਓਏ ਪਰੇ ਕਰ, ਇੰਜ ਲਾਉਂਦੇ ਸਿਗਰਟ। ਉਸ ਬਾਦਸ਼ਾਹ ਨੇ ਜੱਫੀ ਪਾਉਂਦਾ ਨਹੀਂ, ਹੱਥ ਰੱਖ ਕੇ ਪਤੇ ਬਾਦਸ਼ਾਹ ਆ ਜਾ ਮੇਰੇ ਹੱਥ ਪਾ ਲੈਣਾ ਵਾ। ਇੱਕ ਬਾਦਸ਼ਾਹ ਕੋਲ ਉਸਤਾਦ ਜੀ ਉਹਨੇ ਲੋਕਾਂ ਦੀ ਦਾਵਤ ਕੀਤੀ ਤੇ ਨਾ ਫੁੱਲਾਂ ਦੀਆਂ ਪੱਤੀਆਂ ਸੁੱਟ ਕੇ ਉਹ ਵਿੱਚ ਮਰ ਗਏ ਥੱਲੇ ਆ ਕੇ। ਯਾਰ ਇਹ ਦਾਨਸ਼ ਇਹ ਬਾਦਸ਼ਾਹ ਹੈਗਾ ਕੋਈ ਨਹੀਂ, ਇਹ ਕੋਲ ਹੀ ਲੱਗਾ। ਇਹ ਤਸਵੀਰਾਂ ਵੀ ਲਾਉਣੀਆਂ ਵਾ। ਮੈਂ ਨਾਮ ਦੱਸ ਰਿਹਾ ਕੈਲੀਗੋਲਾ, ਸ਼ਰਾਜ਼ ਤਸਵੀਰ ਲਗਾ ਦੇ। ਇੱਕ ਸਕੀਮ ਟੈਪ ਸੀ ਕੈਲੀਗੋਲਾ। ਨਹੀਂ, ਉਹ ਰੰਗੀਲਾ ਸਾ, ਮੁਹੰਮਦ ਸ਼ਾਹ ਰੰਗੀਲਾ। ਮੁਹੰਮਦ ਸ਼ਾਹ ਰੰਗੀਲਾ। ਹਾਂ ਯਾਰ ਨਾਮ ਤੇ ਅੱਛਾ ਬਾਦਸ਼ਾਹ, ਮੁਹੰਮਦ ਸ਼ਾਹ ਰੰਗੀਲਾ ਨਾਮ ਤੇ ਅੱਛਾ ਬਾਬਾ ਨੂੰ। ਇਹ ਭਾਈ ਵੀ ਦੇਖਣਾ ਪੈਣਾ ਵੀ ਹੁਣ ਭਾਈ ਦੇ ਪਿੱਛੇ ਹਿਸਟਰੀ ਕੀ ਸੀਗੀ। ਹਾਂ, ਜਿਹੜਾ ਇਲਾ ਗਾਬਾਲੋਸ ਸੀਗਾ, ਉਹਨੇ ਫੁੱਲਾਂ ਦੀਆਂ ਪੱਤੀਆਂ 'ਚ ਬੰਦੇ ਨੱਪਦੇ ਸੀ ਉਸਤਾਦ। ਉਹਦਾ ਨਾਮ ਸੀ ਇਲਾ ਗਾਬਾਲੋਸ। ਇੰਨੀ ਪੱਤੀ ਸਟਾਉਣ ਦੀ ਕਿਹੜੀ ਲੋੜ ਸੀ ਆਵੇਲਾ? ਯਾਰ ਖੁਸ਼ੀ ਉਹਨਾਂ ਨੂੰ ਬਸ, ਤੂੰ ਦੇਖ ਨਾ ਪੱਤੀ ਉਹਨੇ ਦੱਬੀ ਦਿੱਤੇ ਵਿੱਚ, ਸਾਹ ਹੀ ਨੱਕ 'ਚ ਪੱਤੀਆਂ ਚਲੀਆਂ, ਸਾਹ ਹੀ ਨਹੀਂ ਲਿਆ ਜਾ ਰਿਹਾ। ਹੁਣ ਮੁੜ ਕੇ ਬੰਦੇ ਕਹਿੰਦੇ ਵੀ ਉੱਥੇ ਦਵਾ ਸ਼ੁਰੂ ਕਰਤੇ ਕੀ ਯਾਦ ਆ? ਨਹੀਂ ਮਰ ਗਏ ਉੱਥੇ ਹੀ ਦਵਾਈ। ਉੱਥੇ ਹੀ ਪੱਤੀਆਂ 'ਚ ਹੀ। ਬਾਦਸ਼ਾਹ ਬੜੇ ਬੜੇ ਜ਼ਾਲਮ ਵੀ ਉਸਤਾਦ ਜੀ, ਕਹਿੰਦੇ ਸੀ ਕਿ ਕਈ ਬਾਦਸ਼ਾਹ ਐਸੇ ਹੋਏ ਵੀ ਇੰਜ ਕਰਕੇ ਮੈਨੂੰ ਸਾਜਦੀ ਆ, ਇਹ ਕਹਿੰਦੀ ਖਾਲ ਲਾ ਲਓ, ਬੰਦਾ ਵਿੱਚੋਂ ਗੁੱਲੀ ਜੀ ਰਹਿ ਗਈ, ਉਹਨੂੰ ਖਾਲੀ ਲਾ ਲਈ ਇੰਜ ਕਰ। ਜ਼ੁਲਮ ਬੜੇ ਵੀ ਕੀਤੇ ਬਾਦਸ਼ਾਹ। ਇਹਦਾ ਸੂਹ ਨਹੀਂ ਲਾ ਲਈਦਾ ਬਾਦਸ਼ਾਹ ਨੇ ਕਿਹਾ। ਯਾਰ ਇਹ ਕਿਹੜਾ ਬਾਦਸ਼ਾਹ ਜਿਹਨੇ ਏਦਾਂ ਖੱਲ ਲਾਈ ਹੈ? ਉਸਤਾਦ ਜੀ ਸਜ਼ਾ ਸੀ ਨਾ ਵੀ ਉਹਨੇ ਮੁਲਜ਼ਮ ਦੀ ਖੱਲ ਲਾਈ ਹੈ ਤੇ ਮੁਲਜ਼ਮ ਮੈਂ ਬਾਦਸ਼ਾਹ ਆ ਕੀ ਕੀਤਾ ਹੀ ਇਹ ਟੈਪ ਹੋ ਗਿਆ। ਪਿੱਛੋਂ ਬਾਦਸ਼ਾਹ ਨੂੰ ਕਹਿੰਦਾ ਮੈਂ ਥੱਲੋਂ ਕੁਛ ਨਹੀਂ ਪਾਇਆ। ਪਿੱਛੋਂ ਟੇਲਰ ਮੈਂ ਥੱਲੇ ਕੋਈ ਸ਼ਮੀਜ਼ ਖੱਲ ਨਹੀਂ ਪਾਈ। ਤੇ ਦੇਖੋ ਨਹੀਂ ਉਦੋਂ ਸਾਰੇ ਖਿੱਚਦੇ ਸੀ,
ਦਵਾਈਆਂ ਐਸੀਆਂ ਸੀ ਉਸਤਾਦ ਜੀ। ਯਾਰ ਉਹ ਕਹਿੰਦੇ ਨੇ ਇਹਦੀ ਖੱਲ ਖਿੱਚ ਲੋ, ਉਹਦਾ ਮਤਲਬ ਇਹ ਆ ਵੀ ਮਾਰ ਕੋੜੇ ਨਾ ਉਤੋਂ ਖੱਲ ਲਾ ਦਿੰਦੇ ਸੀ। ਹਾਂ ਖਾਲਾ ਇਹ ਨਹੀਂ ਵੀ ਹੁਣ ਜਿਵੇਂ ਸ਼ਰਟ ਲਾਈ ਦੀ ਐਵੇਂ ਖੱਲ ਲਾ ਰਿਹਾ ਉਹ, ਐਵੇਂ ਨਹੀਂ ਹੁੰਦਾ ਸੀ। ਕਿੱਥੇ ਹੁੰਦੇ ਸੀ ਉਸਤਾਦ? ਨਹੀਂ ਖਿੱਚਦੇ ਨਹੀਂ ਨਿੱਕੀ ਸੀ। ਨਿੱਕੀ ਬੋਨਸ ਬਣਾ ਦੇਣੀ ਵੀ ਇਹਨੂੰ ਮਹੀਨੇ ਵਾਸਤੇ ਇਹਨੂੰ ਫਾਂਸੀ ਦੇ ਦਿਓ ਜੀ, ਮਹੀਨੇ ਵਾਸਤੇ ਮਹੀਨਾ ਇਹ ਫਾਂਸੀ ਆ, ਉਸ ਤੋਂ ਬਾਅਦ ਭਾਵੇਂ ਜੋ ਮਰਜ਼ੀ ਕਰੇ। ਹਾਂ ਇਹਦਾ ਸੀ ਵੀ ਪੀਸ ਕਰ ਦੇਣ ਬਾਦਸ਼ਾਹ ਨੂੰ ਸਜ਼ਾ। ਹੁਣ ਵੀ ਐ ਤੂੰ ਕਰਕੇ ਬਾਦਸ਼ਾਹ ਦੇ ਤਖਤ ਦੇ ਸਾਹਮਣੇ ਲਾਫਟ ਨਹੀਂ ਸੀ ਕੋਈ ਰਹਿੰਦਾ ਹੁੰਦਾ, ਤੂੰ ਐ ਕਿਤੇ ਨਾ ਬਾਦਸ਼ਾਹ ਬਾਦਸ਼ਾਹ ਨੇ ਕਹਿੰਦਾ 4 ਪੀਸ ਕਰਦੇ ਹੋਏ ਮੇਰੀ ਬਸਤੀ ਕੀਤੀ ਚੱਲ ਹੱਤਿਆ ਤਾਂ ਹੋ ਜਾ ਹੱਤਿਆ ਦਾ ਬਿਸਕੇ 4 ਪੀਸ ਕਰ ਦੋ। ਉਹ ਜਿਹੜਾ ਸ਼ਾਹ ਮੁਹੰਮਦ ਰੰਗੀਲਾ ਸੀ ਨਾ ਉਹ ਠੀਕ ਸੀ। ਹਾਂ ਉਹ ਮਜ਼ੇਦਾਰ ਜਿਹੜਾ ਬਾਦਸ਼ਾਹ ਸਲਾਮਤ ਇਹਨੇ ਚੋਰੀ ਕੀਤੀ, ਓਏ ਵਿੱਚ ਚੋਰੀ ਕੀਤੀ। ਹਾਂ ਵੀ ਬੁੱਢੀ ਵਾਲੀ ਸਾਈਡ ਤੇ ਬੈਠਾ ਵਾ, ਨਹੀਂ ਹਾਂ ਬੰਦੇ ਵਾਲੀ ਸਾਈਡ ਤੇ ਬੈਠਾ, ਕੀ ਗੱਲ ਆ ਪੂਰਾ ਮਜ਼ਾ। ਇੱਕ ਬਾਦਸ਼ਾਹ ਦੇ ਦੌਰ 'ਚ ਚੋਰੀ ਹੋ ਗਈ ਸਾਥੀ, ਉਹ ਫੜ ਕੇ ਚੋਰ ਨੂੰ ਲੈ ਆਏ। ਬਾਦਸ਼ਾਹ ਨੇ ਉਹਨੂੰ ਸਜ਼ਾ ਦਿੱਤੀ ਕਿ 1 ਸਾਲ ਮਹਿਲ 'ਚ ਜਿੰਨੇ ਬੰਦੇ ਨੇ ਉਹਨਾਂ ਦੀਆਂ ਜੁੱਤੀਆਂ ਤੂੰ ਲੈ ਕੇ ਆਉਣਗੇ, ਨਵੀਆਂ ਜਿਹਦੀ ਜੁੱਤੀ ਟੁੱਟੀ ਤੂੰ ਲੈ ਤੂੰ ਕੇ ਲੈ ਕੇ ਦੇ 1 ਸਾਲ ਬਾਅਦ। ਸਜ਼ਾ ਚੈੱਕ ਕਰ। ਦੇਖ ਤੁਸੀਂ ਬਾਦਸ਼ਾਹ ਦਾ ਉਹਦਾ ਆਈਕੂ ਲੈਵਲ ਕੀ ਹੋਣਾ ਤੇ ਵਾ? ਇਹ ਵੀ ਬੰਦੇ ਆ ਕੇ ਕਹੀ ਯਾਰ ਰਾਤੀ ਜੁੱਤੀ ਟੁੱਟ ਗਈ ਹਨਾ। ਵੀ ਯਾਰ ਉਹ ਬਾਦਸ਼ਾਹ ਸਾ ਜੀ, ਬਾਦਸ਼ਾਹ ਸ਼ਾਹ ਢਕੀਲਾ ਜਿਹੜਾ ਰੰਗੀਲਾ। ਵੀ ਉਹ ਇਹ ਤੇਰੇ ਹਿਸਾਬ ਚ ਆ ਰਿਹਾ। ਮਜ਼ੇਦਾਰ ਸਾ ਜੀ। ਇਹ ਤਾਂ ਤੇ ਬਾਦਸ਼ਾਹ ਕੋਈ ਲੜ ਲੁੜ ਨਹੀਂ ਰਿਹਾ। ਲੜ ਨਹੀਂ ਰਿਹਾ, ਮਜ਼ੇ ਕਰ ਰਿਹਾ, ਹਾਂ। ਫੇਰ ਵੀ ਖਾਈ ਜਾਂਦਿਆ, ਇਹ ਵੀ ਪੁੱਛੀ ਜਾਂਦਾ ਮਨਰ ਭਾਈ ਡਰਾਮਾ ਕਿਹੜਾ ਲੱਗਾ ਵਾ, ਹੈ ਜਾ ਰਿਹਾ ਮਜ਼ੇ ਲੈ ਰਿਹਾ ਵਾ, ਹੈ ਜਦੋਂ ਮਜ਼ਾਕ ਚ ਵੀ ਹੋਇਆ ਆ। ਉਹਦੇ ਤੇ ਹਮਲਾ ਖਾਤੋਂ ਨੇ ਭੇਜਿਆ ਨਾ ਕਿ ਅਸੀਂ ਤੇਰੇ ਨਾਲ ਲੜਨਾ ਵਾ, ਉਹਨੇ 10-12 ਲੱਖ ਫੌਜ ਤਿਆਰ ਕੀਤੀ। ਉਹਨੇ ਹਾਂਜੀ ਰੰਗੀਲਾ ਸਾਹਿਬ ਨੇ। ਰੰਗੀਲਾ ਤੇ ਨੇ ਫੌਜਾਂ ਵੀ ਮਸਲੇ ਜਦੋਂ ਜੰਗ ਵਾ ਫੌਜਾਂ ਸੁੱਕੀ ਲਾਉਣ ਲੱਗੀਆਂ। ਤੇ ਲੇਕਿਨ ਉਹ ਦੂਸਰਾ ਬਾਦਸ਼ਾਹ 1.5 ਲੱਖ ਫੌਜ ਵਾਲੇ ਨਾਲ ਆਇਆ ਵਾ ਤੇ ਉਹਨੂੰ ਗੈਪ ਆ ਗਿਆ। ਇਹਨੇ ਕਿੰਨੀ ਕੀਤੀ ਤਿਆਰ? ਤਕਰੀਬਨ 10 ਲੱਖ 10 ਲੱਖ। ਫੌਜੀ। ਉਹ 1.5 ਲੱਖ ਨਾਲ ਹੀ ਆ ਕੇ ਕੰਮ ਪਾ ਗਿਆ। ਤੇ ਤੁਸੀਂ ਆਪ ਹਿਸਾਬ ਲਓ ਪਿਛਲੇ ਕੋ ਕਿਹੜੀ ਫੌਜ ਤਿਆਰ ਕੀਤੀ ਹੋਣੀ ਹੈ। ਆਪੀ ਤੂੰ ਅੱਗੇ ਹੋ, ਨਹੀਂ ਤੂੰ ਅੱਗੇ ਹੋ, ਨਹੀਂ ਤੂੰ ਅੱਗੇ ਹੋ, ਐ ਚੱਲਦਾ ਵੀ ਉਹੀ ਸੁਰਕੀਆਂ ਵਾਲੀ ਇੱਥੇ ਸੁਰਕੀਆਂ ਫਸਾਈਆਂ 1.5 ਲੱਖ ਵਾਲੇ ਨੇ ਭਾਈ ਆਏ ਹੋਣੇ ਚੰਗੇ ਭਲੇ ਮੁੱਛਾਂ ਵਾਲੇ, ਤੇ ਇਧਰੋਂ ਤੇ ਦੇ ਇਧਰੋਂ ਦੱਸ ਕੇ ਦਿਖਾਓ ਹਾਏ ਨਹੀਂ ਕਿੰਨੇ ਬੜੇ ਆ ਗਏ। ਕਹਿਣੀ ਨਹੀਂ ਅੱਜ ਮੈਂ 10 ਪਤਾ ਦੇਣਾ ਇਹਨੂੰ ਸਾਨੂੰ। ਬੜੇ ਬੜੇ ਬਾਦਸ਼ਾਹ ਗੁਜ਼ਰੇ ਉਸਤਾਦ ਜੀ। ਇੱਕ ਦੰਦ ਤੋੜਤਾ ਬਾਦਸ਼ਾਹ ਦੀ ਮਸ਼ੂਕ ਦਾ ਕਿਸੇ ਨੇ, ਉਹਨੂੰ ਕੀ ਸਜ਼ਾ ਦਿੱਤੀ ਹੋਣੀ ਤੁਸੀਂ ਦੱਸੋ? ਓਏ ਉਹਦਾ ਵੀ ਦਾਦੀ ਤੋੜਿਆ ਹੋਣਾ, ਹੋਰ ਉਹਦੀ ਨਹੀਂ ਉਹਦਾ ਤੇ ਉਹਨੇ ਨਸਲਾਂ ਤੋੜਤੀਆਂ ਹੋਣੀਆਂ। ਬਾਦਸ਼ਾਹ ਦੀ ਮਸ਼ੂਕ ਸੀ ਉਹ, ਦੰਦ ਉਹਨੇ ਕਿਉਂ ਤੋੜਤਾ? ਇੰਨੀ ਲੜਾਈ ਹੋ ਗਈ ਉਹਦੀ ਮਸ਼ੂਕ ਲੜਦੀ ਫਿਰਦੀ ਸੀ ਬਾਹਰ। ਉਹ ਗਲਤੀ ਨਾਲ ਕਿਤੇ ਟੁੱਟ ਗਿਆ ਨਾ, ਕੋਈ ਹਾਦਸਾ ਹੋ ਗਿਆ, ਕਿਤੇ ਡਿੱਗ ਪਈ ਉਹਦੀ, ਹਾਂ ਤੇ ਉਹਦਾ ਸਵਾਰੀ ਲੈ ਕੇ ਜਾ ਓਏ ਰਿਹਾ, ਹੋਏ ਹੋਏ। ਉਹ ਦੰਦ ਟੁੱਟ ਗਿਆ। ਭਾਜੀ ਸਜ਼ਾ ਬਣਦੀ ਸੀ ਬਾਦਸ਼ਾਹ ਮਲਕਾ ਦੀ, ਦੰਦ ਟੁੱਟਾ ਵਾ ਵੀ ਉੱਥੇ ਕੀ ਹਿਸਾਬ ਤਾਂ ਕੀ ਬਾਦਸ਼ਾਹ ਨੇ ਸਹੀ ਨਾ ਕੰਮ ਨਹੀਂ ਲਿਆ। ਮਗਰ ਮੱਛਾਂ ਵਾਲੇ ਤਲਾਬ 'ਚ ਸੁੱਟਤਾ ਉਹਨੂੰ ਓਏ ਸ਼ੇਰੀ ਮਲਕਾ ਦਾ ਦੰਦ ਤੋੜਤਾ ਹੀ। ਉਹ ਸੋਨੇ ਵਾਲਾ ਤੋੜਤਾ ਸੀ। ਨਹੀਂ ਯਾਰ ਉਹ ਤਾਂ ਦੰਦ ਟੁੱਟ ਗਿਆ ਤਾਂ ਦੇਖੋ ਸਾਜੀ ਦਾ ਹੱਥਾਂ ਤੋਂ ਟੁੱਟ ਗਿਆ, ਉਹਨੇ ਕਿਤੇ ਨਹੀਂ ਵਾਰਾ ਕਿਉਂ ਉਹਨੇ ਕਿਹਾ ਵੀ ਚੱਲ ਬਈ ਤੋ ਇਹ ਚਾਚਾ ਇਦਾਂ ਹੀ ਕਰਦੇ ਸੀ। ਇਹਨਾਂ ਦੇ ਕਾਗਜ਼ਾਂ 'ਚ ਮਾਫੀ ਨਹੀਂ ਸੀ ਹੈਗੀ। ਫ੍ਰੀ ਸਟਾਈਲ ਰੈਸਲਿੰਗ ਜਿਹੜੀ ਕਿ ਬੰਦਾ ਮਾਰ ਕੇ ਹੀ ਹਟਣਾ ਵਾ, ਉਹ ਵੀ ਬਾਦਸ਼ਾਹਾਂ ਦੇ ਦੌਰ 'ਚ ਰੋਮ ਦੇ ਵਿੱਚ, ਇਟਲੀ ਦੇ ਜਿਹੜੇ ਹਾਂ ਰੋਮ 'ਚ ਉਹ ਫਿਲਮਾਂ 'ਚ ਵੀ ਹੈਗਾ ਵਾ। ਉਹ ਕਸੀਨੋ ਜਿਹਾ ਜਿਹੜਾ ਓਏ ਉਹ ਭਾਈ ਉਹ ਇੱਕ ਨੂੰ ਮਾਰਨਾ ਹੀ, ਉਹਨਾਂ ਹੱਡੀਆਂ ਬਾਹਾਂ ਤੋੜ ਦੇਣੀਆਂ, ਇੱਕ ਨੇ ਬਾਹਰ ਆਉਣਾ ਵਾ। ਮਿੱਠਾ ਜੀ ਇਹ ਕੈਸੀ ਗੱਲ ਆ ਕਿ ਤੇਰੀ ਮੇਰੀ ਫਾਈਟ ਹੋ ਗਈ ਅੰਦਰ, ਇੱਕ ਜ਼ਿੰਦਾ ਇੱਕ ਨੇ ਬਾਹਰ ਆਉਣਾ ਤੇ ਤੂੰ ਮੈਨੂੰ ਮਾਰ ਦੇ ਬਸ। ਅਰੇ ਡੇੜੇ ਜ਼ਾਲਮ ਤੇ ਬਾਦਸ਼ਾਹ। ਚੀਜ਼ ਕੋਈ ਨਹੀਂ ਹੁੰਦੀ ਕੋਲ, ਯਾਨੀ ਉਹਨਾਂ ਨੇ ਜੰਗਲਾ ਲਾਇਆ ਹੁੰਦਾ ਵਾ, ਚੀਜ਼ ਕੋਈ ਨਹੀਂ। ਮੁੱਕੀਆਂ ਲੱਤਾਂ ਦੇ ਨਾਲ ਹੀ ਤੈਨੂੰ ਮੈਂ ਮਾਰਨਾ, ਤੇਰੀਆਂ ਲੱਤਾਂ ਤੋੜ ਦਿਆਂ, ਤੇਰਾ ਧੌਣ ਤੋੜ ਦਿਆਂ, ਜੋ ਵੀ ਫ੍ਰੀ ਸਟਾਈਲ। ਉਹ ਤੇ ਜੇ ਨਹੀਂ ਵੀ ਆਏ ਜਹਾਂ ਪੇ ਕਿੱਕ ਨਹੀਂ ਕਰਨੀ, ਫੇਸ ਤੇ ਕਿੱਕ ਨਹੀਂ ਕਰਨੀ, ਹਾਂਜੀ, ਤਾਂ ਨਹੀਂ, ਜੋ ਮਰਜ਼ੀ ਯਾਰ ਇਹ ਜਿਹੜੇ ਖੱਜ ਦੰਦੀ ਬਾਦਸ਼ਾਹ ਦਿਲ ਕਰੇ ਵੱਢ ਕੇ ਬੋਟੀ ਕੱਢ ਲਾ ਬਾਹਰ। ਮੁਕਾਬਲੇ ਹੁੰਦੇ ਸੀ ਕਿ ਜੇ ਬੰਦੇ ਕੋਲੋਂ ਜਿੱਤ ਗਿਆ ਨਾ ਬਚ ਗਿਆ। ਹੁਣ ਜੀ ਅਗਲਾ ਮੁਕਾਬਲਾ ਇਹਦਾ ਸ਼ੇਰ ਨਾਲ ਹੈ। ਚੱਲ। ਹਾਂ ਇਹ ਤਾਂ ਫਿਰ ਡਰਾਮੇਬਾਜ਼ੀ ਹੈ ਯਾਰ, ਅਗਲਾ ਬੰਦਾ ਮਾਰਨਾ ਹੀ ਮਾਰਨਾ ਵਾ। ਬੋਲਦਾ ਨਾਲ ਲੜਾਈ, ਬੁੱਲ ਜਿਹਨੂੰ ਕਹਿੰਦੇ ਹਾਂ ਉਹਨਾਂ ਨਾਲ ਲੜਾਈਆਂ ਬਾਦਸ਼ਾਹਾਂ ਦੀਆਂ ਐਂਟਰਟੇਨਮੈਂਟ ਸੀ। ਸ਼ੇਰ ਜਵਾਨ ਹੁੰਦੇ ਸੀ। ਹਿਸਾਬ ਲਾ ਤੇਰਾ ਤੇ ਇਹਨੂੰ ਛੱਡ ਕੇ ਨਾਲ ਉਹਨਾਂ ਨੇ ਇੱਕ ਬਾਂਦਰ ਸਿਰਫ ਛੱਡਿਆ, ਉਹਨੇ ਨੂੰ ਪੂਰੇ ਉਹਦੇ ਚ ਰਿੰਗ ਚ ਦੜਾਇਆ ਇਹਨੂੰ। ਸਾਜੀ ਉਹ ਜਿਹੜੇ ਬਾਦਸ਼ਾਹ ਫ੍ਰੀ ਸਟਾਈਲ ਵਾਲੇ ਸੀਗੇ ਉਹ ਆਪ ਵੀ ਲੜਦੇ ਹੁੰਦੇ ਸੀ ਕਿ ਇਹ ਹਾਂ। ਨਹੀਂ ਕਿ ਆਪ ਨੂੰ ਹੀ ਲੜਾਉਣਾ। ਹਾਂ ਨਹੀਂ ਆਪ ਵੀ ਲੜਦੇ ਸੀ। ਹਾਂ ਸਹੀ ਗੱਲ ਹੈ। ਤੇ ਬਾਦਸ਼ਾਹ ਕੋ ਮਰਿਆ ਵੀ ਏਦਾਂ ਕੋ ਬਾਜ਼ੀ ਪਈ ਕਿਸੇ ਬਾਦਸ਼ਾਹ। ਯਾਰ ਤੂੰ ਫਿਲਮ ਨਹੀਂ ਵੇਖੀ ਅਕਸਰ ਗਲੈਡੀਏਟਰ ਚ? ਨਹੀਂ ਉਹ ਸਟੇਡੀਅਮ 'ਚ ਹੁੰਦੇ ਗਲੈਡੀਏਟਰ, ਹਾਂਜੀ। ਗਲੈਡੀਏਟਰ ਜੋ ਬਾਦਸ਼ਾਹ ਹੀ ਹੁੰਦਾ ਨਾ, ਤਾਂ ਗਲੈਡੀਏਟਰ ਦਾ ਹੀਰੋ ਉਹ ਜਿਹੜਾ ਵੱਡਾ ਜਿਹਾ ਸਟੇਡੀਅਮ ਉੱਤੇ ਜਨਤਾ ਬੈਠੀ ਹੈ, ਥੱਲੇ ਉਹ ਇੰਜ ਕਰਕੇ ਤੇ ਉਹ ਕਦੀ ਘੋੜੇ ਤੇ ਨੇਜ਼ਿਆਂ ਨਾਲ ਆ ਅਕਸ਼ੇ ਰਿਹਾ। ਕੁਮਾਰ ਦੀ ਉਹ ਵੀ ਉਹਦੀ ਕਾਪੀ ਜਿਸ ਹੈ। ਪ੍ਰਿਥਵੀ ਰਾਜ ਚੌਹਾਨ ਸਾਹਿਬ ਹਾਂ ਦੇ ਉਹ ਵੀ ਉਹਦੀ ਕਾਪੀ ਹੈ, ਲੇਕਿਨ ਗਲੈਡੀਏਟਰ ਜ਼ਿਆਦਾ ਕਰੀਬ ਆ ਜ਼ਰਾ ਦਾ ਹਿਸਾਬ। ਅੱਜ ਦੇਖਣੀ ਪੈਣੀ ਮੈਂ ਨਹੀਂ। ਲੇਕਿਨ ਉਸਤਾਦ ਜੀ ਬਾਦਸ਼ਾਹ ਦੇ ਜ਼ਾਲਮ ਵੀ ਕਹਤਾ ਹੁੰਦੇ ਸੀ ਵੀ ਹੁਣ ਉਹਦੀ ਮਸ਼ੂਕ ਦਾ ਟੁੱਟਾ ਦੰਦ ਉਹਨੇ ਮਗਰਮੱਛਾਂ 'ਚ ਪਾਤਾ, ਹੋ ਗਿਆ ਵਿਚਾਰਾ ਹਾਂ ਪੁਰਨਮ ਹੋ ਗਿਆ। ਹਾਂ। ਵੀ ਤੂੰ ਉਹਨੂੰ ਕਿਹਾ ਜੀ ਬਾਮ ਰੋੜੇ ਨੂੰ ਗਾਲਾਂ ਕਰ, ਚੱਲ ਓਏ ਭਾਜਾ ਕਿਧਰ ਕਰੀ ਚਵਲਾ ਜਾ। ਬਹੁਤੀ ਗੱਲ ਉਹਦਾ ਤੋੜ ਦੇ ਇੱਕ। ਆਹੋ ਉਹਦਾ ਤੋੜ ਦੇ, ਚੱਲ ਤੇਰੀ ਭਾਬੀ ਸੀਗੀ ਇੱਕ ਤੋਂ ਦੇਖ ਕੇ ਕਰਿਆ ਕਰ, ਚੱਲ ਭੱਜ ਚੱਲ। ਭਾਬੀ ਬਾਦਸ਼ਾਹ ਦੀ ਕਿਹੜੀ ਭਾਬੀ ਹੈ? ਤੇ ਉਹਦੀ ਭਾਬੀ ਵਿਚਾਰੇ ਮਲਕਾ ਕਹਿੰਦੇ ਵੇ ਤੇਰੀ ਮਲਕਾ ਨਹੀਂ ਭਾਇਆ ਨਾ ਉੱਥੇ ਹਿਸਾਬ ਕਿਤਾਬ ਹੋਰ ਸੀ। ਲੈ। ਭਾਇਆ ਮੇਰੀ ਗੱਲ ਸੁਣ ਨਾ, ਹੁਣ ਦੇਖੋ ਇਸ ਟਾਈਮ ਤੁਹਾਡਾ ਜਿਹੜਾ ਸਦਰ ਵਜ਼ੀਰ ਆਜ਼ਮ ਉਹਨਾਂ ਦਾ ਜਿਹੜਾ ਹਾਊਸ ਹੈ ਜਿੱਥੇ ਉਹ ਬਹਿੰਦੇ ਨੇ,
ਉੱਥੇ ਜਾ ਕੇ ਤੂੰ ਹਾਂ ਗੱਲ ਕਰ ਸਕਦਾ? ਉਸਤਾਦ ਜੀ ਮੈਂ ਉਹਨਾਂ ਦੀ ਗੱਲ ਕਰਨ ਰਿਹਾ ਵਾਂ। ਇਹੀ ਗੱਲ ਹੈ ਨਾ ਫਿਰ ਹੁਣ ਉਹ ਉਹਦਾ ਇੱਕ ਰੋਬ ਆ ਉਹਨਾਂ ਦੇ ਦਰਬਾਰ ਦਾ, ਇੱਕ ਬਾਦਸ਼ਾਹ ਦਾ, ਇੱਕ ਸਨਸਨੀ ਮਾਹੌਲ ਆ ਕਿ ਉਹਦੇ ਸਾਹਮਣੇ ਪੇਸ਼ ਹੋਣਾ। ਅਗਰ ਬਾਦਸ਼ਾਹ ਨਰਮ ਦਿਲ ਹੋਏਗਾ ਰਿਆ ਨੂੰ ਮਜ਼ਾ ਵੀ ਆਏਗਾ। ਹੁਣ ਉਹ ਮਲਕਾ ਦੰਦ ਟੁੱਟਾ ਵਾ, ਉਹਨੂੰ ਚਾਹੀਦਾ ਕਿ ਬਾਦਸ਼ਾਹ ਨੂੰ ਕਹਿੰਦਾ ਚੱਲ ਤੇਰਾ ਚੱਲ ਹੀ ਮਲਕਾ, ਤੇਰਾ ਭਰਾ ਵਾ, ਕੋਈ ਜੱਫੀ ਪਾ ਚੱਲ ਸੁਲਾ ਕਰੋ। ਉਹ ਸੱਚ ਉਹ ਵੀ ਸੁਲਾ ਕਰੋ, ਚਲੋ ਤੁਹਾਡਾ ਭਰਾ ਵਾ, ਚਲੋ ਇਹ ਹੋਣਾ ਚਾਹੀਦਾ ਸੀਗਾ ਵੀ ਨਾ ਮਗਰਮੱਛਾਂ ਦੀ ਬਾਤ ਉਹਦੀ ਯਾਰ ਜੇ ਤੂੰ ਬਾਦਸ਼ਾਹ ਹੁੰਦਾ ਨਾ ਮਿੱਠਿਆ, ਉਹ ਮੇਰੇ ਮੌਲਾ ਸਜ਼ਾਵਾਂ ਮਜ਼ੇਦਾਰ ਹੋ ਕੀ ਮਜ਼ਾ ਆਉਣਾ ਸੀ। ਸਜ਼ਾ ਤੇ ਹੋਣੀ ਨਹੀਂ ਸੀ। ਨਹੀਂ ਸਜ਼ਾ ਦਾ ਕੋਈ ਫਾਇਦਾ ਯਾਰ, ਤੂੰ ਮਗਰਮੱਛ ਉਹਦੇ ਬੱਚੇ ਹੈ ਨਹੀਂ ਪਿੱਛੇ, ਬਾਦਸ਼ਾਹ ਐਡੇ ਕੂੜ ਸੀ ਵੀ ਉਹਦੀ ਮਸ਼ੂਕ ਦਾ ਦੰਦ ਤੋੜਤਾ, ਉਹਨੂੰ ਕਹਿੰਦਾ ਗਾਚਾ ਸੇਬ ਲੈ ਗਿਆ 2 ਕਿਲੋਮੀਟਰ, ਤੇਰੀ ਇਹੀ ਸਜ਼ਾ ਵਾ। ਜਾ ਤੂੰ ਹਾਂ। ਅੱਧਾ ਕਿਲੋ ਬੀਰ ਲੈ ਕੇ ਅੱਧਾ ਕਿਲੋ ਬੇਰ ਸਜ਼ਾ ਚ ਪਨਿਸ਼ਮੈਂਟ ਹੋਣੀ ਚਾਹੀਦੀ ਸੀ। ਤੇਰੀ ਪਨਿਸ਼ਮੈਂਟ ਉਹ ਪਨਿਸ਼ਮੈਂਟ ਨੂੰ ਸਜ਼ਾ ਨੂੰ ਪਨਿਸ਼ਮੈਂਟ ਹੀ ਕਹਿੰਦੇ। ਪਨਿਸ਼ਮੈਂਟ ਮਜ਼ੇ ਵਾਲੀ ਚੀਜ਼ਾਂ ਹੁੰਦੀਆਂ ਨਾ ਵੀ ਮੈਂ ਕਹਿੰਦਾ ਚੱਲ ਓਏ ਤੂੰ ਮਲਕਾ ਦਾ ਦੰਦ ਤੋੜਦਾ, ਤੂੰ ਸ਼ਰਟ ਪਾੜਨੀ ਹੈ। ਆਹੋ ਆਹਾ ਵੀ ਮਲਕਾ ਦੰਦ ਤੋੜੇ, ਮੈਂ ਕਿਹਾ ਚੱਲ ਤੇ ਨਾਂਡੇ ਪੀ ਜਾ, ਸਿੰਘ ਪੜਾ ਤੇ ਨਿਕਲ ਜਾ ਦੌੜਾ, ਚੱਲ ਭੱਜ ਜਾ। ਤੂੰ ਤੇ ਨਾਂਡੇ ਪੀ ਜਾ ਕੱਚੇ। ਮੇਰੀ ਰਿਆਇਤ ਲੋਕਾਂ ਨੇ ਕਹਿਣਾ ਉਹ ਜੁਰਮ ਨਾ ਕਰੀ, ਬਾਦਸ਼ਾਹ ਨੇ ਬੋਤਲ ਪਾ ਦੇਣੀ ਆ ਬੋਤਲ ਤੋਂ ਯਾਰ ਆਹੋ ਓਏ ਨਾ ਵੀ ਕਿਸੇ ਨੇ ਕਤਲ ਕੀਤਾ ਉਹਨੂੰ ਕਹਿੰਦਾ ਬਾਦਸ਼ਾਹ ਰੋਟੀ ਪਾਤੀ ਸਾਨੂੰ 1.5 ਲੀਟਰ ਪੈ ਪੀਸ ਦਾ ਬੱਚੇ ਆਹੋ ਵੀ ਬਾਦਸ਼ਾਹ ਗਲੀਆਂ 'ਚ ਫਿਰ ਰਿਹਾ। ਮੈਂ ਕਹਿੰਦਾ ਸੀਗਾ ਉਹ ਕੀ ਕੀਤਾ ਜੀ, ਉਹਦੇ ਥੱਪੜ ਮਾਰਿਆ, ਚੱਲ ਆਂਡਾ ਖਾਓ ਬੜਿਆ ਮੈਨੂੰ ਜੋ ਉਹ ਲੈ ਆਂਡਾ ਪੈ ਗਿਆ। ਇਹਨੇ ਕਹਿੰਦਾ ਯਾਰ ਬਾਦਸ਼ਾਹ ਕੀ ਹੋਇਆ, ਉਹਨੂੰ ਕਹਿੰਦਾ ਰਾਤੀ 30 ਰੁਪਏ ਸੀ ਯਾਰ, ਬਾਦਸ਼ਾਹ ਪੈ ਗਿਆ ਮੈਂ ਸ਼ਕੜੀ ਪੀੜੀ ਪੈ ਗਈ। ਸ਼ਗਣੀ ਮੇਰੇ ਕੋਈ ਸ਼ਗਣੀ ਪੀ ਗਿਆ। ਸਾਜੀ ਸਲਾਵਾ ਇਹ ਹੋਣੀ ਚਾਹੀਦੀ ਆ। ਜਹਾਂਗੀਰ ਬਾਦਸ਼ਾਹ ਨਾਮ ਸੁਣਿਆ? ਹਾਂ ਜਹਾਂਗੀਰ, ਪਲਾਓ ਵਾਲੇ ਹਾਂਜੀ ਜੀ ਦਾਰੂਬਾਜ਼ੀ ਜੀ। ਕਿਉਂ ਫਿਰ ਕੈਸੀ ਗੱਲ ਆ ਉਸਤਾਦ ਜੀ? ਪੈਸੇ ਦੀ ਜਿਹੜੀ ਲੋਗਤ ਆ ਨਾ, ਇਹ ਇਨਸਾਨ ਨੂੰ ਕਹਿੰਦੇ ਬਹੁਤਾ ਰੁਪਈਆ ਬੰਦੇ ਪਾਗਲ ਕਰ ਦਿੰਦਾ। ਇੱਕ ਹੋਰ ਵੀ ਇਹਨਾਂ ਦਾ ਬਾਦਸ਼ਾਹ ਸੀ ਜਿਹੜਾ ਕੋਈ 14-15 ਸਾਲ ਦੀ ਉਮਰ 'ਚ ਹੀ ਬਣ ਗਿਆ ਸੀ ਬਾਦਸ਼ਾਹ। ਉਹ ਅੰਗਰੇਜ਼ਾਂ ਦਾ ਸੀ। ਨਹੀਂ ਇਹਨਾਂ ਦੇ ਵਿੱਚੋਂ, ਮੁਗਲਾਂ ਦੇ ਵਿੱਚੋਂ। ਤੂੰ ਇਹਨਾਂ ਦੀ ਪੂਰੀ ਪੜ੍ਹਨਾ, ਉਹ ਜਿਹੜੀ ਹਾਂਜੀ ਹਿਸਟਰੀ। ਉਹਦੇ ਵਿੱਚ ਇੱਕ ਬਾਦਸ਼ਾਹ ਹੈਗਾ, ਉਹ 13-14 ਸਾਲ ਦਾ ਹੀ ਬਣ ਗਿਆ ਸੀ ਤੇ ਫੌਤ ਵੀ ਛੇਤੀ ਹੋ 4 ਗਈ। ਸਾਲ ਬਾਅਦ ਉਹ ਫੌਤ ਹੋ ਗਿਆ ਸੀ। ਹਾਂ ਫੌਤ ਵੀ ਛੇਤੀ ਹੋ ਗਿਆ ਸੀ। ਹੋ ਗਿਆ ਸੀ। ਇੱਕ ਸਾਜੀ 80 ਸਾਲ ਵੀ ਜੀਏ ਨੇ ਬਾਦਸ਼ਾਹ। ਬਾਦਸ਼ਾਹ ਹਾਂ ਤੇ ਵੱਧ ਤੋਂ ਵੱਧ ਬਾਦਸ਼ਾਹ ਪਏ ਨੇ। ਲੇਡੀ ਮਲਕਾ ਐਲਿਜ਼abeth ਮਰੀ, ਇਹਦਾ ਸਾਜੀ ਬਹੁਤ ਲੰਬੀ ਡਿਊਰੇਸ਼ਨ ਰਹੀ ਹੈ ਮਲਕਾ ਪੁਣੇ ਦੀ। ਕਿੰਨੇ ਸਾਲ ਜੀ ਇਹ ਹਾਂ ਬਾਜੀ? ਉਹ ਸ਼ਹਜ਼ਾਦਾ ਚਾਰਲਸ ਸੀ। ਹਾਂਜੀ ਮਾਜੀ ਕਿੰਨਾ ਰਹਿ ਗਏ? ਤਕਰੀਬਨ ਉਹ 90 ਸਾਲ। 90 ਸਾਲ ਦੀ ਉਮਰ ਚ ਮਰੀ ਹੈ ਤੇ 50 ਸਾਲ ਤੋਂ ਜ਼ਿਆਦਾ ਉਹ ਮਲਕਾ ਰਹੀ। ਮਾਜੀ ਨੇ ਜੋ ਖਾ ਰਹੀ ਹੈ ਖਾਣਾ ਸ਼ਾਹ, ਮਾਜੀ ਦਾ ਤਾਂ ਕੋਈ ਵੀ ਨਹੀਂ ਨਿਕਲਿਆ। ਸਾਡੀਆਂ ਬਾਈਆਂ 65 ਸਾਲ ਦੀ ਉੱਤੋਂ ਵਿਗੇ ਲਾਈਆਂ, ਪੂਰੀ ਕਮਾਂਡ ਬਣਦੀ ਆ। ਕੌਣ ਭਲਾ ਕਿਹਦੀ ਗੱਲ ਕਰ ਰਿਹਾ? ਮਲਤਾ ਐਲਿਜ਼abeth ਆ ਪ੍ਰਧਾਨੀਆਂ ਵਾਲੀ। ਆ ਜਿਹੜੀ ਹੁਣ ਫੌਤ ਹਾਂ ਹੋਈ ਹੁਣ ਨਹੀਂ ਮਾਜੀ। ਹਾਂ ਉਹ ਕਿੰਨੀ ਉਮਰ ਸੀ ਮੈਂ ਉਹਨਾਂ ਦੀ? ਮਾਜੀ ਜਿਹੜੇ ਹੁਣ ਜਿਹੜੇ ਕੈਪ ਲੈ ਪ੍ਰਵਾਸ ਪਾ ਗਏ, ਹਾਂਜੀ ਸ਼ਹਜ਼ਾਦੇ ਦੀ ਪਾਲਦਾ। ਤੁਸੀਂ ਹਾਂਜੀ। ਗੱਲ ਕਰਦੇ ਨਾ ਕਿ ਸਜ਼ਾਵਾਂ ਦਿੰਦੇ। ਤੇ ਉਹ ਜਿਹੜੀ ਸੀ ਸ਼ਹਜ਼ਾਦਾ ਚਾਰਲਸ, ਤੇ ਉਹ ਉਹਦੀ ਅੰਮੀ ਹੈ ਇਹ। ਬਾਦਸ਼ਾਹ ਚਾਰਲਸ ਹੁਣ ਬਾਦਸ਼ਾਹ ਬਣ ਗਿਆ। ਸ਼ਹਜ਼ਾਦਾ ਚਾਰਲਸ ਹਾਂਜੀ ਉਹ ਮਲਕਾ ਬਰਤਾਨੀਆ ਨਹੀਂ, ਉਹਦੀ ਉਹ ਜਿਹੜੀ ਮਸ਼ਹੂਰ ਡਿਆਨਾ ਸੀ। ਹਾਂ ਲੇਡੀ ਡਿਆਨਾ, ਉਹ ਤਾਂ ਫੌਤ ਹੋ ਗਈ ਸੀ। ਉਹ ਫੌਤ ਹੋ ਗਈ। ਹਾਂਜੀ। ਲੇਡੀ ਡਿਆਨਾ ਤੇ ਸ਼ਹਜ਼ਾਦਾ ਚਾਰਲਸ, ਇਹਦੀ ਬੁੱਢੀ ਸੀ ਉਹ। ਨਹੀਂ ਉਹ ਇਹਦੇ ਨਾਲ ਉਹਨਾਂ ਦਾ ਹੋਣਾ ਸੀ ਨਾ ਸਿਸਟਮ। ਅੱਛਾ। ਨਾਲੇ ਲੇਡੀ ਡੇਰਾ ਬਣਾ ਰੱਖਣਾ ਸੀ ਬਈ। ਉਹ ਨਹੀਂ ਯਾਰ ਜਮਾਮਾ ਸੀ। ਆਹੋ ਜਿਹਨੇ ਕਿਹਾ ਸੀਗਾ ਵੀ ਮੇਰਾ ਤੂੰ ਇੱਥੇ ਰਹਿ ਜਾ, ਇਹ ਮੈਂ ਉੱਧਰ ਰਹਿ ਜਾਊਗਾ। ਜਮਾਇਮਾ ਖਾਨ। ਸਾਜੀ ਲੇਡੀ ਡਿਆਨਾ ਦੀ ਵੀ ਜ਼ਿੰਦਗੀ ਬੜੀ, ਉਹ ਬਾਦਸ਼ਾਹ ਵਾਲੇ ਸਟਾਈਲ ਨੂੰ ਮੰਨਦੀ ਨਹੀਂ ਸੀ। ਹਾਂ ਉਹ ਵਿਚਾਰੀ ਬੜੀ ਔਖੀ ਗਈ ਉਹ। ਹਾਂਜੀ ਹਾਂ ਉਹ ਕਹਿੰਦੇ ਸੀ ਕਿ ਤੁਸੀਂ ਨਜਾਇਜ਼ ਹੀ ਲੋਕਾਂ ਤੇ ਐਵੇਂ ਪ੍ਰੈਸ਼ਰ ਪਾਇਆ ਐਵੇਂ। ਆਮ ਲੋਕਾਂ ਤਰ੍ਹਾਂ ਪਿਆਰ ਮੁਹੱਬਤ ਕਰੋ। ਹਾਂ। ਉਹਨੂੰ ਤਾਂ ਨਹੀਂ ਸੀ ਪਸੰਦ ਕਰਦੇ, ਉਹਨੂੰ ਫਿਰ ਸਾਈਡ ਤੇ ਲਵਾਤਾ। ਇਹ ਵੀ ਗੇਮ ਆਈ। ਇਹ ਬਸ ਦਾਨਿਸ਼ ਨੂੰ ਪਤਾ ਸਾਰਾ। ਲੇਡੀ ਡੇਰਾ ਨੂੰ ਫੈਰ ਬਚਾ ਸੀ ਨਹੀਂ ਗੱਡੀ ਦਾ ਐਕਸੀਡੈਂਟ ਹੋ ਗਿਆ। ਕਿੱਥੇ? ਯਾਰ ਇਹਦਾ ਕੁਛ ਕਰ ਯਾਰ, ਨਹੀਂ ਉਸਤਾਦ ਜੀ ਉਹ ਕਹਿੰਦਾ ਸੈਰ ਤੇ ਲੋ ਜਿਹਤ ਤਾਂ ਹੋਣਾ। ਲੇਕਿਨ ਤੁਹਾਨੂੰ ਫੈਰ ਵੱਜਾ ਸੀ। ਐਕਸੀਡੈਂਟ ਹੋਇਆ। ਐਕਸੀਡੈਂਟ ਉਹਦਾ ਹੋਇਆ ਸੀ ਰਫਤਾ। ਸਾਜੀ ਹੁਣ ਵੀ ਜਿਹੜੇ ਬਾਦਸ਼ਾਹ ਬੜੀ ਬੜੀ ਅੱਗੇ ਉਹ ਜਿੱਥੇ ਆਪਾਂ ਮਹਿਲ ਚ ਗਏ ਆ ਯਾਰ, ਉਮਰ ਹਜ਼ਾਰ ਹਯਾਤ ਉਮਰ ਹਜ਼ਾਰ, ਉਹਦਾ ਨਹੀਂ ਉਹਨਾਂ ਨੇ ਦੱਸਿਆ, ਉਹਦਾ ਜਿਹੜਾ ਬੇਟਾ ਕੈਸੀ ਗੱਲ ਆ ਉਸਤਾਦ? ਉਹ ਵੇਲਾ ਉਹ ਉਹਨਾਂ ਨੇ ਕਿਹਾ ਵੀ ਇਹ ਕਈ ਕਹਿੰਦੇ ਨੇ ਕਿ ਵੀ ਇਸ ਤਰ੍ਹਾਂ ਜ਼ਹਿਰ ਨਹੀਂ ਦਿੱਤਾ। ਵਾਸ਼ਰੂਮ ਚ ਗਏ ਨਾ ਨਹਾਉਣ ਚ ਗੁਸਲਖਾਨੇ ਚ, ਉੱਥੇ ਉਹ ਧੂਣੀ ਖੁਸ਼ਬੂ ਆ ਸੀ ਦਿੱਤੀ, ਉਹਦੇ ਚ ਕੋਈ ਚੀਜ਼ ਉਹਨਾਂ ਨੇ ਮਿਕਸ ਕੀਤੀ ਸੀ। ਅੱਛਾ ਤਰੀਕੇ ਸੁਣਿਆ ਤਾਂ ਉੱਥੇ ਹੀ ਉਹ ਫੌਤ ਹੀ ਹੋ ਗਿਆ ਵਿਚਾਰਾ। ਹਾਂਜੀ ਕਈ ਕਹਿੰਦੇ ਨੇ ਕਿ ਇਦਾਂ, ਕਈ ਕਹਿੰਦੇ ਜ਼ਹਿਰ ਦਿੱਤਾ, ਲੇਕਿਨ ਉਹਦਾ ਵੀ ਨਹੀਂ ਪਤਾ ਲੱਗਾ। ਉਸਤਾਦ ਜੀ ਭਲੇ ਵਕਤਾਂ ਨੇ ਡਾਇਰੈਕਟ ਜ਼ਹਿਰ ਜਿਹੜਾ ਪਨਿਸ਼ਮੈਂਟ ਸੀਗੀ, ਡਾਇਰੈਕਟ ਜ਼ਹਿਰ ਦੇ ਸਕਦੇ। ਅੱਛਾ ਮਤਲਬ ਕਿਹਦੇ ਚ ਮੱਖਣ ਚ ਪਾ ਕੇ ਦੇਣਾ? ਹਾਂਜੀ ਜਾਂ ਮੱਖਣ ਚ ਪਾ ਕੇ ਦਿਓ, ਜਾਂ ਉਹਨੂੰ ਤਲਵਾਰ ਭਿਓ ਲਓ, ਜਾਂ ਤੁਸੀਂ ਉਹਨੂੰ ਕਿਸੇ ਤਰੀਕੇ ਨਾਲ ਕਿਸੇ ਸ਼ੈਸ਼ ਨਹੀਂ ਪਾਉਣਾ। ਅੱਜ ਨਾਲ ਧੂਣੀ ਦਿੱਤੀ ਆ ਇਦਾਂ ਜਾਂ ਤਲੀ ਹਾਂ ਇਦਾਂ ਦਾ ਹੀ ਕੀਤਾ ਕੰਮ ਉਹਨਾਂ ਨੇ। ਵੀ ਉਹਨੂੰ ਚੜੇ ਜ਼ਹਿਰ। ਹਾਂ ਇੰਜ ਹੀ ਕੀਤਾ ਨਾ, ਧੂਣੀ ਚ ਕੋਈ ਸਿਸਟਮ ਰੱਖਿਆ, ਵਿਚਾਰਾ ਨਹਾਉਣ ਗਿਆ ਵਾ, ਨਹਾਉਣ ਹੋ ਗਿਆ ਉਹਦਾ। ਆਹੋ ਹੁਣ ਵੀ ਪਤਾ ਪਹਿਲਾਂ ਡੱਬਾ ਪਾਉਣਾ ਵਾ, ਇੰਜ ਹੋਣਾ ਹੀ ਨਹੀਂ। ਆਹੋ ਹੁਣ ਸਹੀ ਗੱਲ। ਉਹ ਆਈ ਜਿਹੜੀਆਂ ਤਲਵਾਰਾਂ ਨੂੰ ਤੇ ਖੰਜਰਾਂ ਨੂੰ ਜ਼ਹਿਰ ਲਾਈ ਜਾਂਦੀ ਸੀ ਸਾਜੀ, ਤਾਂ ਕਿ ਕੋਈ ਵਾਰ ਜਿਹੜਾ ਵਾ ਉਹ ਅੱਛਾ ਯਾਨੀ ਅਗਰ ਉਹਦੇ ਜ਼ਖਮ ਵੀ ਹੋਇਆ ਵਾ ਤੇ ਉਹ ਬਾਕੀ ਜ਼ਹਿਰ ਨਾਲ ਉੱਪਰ ਹੋ ਜਾਵੇ। ਉਸਤਾਦ ਜੀ ਡੱਡੂ ਮਲ ਕੇ ਹਾਂ ਕਿਉਂਕਿ ਤਲਵਾਰ ਨਾਲ ਜ਼ਖਮੀ ਦਾ ਤਾਂ ਚਾਂਸ ਹੈਗਾ ਵੀ ਵੱਡਾ ਚੀਰਾ ਵੱਜ ਗਿਆ ਲੇਕਿਨ ਬੰਦਾ ਬਚ ਗਿਆ।
ਤੇ ਉਹ ਇਹ ਆ ਕਿ ਜੇ ਜ਼ਹਿਰ ਲੱਗੀ ਹੈ ਤੇ ਉਹ ਵੀ ਗਿਆ ਨਾ। ਵੀ ਗਿਆ। ਹਾਂ, ਸਾਰੀ ਜਿਹੜੀ ਜੰਗ ਹੁੰਦੀ ਸੀ ਨਾ, ਬਾਦਸ਼ਾਹ ਨੇ ਪਹਿਲੇ ਜ਼ਹਿਰੀਲੇ ਡੱਡੂ ਇਕੱਠੇ ਕਰਾਉਣੇ, ਉਹ ਬਰਗਰ ਵਿੱਚੋਂ ਕੱਟ ਕੇ ਉਹ ਹਰੇ ਰੰਗ ਦੇ। ਐ ਤਲਵਾਰ ਲਗਾਉਣੀ ਇਹਦੇ ਕਰਕੇ, ਔਰ ਡੱਡੂ ਜੇਬ 'ਚ ਪਾ ਲੈਣਾ। ਫਿਰ ਜੰਗ ਦੇ ਦੌਰਾਨ ਜਦੋਂ ਜ਼ਹਿਰ ਹਲਕਾ ਮੱਠਣਾ, ਡੱਡੂ ਕੱਢਣਾ, ਫਿਰ ਐ ਕਰਕੇ ਐ ਕਰ। ਬੜੇ ਬਾਦਸ਼ਾਹਾਂ ਨੂੰ ਆਪ ਵੀ ਮਿਸ ਚੜ ਗਈ। ਤੇ ਉਸਤਾਦ ਜੀ, ਜੇ ਡੱਡੂ ਦੀ ਜ਼ਹਿਰ ਮੌਕੀ ਵਿੱਚ ਹਲਕੀ ਜਿਹੀ ਟਿੱਕੀ ਪਾਉਣੀ, ਪਿਆਜ਼ ਪਾਉਣਾ, ਉਹਨੂੰ ਕਹਿੰਦੇ ਸੀ ਕਿ ਡੱਡੂ ਬਰਗਰ ਬੜਾ ਅੱਛਾ ਮਜ਼ਾ ਆਉਂਦਾ ਸੀ ਉਹਦਾ ਭਾਜੀ। ਮਿੱਠੇ ਤੂੰ ਗੱਲ ਕਰਦਾ ਨਾ ਕਿ ਜ਼ਿੰਗਰ ਡੱਡੂ। ਜ਼ਿੰਗਰ ਡੱਡੂ, ਹਾਂ। ਹੁਣ ਵੀ ਬਾਦਸ਼ਾਹਾਂ ਦੀ ਤੁਸੀਂ ਕਾਪੀ ਨਹੀਂ ਕਰ ਸਕਦੇ, ਜੁਰਮ ਆ। ਮਤਲਬ ਕਿ ਬਾਦਸ਼ਾਹਾਂ ਦੀ ਬੱਗੀ ਆ, 12 ਘੋੜੇ ਲੱਗੇ ਨੇ ਨਾ, ਤੁਸੀਂ ਨਹੀਂ 12 ਘੋੜਿਆਂ ਵਾਲੀ ਬੱਗੀ 'ਚ ਬਹਿ ਸਕਦੇ, ਭਾਵੇਂ ਜਿੰਨੇ ਮਰਜ਼ੀ ਅਮੀਰ ਹੋ। ਹੁਣ ਸਜ਼ਾ ਕਿਹਨੇ ਦੇਣੀ ਆ? ਉਹ ਲੋਕੇ ਤੇ ਕਿਹੜੇ ਉਹ ਕਿੰਗ ਕੌਮ ਟੈਪ ਨਹੀਂ ਬਰਤਾਨੀਆ ਦੇ ਵਿੱਚ ਜਿਹੜੇ ਨੇ, ਹੁਣ ਵੀ। ਹਾਂਜੀ, ਹਾਂ, ਉਹਨਾਂ ਦੀ ਤੁਸੀਂ ਬੱਗੀ ਕਾਪੀ ਨਹੀਂ ਕਰ ਸਕ। ਉਹ ਜਿਹਨਾਂ ਦੇ ਕਰੀਮ ਰੋਲ ਇੱਥੇ ਲਾਏ ਜਾਂਦੇ ਉਹ ਕੌਣ ਨੇ? ਉਹ ਜੱਜ ਹੁੰਦੇ ਸੀ। ਉਹ ਜਿਹੜੇ ਐ ਘੁਮਾ ਕੇ ਆਹੋ ਜੱਜ ਆਹੋ, ਜਿਹਨਾਂ ਨੇ ਤਿੰਨ ਕਰੀਮ ਰੋਲ ਲੱਗੇ ਹੁੰਦੇ, ਨਹੀਂ ਹੁਣ ਜੱਜ ਨਹੀਂ ਹੁੰਦੇ ਸੀ ਉਹ ਫੈਸਲਾ ਉਹ। ਉਹਨਾਂ ਦੇ ਕੁਝ ਮੁਲਕ ਦਾ ਕੋਈ ਹਿਸਾਬ ਕਿਤਾਬ ਸੀ ਕੋਈ। ਹਾਂਜੀ, ਲੇਕਿਨ ਉਹ ਜੱਜਾਂ ਦੀ ਵਰਦੀ ਬਣ ਗਈ ਨਾ, ਉਹ ਸਵੈਟਰ ਜਿਹਾ ਰੋਲ ਵਾਲਾ ਪਾ ਕੇ ਪੈਂਦੇ ਹੁੰਦੇ ਸੀ, ਹਾਂ, ਜੱਜਾਂ ਨੂੰ ਪਾਇਆ ਗਿਆ। ਨਹੀਂ ਜਿਹੜੀ ਮਲਕਾ ਪ੍ਰਧਾਨੀਆਂ ਵਾ, ਇਹਦੀ ਜਿਹੜੀ ਭਤੀਜੀ ਬੇਟੀ ਸੀਗੀ ਲੇਡੀ ਡੈਨਾ, ਸ਼ਹਜ਼ਾਦਾ ਚਾਰਲਸ, ਇਹ ਨੌ ਸੀ ਕਿ ਬੇਟੀ ਸੀ? ਨਹੀਂ ਬੇਟੀ ਨਹੀਂ ਸੀਗੀ, ਉਂਝ ਯਾਰ ਉਹਦੀ ਨੌ ਬਣਨ ਦੇ ਚੱਕਰ ਚ ਸੀ। ਚੱਕਰ 'ਚ ਸੀ। ਨਾਲੇ ਕਹਿੰਦੇ ਵਿਆਹ ਹੋ ਗਿਆ ਸੀ। ਇਹ ਜਿਹੜੀ ਮਾਈ ਲੁਕੀ ਨਹੀਂ ਪਈ ਜਿਹਦੀ, ਹਾਂ। ਇਹ ਸ਼ਹਜ਼ਾਦੇ ਚਾਰਲਸ ਦੀ ਅੰਮੀ ਸੀ। ਅੰਮੀ ਸੀ। 90 ਸਾਲ ਦੀ ਹੋ ਕੇ ਬਹੁਤ ਹੋਈ ਤੇ ਸ਼ਹਜ਼ਾਦਾ ਚਾਰਲਸ ਹੈਗਾ ਵਾ? ਹਾਂਜੀ, ਉਹ ਬਾਦਸ਼ਾਹ ਹੁਣ ਨਹੀਂ ਯਾਰ, ਇਸ ਟਾਈਮ ਉਹ ਬਾਦਸ਼ਾਹ, ਉਹ ਨਹੀਂ ਯਾਰ, ਕੀ ਹੋ ਗਿਆ ਉਹ ਤੈਨੂੰ? ਬਾਦਸ਼ਾਹ ਬਣ ਗਿਆ ਨਾ, ਉਹਦੀ ਮਰਨ ਤੋਂ ਬਾਅਦ ਉਹ ਬਾਦਸ਼ਾਹ ਹੋਇਆ। ਯਾਰ ਚਾਰਲਸ ਤੇ ਉਹਦੀ ਕਿੰਨੀ ਉਮਰ ਆ? ਉਹਦੀ ਵੀ 70-80 ਸਾਲ ਹੋ ਗਈ। ਚਾਰਲਸ ਐਸ ਨਹੀਂ ਉਹਦਾ ਚਾਰਲਸ ਦਾ ਅੱਛਾ ਜੀ, ਹਾਂਜੀ। ਤੇ ਉਹਦਾ ਕਿਤੇ ਨਾਂ ਨੂੰ ਕਿਉਂ ਨਹੀਂ ਆਇਆ? ਅੱਜ ਤਾਂ ਬਾਕੀ ਮੁਲਕਾਂ ਦੇ ਸਦਰਾਂ ਦਾ ਸਾਰਾ ਨਾਂ ਸੀ ਪੜਦੇ। ਉਹ ਅਸਲ ਚ ਉਸਤਾਦ ਜੀ ਇੰਤਜ਼ਾਮੀ ਅਮੂਰ ਅੱਗੋਂ ਵਜ਼ੀਰ ਆਜ਼ਮ ਹੀ ਕਰਦੇ ਆ, ਅੱਗੋਂ ਸਿਸਟਮ ਜਮਹੂਰੀ ਆ, ਅੱਛਾ। ਲੇਕਿਨ ਰਾਇਲ ਉਹੀ ਬਾਦਸ਼ਾਹ ਉਹੀ। ਅੱਛਾ, ਫੈਮਿਲੀ ਉਹੀ ਉਹਨਾਂ ਦੀ। ਹਾਂਜੀ, ਜਿੱਦਾਂ ਹੁਣ ਤੁਸੀਂ ਮਾਲਕ, ਤੁਸੀਂ ਉਹ ਸਟੂਡੀਓ ਦਾ, ਹਾਂ। ਅੱਗੇ ਮੈਨੂੰ ਜੇ ਨਾਲ ਖੁਲਾ ਦੇ, ਤੁਸੀਂ ਦੇਖਣਾ ਭਾਲਣਾ, ਮੈਨੂੰ ਵੀ ਵਿੱਚੋਂ ਪਤੀ ਲਈ ਜਾਣਾ। ਹਾਂ, ਉਹ ਹਿਸਾਬ ਮੁਲਕ ਚਲਾਉਂਦਾ ਵਜ਼ੀਰ ਆਜ਼ਮ ਵੀ ਉਹ ਪਤੀ ਲੈਣ ਡਿਆ। ਹਾਂਜੀ। ਉਹ ਅੱਗੇ ਆਪਣੇ ਤਖਤ ਤੇ ਉਹਨਾਂ ਨੇ ਜਿਹੜਾ ਕੋਈ ਮੇਨ ਵੱਡਾ ਫੈਸਲਾ ਉਹ ਕਰਨਾ, ਜਾਂ ਕੋਈ 14 ਅਗਸਤ ਨੂੰ ਆ ਕੇ ਬਾਹਰ ਨਿਕਲ ਕੇ ਦੇਖ ਲੂ। ਨਹੀਂ ਸ਼ਹਜ਼ਾਦਾ ਜੀ ਕੋ ਸ਼ਹਜ਼ਾਦੇ ਚਾਰਲਸ ਨੂੰ ਕਿਹਾ ਐਕਟਿਵ ਹੋ ਥੋੜਾ, ਅੱਗੋਂ ਵਜ਼ੀਰ ਆਜ਼ਮ ਹੁਣ ਮੁਲਕ ਭੇਜਦੇ ਨੇ, ਵਿਚਾਰਾ ਪਿੱਛੇ ਬੈਠਾ ਝੰਡਾ ਕੱਢਣੀ ਵਾਲੇ ਬਾਹਰ। ਯਾਰ ਉਹਦੇ ਕਿਹੜਾ ਗਰੁੱਪ ਚ ਐਡ ਆ ਉਹ? ਨਹੀਂ ਵੀ ਉਹਨੂੰ ਕਵੇ ਵੀ ਏਦਾਂ ਕਰ ਲਾ ਤੇ ਏਦਾਂ ਕਰ ਲਾ। ਨਹੀਂ ਕੋਈ ਮੇਨ ਮੂਲ ਹੋ ਸਕਦੀ ਸ਼ਹਜ਼ਾਦਾ ਐਮਆਰ ਸ਼ਹਜ਼ਾਦ ਉੱਥੇ ਭੇਜਦਾ ਤੂੰ ਭੇਜ ਦੇਦਾ ਅਹਿਮਦ ਸ਼ਹਜ਼ਾਦਾ ਜਾਨੀ ਤੇ ਭੇਜ ਦੇਦਾ। ਚਾਰਲਸ। ਵੈਸੇ ਸਾਰੀ ਦੀ ਜ਼ਿੰਦਗੀ ਕੀ ਹੋਣੀ ਹੈ ਜਿਹੜੀ ਸ਼ਾਇਦ ਦਿਲ ਕਰਦਾ ਪਕਾ ਲੈਂਦੇ ਹੋਣੇ। ਯਾਰ ਹੁਣ ਆਹ ਬੱਚਾ ਇੱਕ ਮਿਸਾਲ ਆ, ਕਿਸੇ ਬਾਦਸ਼ਾਹ ਘਰ ਜੰਮ ਪੈਂਦਾ, ਇਹਨੇ ਪੂਰੀ ਸਲਤਨਤ ਚ ਉਸ ਬਾਦਸ਼ਾਹ ਨੂੰ ਜ਼ਲੀਲ ਕਰਾਉਣਾ। ਜ਼ਲੀਲ ਹੋ ਜਾਣਾ ਸੀ ਸਰ। ਸਹੀ। ਲੋਕਾਂ ਨੇ ਕਹਿਣਾ ਯਾਰ ਬਾਦਸ਼ਾਹ ਤੇਰਾ ਮੁੰਡਾ ਬੇਰ ਲੈ ਗਿਆ ਚੁੱਕ ਹੀ ਅੱਜ ਖਾਤੇ ਜੱਸ ਆ ਗਈ ਅਯੂਬ ਦਾ। ਬਾਦਸ਼ਾਹ ਨੂੰ ਰਸਤੇ 'ਚ ਵੀ ਕਿਸੇ ਨੇ ਸ਼ਰਟ ਦਿੱਤੀ, ਬਾਦਸ਼ਾਹ ਨੇ ਉਹ ਵੀ ਪਾ ਲਈ, ਫਿਰ ਸ਼ਹਜ਼ਾਦਾ ਪਾ ਕੇ ਫਿਰ ਗਿਆ। ਇਹ ਹੁੰਦਾ ਨਾ ਸ਼ਹਜ਼ਾਦਾ ਨੇ ਛੇ ਛੋਟੇ ਕੇਲੇ ਦੇ ਵੀ ਇਹ ਬੱਗੀ ਲੈ ਕੇ ਤੇ ਇਧਰੋਂ ਰੇੜੀਆਂ ਨੂੰ ਲਾ ਰੇੜੀਆਂ ਨੂੰ ਬੱਗੀ ਅੱਗੇ ਜਾ ਰਹੀ ਹੈ। ਤਖਲੀਆ ਇੱਥੇ ਰੋਕ। ਤਖਲੀਆ ਇਹ ਦਾ ਕੀ ਬਲ ਕਿਸਕੇ ਹੈ, ਆਹੋ। ਬੱਗੀ ਬਣਾ ਲੈ ਜਾਏ। ਤੇ ਕਦੀ ਜ਼ਿੰਦਗੀ 'ਚ ਤਾਜ਼ਾ ਫਲਾਂ ਕੇ ਰੇੜੇ ਇਹਦੇ ਬੱਗੀ ਨਹੀਂ ਰੁਕੀ। ਨਹੀਂ ਸਾਹਿਬ ਜੀ ਅੱਲਾ ਸਾਨੂੰ ਹਕੂਮਤ ਦੇਵੇ, ਮੈਂ ਵੀ ਇੰਜੋਏ ਕਰਵਾ ਲੋਕਾਂ ਨੂੰ, ਮਜ਼ੇ ਵੀ ਜਾਓ ਜਾਓ ਨੈਤ ਨਾ ਹੋ ਜਾਏ। ਜਿਹੜਾ ਜੰਗ ਕਰਨਾ ਹੈ ਉਹ ਸਾਡੇ ਕੋਲ ਰਾਤ ਰਹਿ ਕੇ ਜਾਏਗਾ, ਕਾਇਦੇ ਮਜ਼ੇ ਪੂਰੇ। ਉਹਨੂੰ ਕਹਿੰਦੇ ਸਲਤਨਤ ਖਾਓ ਭਰਾਓ, ਜਿਹੜਾ ਮੈਂ ਕਹਿੰਦਾ ਜਿਹੜਾ ਜੰਗ ਕਰਨਾ ਹੈਗਾ ਸਾਡੇ ਕੋਲ ਰਾਤ ਰਹਿ ਕੇ ਜਾਏਗਾ। ਇਹ ਬੈਠ ਕੇ ਵੱਡੀ ਖੁੱਲੀ ਕਰ ਲਈ, ਉਹਨੂੰ ਕਿਹੜਾ ਆ ਦੇਖ ਮੁਲਕ ਤੇ ਰਾਤ ਨੂੰ ਪਕੜ ਯਾਰ ਦੁਸ਼ਮਣ ਆਏ ਆ, ਕੋਈ ਮਾਲਸ਼ੀਆ ਲੈ ਕੇ ਉਹਨਾਂ ਨੂੰ ਘਟਾਈਏ, ਥੱਕ ਗਏ ਵਿਚਾਰੇ। ਕਹਿੰਦੇ ਆਜ਼ਮ ਸਾਹਿਬ ਕੋਲ ਇੱਕ ਕੇਸ ਆਇਆ ਸੀ ਉਸਤਾਦ ਜੀ ਕਿ ਕੋਈ ਬੰਦਾ ਬੜਾ ਅਮੀਰ ਸੀ, ਉਹਨੇ ਕਿਹਾ ਭਾਈ ਮੈਂ ਬਾਦਸ਼ਾਹ ਤਰ੍ਹਾਂ ਬੱਗੀ ਤੇ ਫਿਰਨਾ ਵਾ। ਹੈ ਕਿੱਥੇ ਪ੍ਰਧਾਨੀਆਂ? ਹਾਂ, ਕਹਿੰਦਾ ਮੈਂ ਬਾਦਸ਼ਾਹ ਦੀ ਕਾਪੀ ਕਰਨੀ। ਕਹਿੰਦੇ ਆਜ਼ਮ ਕਹਿੰਦਾ ਫਿਰ ਤੂੰ, ਮੈਂ ਤੈਨੂੰ ਬਚਾ ਲਾਂਗਾ, ਤੂੰ 11 ਘੋੜੇ ਲੈਣੇ ਆ, ਇੱਕ ਘੋੜੀ ਲਾ ਲਈ, ਬਾਕੀ ਮੇਰਾ ਕੰਮ। ਅੱਛਾ, ਉਹਨੇ ਉਹੀ ਕੰਮ ਕੀਤਾ, ਉਹਨੂੰ ਅਦਾਲਤ 'ਚ ਬੁਲਾ ਲਿਆ। ਕਹਿੰਦੇ ਆਜ਼ਮ ਸਾਹਿਬ ਵਕੀਲ ਸੀ, ਉਹਨਾਂ ਨੇ ਕਿਹਾ ਜੀ ਬਾਦਸ਼ਾਹ ਦੇ 12 ਘੋੜੇ ਹੁੰਦੇ ਆ, ਇਹਦੇ 11 ਸੀ, ਇੱਕ ਘੋੜੀ ਸੀ, ਇਹਨੇ ਕਾਪੀ ਨਹੀਂ ਕੀਤੀ। ਹਾਂ। ਓਕੇ ਹੋ ਗਿਆ। ਇਹ ਤਾਂ ਫਿਰ ਕਹਿ ਜੇ ਸਾਰੇ ਬਚਾਇਆ ਰੋ ਭਾਈ, ਆਪ ਤਾਂ ਨਾ ਬਚਾਇਆ। ਨਹੀਂ ਤਾਂ ਵੀ ਹੋ ਸਕਦਾ 10 ਘੋੜੇ ਲਾ ਕੇ 2 ਘੋੜੇ ਲਾ ਕੇ ਬਚ ਜਾਓ, 11 ਘੋੜੇ ਲਾ ਕੇ ਘੋੜੇ ਲਾ ਕੇ ਬਚ ਜਾਓ। ਲੈ ਨਹੀਂ ਉਹਦੇ ਕੋਲ ਪੈਸਾ ਤੇ ਉਹ ਬਾਦਸ਼ਾਹ ਜੀ ਜਾਨ ਹੈ ਨਹੀਂ ਸੀਗੀ, ਇੱਥੇ ਧੌਣ 11 ਘੋੜੇ ਲਾਓ, ਇੱਕ ਖੱਚਰ ਲਾ ਲਓ। ਖੱਚਰ ਨਾਲ। ਇਹ ਤਾਂ ਫਿਰ ਬਾਦਸ਼ਾਹ ਜੀ ਇਨਸਲਟ ਬਣਾ। ਇਹ ਤੇ ਉਹੀ ਗੱਲ ਆ ਨਾ, ਇਹ ਤੇ ਉਹ ਚਲਾਕੀ ਆ। ਹਾਂਜੀ, ਕੇਸ ਤਾਂ ਗੱਲ ਕੋਈ ਨਾ ਹੋਇਆ ਇਹ ਤੇ। ਪੈਂਤਰਾ ਹੀ ਆ ਨਾ ਹਾਂ, ਸਰ। ਪੈਂਤਰਾ ਹੀ ਆ, ਸਹੀ ਗੱਲ ਆ। ਨਹੀਂ ਇਹ ਮਲਕਾ ਪ੍ਰਧਾਨੀਆਂ ਓਏ ਜਿੱਦਾਂ ਪਹਿਲੇ ਜਿਹੜੀ ਫਾਂਸੀ ਨਹੀਂ, ਇਹ ਉਹਨੂੰ ਕਹਿੰਦੇ ਹੁੰਦੇ ਸੀ ਕਿ ਇਹਨੂੰ ਫਾਂਸੀ ਦੇ ਤਖਤੇ ਤੇ ਚੜਾਓ, ਚੜਾ ਦੋ। ਹਾਂ, ਏਦਾਂ ਕਹਿੰਦੇ ਸੀ। ਉਹ ਇੱਕ ਵਕੀਲ ਨੇ ਫਿਰ ਬਚਾ ਲਿਆ ਸੀ ਹਾਂਜੀ। ਇਦਾਂ ਦੇ ਬੜੇ ਯਾਨੀ ਡਾਇਰੈਕਟ ਇਹ ਨਹੀਂ ਸੀ ਕਹਿੰਦੇ ਕਿ ਇਹਨੂੰ ਮਾਰ ਦਿਓ। ਤੇ ਵਕੀਲ ਨੇ ਕਿਦਾਂ ਬਚਾ ਲਿਆ? ਸੁਣ ਲਾ ਨਾ, ਪਹਿਲੇ ਗੱਲ ਨੂੰ ਸਮਝ ਲਾ ਨਾ, ਧਿਆਨ ਤੇਰਾ ਕਿਤੇ ਹੋਰ ਹੁੰਦਾ ਵਾ। ਵਕੀਲ ਉਹਨੇ ਕਿਹਾ ਵੀ ਫਾਂਸੀ ਤੱਕ ਪਹਿਲੇ ਏਦਾਂ ਹੁੰਦਾ ਸੀ ਕਿ ਇਹਨੂੰ ਫਾਂਸੀ ਦੇ ਲਟਕਾ ਦਿਓ।
ਇਹਨੂੰ ਫਾਂਸੀ ਦੇ ਤਖਤ ਤੇ ਏਦਾਂ ਕਰ ਦਿਓ, ਯਾਨੀ ਉਹ ਟਿਲ ਡੈਥ ਵਾਲਾ ਕੰਮ ਨਹੀਂ ਸੀ ਕਿ ਇਹਨੂੰ ਮਾਰ ਦਿਓ, ਉਨੀ ਦੇਰ ਤੱਕ ਇਹਨੂੰ ਲਾਉਣਾ ਨਹੀਂ ਜਿੰਨੀ ਦੇਰ ਤੱਕ ਇਹ ਮਰ ਨਾ ਜਾਵੇ, ਇਹ ਨਹੀਂ ਸੀ ਕਹਿੰਦੇ। ਪਹਿਲੇ ਨਾਰਮਲ ਦਾ ਮਤਲਬ ਇਹ ਸੀ ਵੀ ਫਾਂਸੀ ਤੇ ਵੀ ਫਾਂਸੀ ਹੈ, ਤੇ ਉਹ ਏਦਾਂ ਹੀ ਕਿਸੇ ਨੂੰ ਫਾਂਸੀ ਹੋਣ ਲੱਗੀ। ਉਹ ਵਕੀਲ ਸਾਹਿਬ ਜਦੋਂ ਬਿਲਕੁਲ ਉਹ ਜੋ ਜੱਜ ਸਾਹਿਬ ਨੇ ਕਿਹਾ ਸੀ, ਜਦੋਂ ਸਾਰਾ ਕੁਝ ਉਹ ਹੋ ਗਿਆ, ਉਹਨੇ ਕਿਹਾ ਬਸ ਵੀ ਅੱਗੇ ਨਹੀਂ ਹੁਣ ਐ ਨਹੀਂ ਕਰਨਾ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਜੋ ਉਹਨਾਂ ਨੇ ਕਿਹਾ ਜੱਜ ਸਾਹਿਬ ਨੇ ਉਹ ਕਰ ਲਿਆ ਉਹਨਾਂ ਨੇ। ਦੇਖੋ ਉਹਨਾਂ ਨੇ ਕਿਹਾ ਜੀ ਫਾਂਸੀ ਦੇ ਪੱਟੇ ਤੇ ਚੜਾ ਦਿਓ, ਉਹ ਚੜ ਗਿਆ, ਉਹ ਖਲੋਤਾ ਬਸ ਓਕੇ ਪੂਰਾ ਚਲਾ ਹੋਇਆ ਆ ਜਾ ਥੱਲੇ। ਹਾਂ ਬਸ ਨੇ ਤਾਂ ਨਹੀਂ ਮੈਨੂੰ ਮਾਰ ਹੀ ਦਿਓ। ਹਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਆਪਣਾ ਚੇਂਜ ਕੀਤਾ ਸੀ, ਹੈਂਗ ਹਿਮ ਟਿਲ ਡੈਥ। ਹਾਂ ਵੀ ਸਜ਼ਾ ਮੌਤ ਦੀ ਜੱਤੀ। ਹਾਂ ਉਨੀ ਦੇਰ ਤੱਕ ਇਹ ਵੀ ਲਿਖਦੇ ਆ ਫਿਤਲੇ ਤਫਸੀਲ ਚ ਕਿ ਉਨੀ ਦੇਰ ਤੱਕ ਲਾਉਣਾ ਨਹੀਂ ਜਿੰਨੇ ਤੱਕ ਮਰ ਨਾ ਜਾਏ, ਤਸਦੀਕ ਨਾ ਹੋ ਜਾਵੇ। ਸਤਾਈ ਜੀ ਨੂੰ 3 ਵਾਰੀ ਸਜ਼ਾ ਮੌਤ ਹੁੰਦੀ ਆ, ਉਹ ਕੀ ਹੁੰਦਾ? ਉਹ ਇੱਕੋ ਵਾਰੀ ਹੁੰਦੀ ਨਾ ਵੀ ਐ ਮਰ ਗਿਆ ਬੰਦਾ ਫੇਰ ਲਟਕਾਉਣਾ, ਫੇਰ ਲਟਕਾਉਣਾ। ਹਾਂ ਉਹ ਤੇ ਫੇਰ ਉਹਦਾ ਕਾਦੀ ਕਿਹੜਾ ਹੋ ਜਾਣਾ। ਬਸ ਏਦਾਂ ਹੀ ਨਾ ਯਾਰ ਇੱਕੋ ਵਾਰੀ ਇਹ ਵੀ ਕਿਹਾ ਯਾਰ ਉਹਨੇ ਕੋਈ ਅੱਲਾ ਮਾਫੀ ਦੇ ਵੱਲਾ ਮਾਫੀ ਦੇ ਮਿੱਠਾ ਜੀ। ਤੇ ਤੈਨੂੰ ਕੀ ਲੱਗਦਾ ਕਿੱਦਾਂ ਫਾਂਸੀ ਨੂੰ ਵੀ ਬੰਦੇ ਨੂੰ ਲਟਕਾ ਦਿੰਦੇ ਇੰਜ ਕਰਦੇ ਥੱਲੇ ਡਿੱਗ ਪੈਂਦਾ? ਬਸ ਤੈਨੂੰ ਇੰਨਾ ਹੀ ਪਤਾ ਉਹਦੀਆਂ ਲੱਤਾਂ ਦੇ ਨਾਲ ਕੋਈ 100 ਕਿਲੋ ਰੇਤ ਦਾ ਥੈਲਾ ਬੰਨ੍ਹਣਾ ਹੁੰਦਾ ਥੱਲੇ, ਕੱਲੇ ਨਾਲ ਤੇ ਬੰਦਾ ਮਾਰ ਹੀ ਨਹੀਂ ਸਕਦਾ, ਕਈ ਬਾਜਾਂ ਖਿੱਚਣਾ ਹੁੰਦਾ ਨਾ ਥੱਲੋਂ, ਫੇਰ ਹੀ ਆ ਟੁੱਟਦਾ। ਤੈਨੂੰ ਇਹੀ ਲੱਗਦਾ ਨਾ ਕਿ ਵੀ ਬੰਦਾ ਖਿਲਾਰ ਦਿੰਦੇ ਆ, ਉਹ ਪਾ ਦਿੰਦੇ ਆ ਥੱਲੇ, ਉਹ ਫੱਟਾ ਇੰਜ ਹੁੰਦਾ ਤੇ ਇੰਜ ਹੋ ਜਾਂਦਾ। ਹਾਂਜੀ ਬਸ ਇੰਜ ਨਹੀਂ ਹੁੰਦਾ। ਥੱਲੇ ਉਹਦੇ ਪੈਰਾਂ ਦੇ ਨਾਲ ਕੋਈ 100 ਕਿਲੋ ਜਾਂ ਮਣ 2 3 4 ਮਣ ਵਜ਼ਨੀ ਲੱਤ ਨਾਲ ਰੱਸੀ ਬੰਨੀ ਹੁੰਦੀ ਆ ਜਿਹੜੀ ਥੱਲੇ ਆਪਾਂ ਯੈਸ ਸਰ ਡਰ ਗਿਆ ਹਲਕੀ ਜਿਹੀ ਪੇਨ ਹੋਈ ਆ ਮਾਨਨਾ। ਹਾਂਜੀ ਕਿਉਂ ਸਜ਼ਾਵਾਂ ਦਿੰਦੇ ਆ? ਮਾਨਨਾ ਅੱਲਾ ਮੈਨੂੰ ਅੱਲਾ ਕਿਤੇ ਨਹੀਂ ਨਾ ਮਿੱਠਾ ਜੀ ਗੱਲ ਹਜ਼ਾਰ ਕੁ ਮਿਲੇ ਸਰਦਾਰ ਇੱਕ ਘਰ ਦੇ ਇੱਕ 3 4 ਬੱਚੀਆਂ ਨੇ, 5 ਬੱਚੀਆਂ ਨੇ ਛੋਟੀਆਂ ਛੋਟੀਆਂ, ਉਹਦੇ ਪਿਓ ਨੂੰ ਮਾਰਤਾ ਕਿਸੇ ਨੇ, ਉਹਦੀ ਮੈਂ ਧੌਣ ਸਰਿਆਮ ਲਾਉਂਗਾ ਤੇ ਉਹਨੂੰ ਹੀ ਦਿੰਦੇ। ਹੋਰ ਤੇ ਹੋਰ ਕਿਤੇ ਦੇ ਜਲਾਦ ਬਾਹਰ ਬੈਠਾ ਹੁੰਦਾ ਵੀ ਆਜੋ ਕਿਸੇ ਨੇ, ਮੈਂ ਵਿਹਲਾ ਬੈਠਾ ਧੌਣ ਲਵਾਉਣੀ ਤੇ ਆਜੋ, ਇੰਜ ਹੁੰਦਾ? ਸ਼ਾਮ ਜਿਆਦਾ ਕੰਮ ਵੀ ਏਦਾਂ ਨਹੀਂ ਹੁੰਦਾ। ਨਹੀਂ ਜ਼ਾਲਮ ਨੇ ਤੇ ਛੋੜੇ ਜ਼ਾਲਮ ਨਹੀਂ ਲਾਉਂਦੇ ਆ, ਜਾਹਲਾ ਹੋਰ ਕਿਹਨੂੰ ਲਾਉਂਦੇ? ਫਾਂਸੀ ਫੂਸੀ ਆਪਾਂ ਦੇਣੀ ਨਹੀਂ, ਜਿਹਨੇ ਜਿੱਥੇ ਜੋ ਕਿਤਾ ਠੱਪਾ ਅੱਛਾ ਆ ਗਿਆ ਤੂੰ ਹਾਂ ਮੈਂ ਹੁਕਮ ਜਾਰੀ ਕਰ ਦੂੰ ਯਾਰ ਵੀ ਤੁਸੀਂ ਮਾਰ ਆਓ। ਇਹਨੇ ਹੁਕਮ ਜਾਰੀ ਕਰਕੇ 3 ਦਿਨ ਬੇਹੋਸ਼ ਰਹਿਣਾ। ਨਹੀਂ ਜ਼ਾਲਮ ਦੇ ਆਪਾਂ ਖਿਲਾਫ ਹੈਗੇ ਆ। ਜ਼ਾਲਮ ਦੇ ਤਾਂ ਖਿਲਾਫ, ਲੇਕਿਨ ਉਸਤਾਦ ਜੀ ਉਹ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੰਦੇ ਸੀ ਨਾ, ਐਵੇਂ ਤੇ ਨਹੀਂ ਨਾ ਹਰ ਕਿਸੇ ਨੇ ਕੋਈ ਜੁਰਮ ਕੀਤਾ ਉਹਨੂੰ ਸਜ਼ਾ ਮਿਲਦੀ। ਅੱਛਾ ਸਿਰਫ ਉਹਨੂੰ ਨਹੀਂ ਦਿੰਦੇ ਵੀ ਜਿਹਨੇ ਕਿਸੇ ਨੂੰ ਮਾਰਿਆ ਵਾ। ਕਈ ਐਸੇ ਗੁਨਾਹ ਐਸੇ ਜੁਰਮ ਕਈ ਐਸੇ ਪੀਕ ਦੇ ਹੁੰਦੇ ਨੇ ਕਿ ਮੁਲਕ ਨਾਲ ਗਦਾਰੀ ਕੀਤੀ ਆ, ਮੁਲਕ ਦਾ ਕੋਈ ਵਾਅਦਾ ਘਾਟਾ ਕਰਤਾ, ਕੋਈ ਕਿਸੇ ਨੂੰ ਰਾਜ਼ ਦੱਸਦੇ ਨੇ, ਕੋਈ ਬਹੁਤ ਹਿੱਸਾ ਹੈ। ਉਹ ਸਰਿਆਮ ਵੱਡੇ ਜਾਣੇ ਚਾਹੀਦੇ ਆ। ਮੁਲਕ ਦਾ ਗਦਾਰੀ ਕਰਨ ਨਾਲ ਧੌਣ ਲੱਥਣੀ ਚਾਹੀਦੀ ਆ। ਅੱਛਾ ਉਹਦੀ ਵੀ ਲੱਥਣੀ ਚਾਹੀਦੀ ਹੈ, ਇਹਦੀ ਜ਼ਾਲਮਾਂ ਦੀ ਵੀ ਲੱਥਣੀ। ਤੂੰ ਫਿਰ ਕਿਹੜਾ ਬਾਦਸ਼ਾਹ ਵਾ? ਤੂੰ ਹੁੰਦਾ ਬਾਦਸ਼ਾਹ, ਤੂੰ ਹੋਣਾ ਸਿੱਧਾ। ਉਸਤਾਦ ਜੀ ਅੱਲਾ ਦਾ ਹੁਕਮ ਨਾਲ ਮੈਂ ਇੱਕ ਵਕਤ ਆਉਣਾ ਮੈਂ ਬਾਦਸ਼ਾਹ ਬਣਨਾ ਵਾ, ਕਿਉਂਕਿ ਮੇਰੇ ਜੋ ਜਜ਼ਬਾਤ ਜੋ ਫੀਲਿੰਗ ਆ ਹਰ ਸ਼ੈ ਤੁਹਾਨੂੰ ਲੈਵਲ 'ਚ ਮਿਲੇਗੀ। ਇਹ ਵਿਹੜੇ ਧੋਤੇ ਮਿਲਣਗੇ, ਗਲੀਆਂ 'ਚ ਸਫਾਈ, ਝਾੜੂ ਬੱਚੇ ਹੈਗੇ, ਪੌਦਾਬਾਜ਼ੀ ਪੂਰੀ ਹੈ, ਇੰਜੋਏ ਹੋਇਆਗਾ। ਸ਼ਾਮ ਨੂੰ 7 ਵਜੇ ਮੰਜੇ ਬਾਹਰ ਕਿਹੜੇ ਜਾ ਕੇ ਆਓ ਵੀ ਸਾਰੇ ਬਾਦਸ਼ਾਹ ਬਾਹਰ ਬੈਠਾ ਇਹ ਕੈਪਟਨ ਦੇ ਸਿਗਰਟ ਸਾਰੇ ਪੀਂਦੇ ਆ, ਇੰਜੋਏ ਕਰਦੇ ਆ, ਜੁਗਤਾ ਹੁੰਦੀਆਂ ਵੀ ਹਾਂ ਵੀ ਬਾਦਸ਼ਾਹ ਰੋਟੀ ਪੈ ਗਈ, ਜਾ ਵੀ ਉੱਥੇ 3 ਟਿੱਕੇ ਲਿਆ ਬਾਦਸ਼ਾਹ ਖਵਾਉਣ ਡਿਆ ਵਾ। ਇਹ ਰੋਟੀ ਬਾਦਸ਼ਾਹ ਨੂੰ ਰੋਟੀ ਪੈ ਗਈ ਤੇ ਬਾਦਸ਼ਾਹ 3 ਟਿੱਕੇ ਮੰਗਵਾ, ਇਹੋ ਲੂਡੋ ਖੇਡਣ ਡਿਆ ਬਾਦਸ਼ਾਹ ਨੂੰ ਰੋਟੀ ਪੈ ਗਈ ਤੇ ਬਾਦਸ਼ਾਹ 3 ਟਿੱਕੇ ਮੰਗਵਾਉਂਦੇ ਆ। ਲੂਡੋ ਖੇਡਣ ਡਿਆ ਵੀ ਸਾਰੇ ਪੁੱਗ ਗਏ, ਬਾਦਸ਼ਾਹ 3 ਕਾਲੇ ਨਹੀਂ ਆਉਂਦੇ, ਬਾਦਸ਼ਾਹ ਬੈਠਾ ਵਾ, ਬਾਦਸ਼ਾਹ ਨੂੰ 6 ਕਾਲਾ ਨਹੀਂ ਆ ਰਿਹਾ, ਬਾਦਸ਼ਾਹ ਫਸਿਆ ਹੋਇਆ ਵੀ। ਬਾਦਸ਼ਾਹ ਪਰਚੀਆਂ ਖੇਡ ਰਿਹਾ, ਬਾਦਸ਼ਾਹ ਦੀ ਗੀਟੀ ਪਈ ਆ ਆਖਰੀ ਕਾਣੇ ਤੇ, 3 ਪੁੱਗ ਗਈਆਂ ਵਾ, ਚੌਥੀ ਕਾਣੇ ਤੇ ਪਈ ਆ, ਤੇ ਦੂਜੇ ਦੀਆਂ ਹਾਲੇ 3 ਬਾਰ ਨੇ, ਉਹਨੇ ਤਿੰਨੇ ਪਗਾ ਲੀਆਂ ਨੇ, ਬਾਦਸ਼ਾਹ ਨੂੰ ਕਾਣਾ ਹੀ ਨਹੀਂ ਆ ਰਿਹਾ। ਬਾਦਸ਼ਾਹ ਨੇ ਖਿੱਚ ਕੇ ਤਲਵਾਰ ਕੱਢ ਲਈ ਐਂਡ। ਨਹੀਂ ਬਾਦਸ਼ਾਹ ਨੇ ਇੰਜ ਕਰਕੇ ਹਲਕੀ ਧਾਂਦਲੀ ਕੀਤੀ, ਦਾਣਾ ਪੁਲਟਾ ਕੀਤਾ, ਪਿੱਛੋਂ ਬਦਲ ਛੁਪਾ ਲਿਆ। ਬਾਦਸ਼ਾਹ ਚੱਲ ਉੱਠੇ ਤੋਂ ਧਾਂਦਲੀ, ਬਾਦਸ਼ਾਹ ਬੈਠਾ ਮੇਰਾ ਤੋੜ ਹੀ ਨਹੀਂ ਹੁੰਦੇ। ਅਭੀ ਸਾਰੀ ਅਗਲੇ ਦੀ ਗੇਮ ਹੋ ਗਈ, ਬਾਦਸ਼ਾਹ ਦਾ ਤੋੜ ਹੀ ਨਹੀਂ ਹੋਇਆ। ਸਾਰੀ ਲੈਂਡ ਡੇਲੀ ਇਸ ਟਾਈਮ ਜਾਣ ਲੱਗ ਗਈ ਆ। ਇਹ ਐਟੋਮਿਕ એનર્ਜੀ ਘਟ ਗਈ ਆ। એનર્ਜੀ ਦਾ ਕ੍ਰਾਈਸਿਸ ਆਉਣ ਵਾਲਾ ਨਾ, ਪੂਰੀ ਸਾਰਾ ਕੁਝ ਤੇ ਤੇਲ ਨਾਲ ਬਣਦਾ ਵਾ। ਉਹ ਫਿਰ ਆਸਤਾ ਸਾਡੇ ਦੇ ਸਿਗਨਲ ਨਹੀਂ ਆਉਂਦੇ ਯਾਰ। ਮੇਰੇ ਕੋਲ ਜਿਹੜੀ ਸਿਮ ਆ ਨਿਜ਼ਾਮੇ ਧਰਮ ਬਰਮ ਘਰ ਦੇ ਅੰਦਰ, ਕਿਸੇ ਵੀ ਘਰ ਦੇ ਅੰਦਰ ਤੁਸੀਂ ਵੜੋ, ਤੁਹਾਡੇ ਸਿਗਨਲ ਹੀ ਨਹੀਂ ਆਉਂਦੇ, ਨੈਟ ਹੀ ਨਹੀਂ ਚੱਲਦਾ। ਬਾਹਰ ਕਿਤੇ ਆਉਂਦਾ, ਸਾਡਾ 2026 ਆ ਗਿਆ, ਕਿੱਥੇ ਦੁਨੀਆ ਪਹੁੰਚ ਗਈ ਹੈ, ਸਾਡੇ ਸਿਗਨਲ ਹੀ ਨਹੀਂ ਆਉਂਦੇ। ਇਹ ਸਾਰੇ ਪਾਸੇ ਮਾਮਲਾ ਤਾਂ ਖਰਾਬ ਹੈ। ਸਿਗਨਲ ਅੰਡਰਗਰਾਉਂਡ ਹੋ ਗਏ, ਇਹ ਮੋਬਾਈਲ ਨਹੀਂ ਚਲੇ ਸਿਗਨਲ। ਬਈ ਕਿੰਨੇ ਸਿਗਨਲ ਮਰੇ ਵਿੱਚ, ਸਿਗਨਲਾਂ ਨੇ ਬਾਹਰ ਬਚਿਆ ਵਾ ਭਾਜੀ। ਆਬੋ ਹਵਾਈ ਆ ਨਾ, ਆਲੂਦਗੀ ਆ, ਸਾਰੀ ਨਥੀ ਹੋ ਗਈ ਆ। ਤਾਂ ਜ਼ਮੀਨ ਸਮੁੰਦਰ ਦੇ ਥੱਲੋਂ ਆ ਰਹੀਆਂ ਤਾਰਾਂ, ਤੂੰ ਕਿੱਧਰ ਹਲਕੀ ਇੱਕ ਬਾਦਸ਼ਾਹ ਐਸਾ ਹੋਇਆ ਆ ਲੈ ਉਹ ਤੂੰ ਸਾਨ ਆਖਰੀ ਬਾਦਸ਼ਾਹ ਬਿਠਾ ਅਸੀਂ ਗੰਦੇ ਢੇਰ ਲੱਗਣ ਨਹੀਂ ਯਾਰ। ਓਏ ਆਖਰੀ ਰਾਸਤਾ ਵਾ, ਅਮਿਤਾਭ ਸਾਹਿਬ ਦੀ ਫਿਲਮ ਆ ਆਖਰੀ ਰਾਸਤਾ। ਆਖਰੀ ਬਾਦਸ਼ਾਹ ਸਾਹਿਬ ਜੀ, ਉਹ ਐਸਾ ਸੀ ਕਿ ਉਹਨੇ ਮਹਿਲ
ਤੇ ਕਿਲੇ ਇੰਨੇ ਬਣਵਾਏ ਕਿ ਉਹਦਾ ਸਾਰਾ ਖਜ਼ਾਨਾ ਹੀ ਖਾਲੀ ਹੋ ਗਿਆ। ਉਹ ਕਦੋਂ ਬਣਵਾ ਲਏ ਉਹਨੇ? ਉਹਨੇ ਕਿਰਾਏ ਤੇ ਦੇਣੇ ਸੀਗੇ ਜਾਂ ਮਹਿਲ ਕਿਲੇ 'ਚ ਰਹਿ ਲਓ। ਸ਼ੌਕ ਸੀਗਾ ਸਾਜੀ, ਉਹਨੇ 4-5 ਕਿਲੇ ਬਣਵਾਏ, ਨੱਥੀ ਹੋ ਗਏ। ਮੁੜ ਕੇ ਬਾਦਸ਼ਾਹ ਸ਼ੇਰਕੋਟ ਟੈਕਸ ਕੰਮ ਕਰਨ ਡਿਆ। ਫਿਰ ਬਾਦਸ਼ਾਹ ਫਿਰ ਕਰਜ਼ੇ ਕੁਰਜ਼ੇ ਮੰਗ ਕੇ ਆਪਣੀ ਸਲਤਨਤ ਦਾ ਨਿਜ਼ਾਮ ਚਲਾਉਂਦਾ ਸੀ। ਲਓ ਵੀ ਉਦੋਂ ਬਾਦਸ਼ਾਹ ਨੇ ਬੇਸ ਇਨਕਮ ਸਪੋਰਟ ਵੱਲੋਂ 12,000 ਲਵਾਇਆ ਵੀ ਯਾਰ ਹੁਣ ਸਲਤਨਤ ਚਲਾਓ। ਯਾਰ ਆਹੋ ਇਹ ਕਰਦੇ ਸੀ ਇਦਾਂ ਨਾ, ਹੁਣ ਜਿਹੜਾ ਤਾਜ ਮਹਿਲ ਇਹਨੇ ਬਣਵਾਇਆ ਹਾਂਜੀ, ਮਕਰੂਜ਼ ਹੋ ਗਿਆ ਸੀ। ਬੜੇ ਪੈਸੇ ਲੱਗੇ। ਲੇਕਿਨ ਉਹ ਤੁਸੀਂ ਤਸਵੀਰ ਦੇਖੀ ਖਿਆਲੀ ਬਾਜੀ ਮੁਮਤਾਜ਼ ਦੀ? ਉਹ ਨਹੀਂ ਉਹ ਖਿਆਲੀ ਦੇਖੀ ਤੁਸੀਂ? ਸੋਹਣੀ ਨਹੀਂ ਆ, ਇਹੀ ਕਹਿਣਾ ਚਾਹੁੰਦਾ ਨਾ। ਆਹੋ ਸਾਜੀ ਉਹ ਬਸ ਹਿਸਾਬ ਦੀ ਕੇਡ ਦੀ ਬਸ ਉਹਦਾ ਦਿਲ ਆ ਗਿਆ ਉੱਤੇ ਹੀ। ਹਾਂਜੀ, ਤੁਸੀਂ ਇਹ ਦੇਖੋ ਇਹ ਜਿਹੜੀਆਂ ਸੋਹਣੀਆਂ ਖੂਬਸੂਰਤ ਲੜਕੀਆਂ ਟਿਕਟੌਕ ਤੇ ਬੈਠੀਆਂ ਨੇ, ਕੋਈ ਮਨੀ ਗਾਨੀ ਮਾਰਨ ਡਿਆ, ਤੇ ਉਹ ਬਾਜੀ ਮੁਮਤਾਜ਼ ਅੱਲਾਹ ਤਾਲਾ ਸਿਹਤ ਦੇਵੇ ਮਾਰਕੀ ਨੂੰ ਸੇਧ ਦੇਵੇ। ਉਹ ਜਿਹਨੇ ਯਾਰ ਖਿਆਲੀ ਤਸਵੀਰ ਦਿਖਾਉਂਦੇ ਕਾਲੀ ਜੀ ਹੈ, ਕਾਲੀ ਹੈ ਹਲਕੀ ਜੀ, ਤੇ ਟੋਪੀ ਜੀ ਪਾਈ ਹੈ, ਤੇ ਮੁਮਤਾਜ਼ ਉਹ ਥੱਲੇ ਚੀਜ਼ੇ ਤਾਂ ਲਿਖਿਆ ਸੀ ਇਸकी ਖਾਤਰ ਤਾਜ महल ਬਣਾਇਆ ਉਸਨੇ, ਇਸकी ਖਾਤਰ, ਵੀ ਜਿਹਦੀ ਖਾਤਰ ਬੰਦਾ ਇਹਨੇ ਕਹੇ ਯਾਰ ਮੈਂ ਤੈਨੂੰ ਗੈਲਰੀ ਵੀ ਨਹੀਂ ਪਾ ਕੇ ਦੇਣੀ, ਉਹ ਆਪਣਾ ਸਮਾਨ ਕਿਤੇ ਹੋਰ ਰੱਖ। ਉਹ ਹਿਸਾਬ ਇੱਕ ਬਾਦਸ਼ਾਹ ਨੇ ਆਪਣੀ ਮਲਕਾ ਦੇ ਸਤਾਜ 'ਚ 13 ਦਰਬਾਰ ਬਣਾ ਦਿੱਤੇ। ਮਲਕਾ ਵਾਸਤੇ। ਉਹ ਜਦੋਂ ਮਰੀ ਨਾ, ਜਦੋਂ ਉਹਦਾ ਜਨਾਜ਼ਾ ਲੈ ਕੇ ਜਾ ਰਹੇ ਸੀ, ਜਿੱਥੇ ਸਾਹ ਲੈਂਦੇ ਸੀ ਉੱਥੇ ਉਹਦਾ ਮਕਬਰਾ ਬਣਾ ਦਿੰਦਾ ਸੀ। ਨਾ ਲੈ ਲਓ ਜੀ, 13 ਮਕਬਰੇ ਉਹਨੇ ਰਸਤੇ 'ਚ ਬਣਾ ਦਿੱਤੇ। ਇਹ ਬਾਦਸ਼ਾਹਾਂ ਨੇ ਕੀਤੀ ਯੈਸ਼ੀ ਆ, ਕਿਉਂਕਿ ਨਾ ਬਾਦਸ਼ਾਹ ਨੂੰ ਕਿਤੇ ਮਰੂਦਾਂ ਦੀ ਰੇੜੀ ਲਾਉਣੀ ਪਈ, ਨਾ ਬਾਦਸ਼ਾਹ ਨੂੰ ਕਿਤੇ ਚਾਹ ਦਾ ਗੋਖਾ ਪਾਣਾ ਪਿਆ। ਸਟਰਗਲ ਕੋਈ ਨਹੀਂ। ਬਾਦਸ਼ਾਹ ਨੂੰ 18 ਘੰਟੇ ਰਕਸ਼ਾ ਨਹੀਂ ਯਾਰ, ਉਹਨਾਂ ਦੇ ਪ੍ਰੈਸ਼ਰ ਬੜਾ ਹੁੰਦਾ ਸੀ, ਉਹ ਕੋਈ ਏਦਾਂ ਨਹੀਂ ਸੀ ਹੁੰਦਾ। ਕੋਈ pressure ਦੂਜੇ ਨਹੀਂ ਮੁਲਕ ਉਹਨਾਂ ਨੂੰ ਡਰ ਖੌਫ, ਚਾਰੋਂ ਪਾਸੇ ਜਿਹੜੇ ਉਹ ਉਹਨਾਂ ਦੇ ਹਮਲਾ ਕਰਨ ਵਾਸਤੇ ਹਰ ਪਾਸੇ ਉਹਨਾਂ ਨੇ ਪੂਰਾ ਬਾਰਡਰ ਹੁੰਦਾ ਸੀ, ਸਾਰਾ ਫੌਜਾਂ ਖੜੀਆਂ ਹੁੰਦੀਆਂ ਬਾਰਡਰ। ਸਹੀ ਲੜਾਈਆਂ ਤੇ ਕਿਤੇ ਹੋਈਆਂ ਵੀ, ਅਗਰ 100 ਸਾਲ ਬਾਦਸ਼ਾਹ ਨੇ ਹਕੂਮਤ ਕੀਤੀ, 2 ਜਗ੍ਹਾ ਹੋਈਆਂ, ਉਹ 2 ਜਗ੍ਹਾ ਵੀ ਪ੍ਰੋਫੈਸ਼ਨਲਿਜ਼ਮ 'ਚ ਨਹੀਂ ਆਈਆਂ। ਨਾ 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 ਵੀ ਨਾ। ਕਿਤੇ ਐ ਕਿਤੇ- ਨਹੀਂ, 2 ਜੰਗਾਂ ਨਹੀਂ ਹੋਈਆਂ। ਜੰਗਾਂ ਉਹ ਹੀ ਫਿਰ ਆਉਂਦੀਆਂ ਨੇ ਮੰਜ਼ਰ ਜਿਹੜੀ ਵੱਡੀ ਹੁੰਦੀ ਹੈ, ਨਿੱਕੇ ਨਿੱਕੇ ਹਮਲੇ ਹੁੰਦੇ ਨੇ ਛੇੜਖਾੜ ਜਿਵੇਂ ਬਾਰਡਰਾਂ ਤੇ ਹੁੰਦੀ ਰਹਿੰਦੀ ਹੈ। ਇਹ ਸਾਨੂੰ ਦੱਸਿਆ ਜਾਣ ਡਿਆ, ਆਖਰ ਬਾਦਸ਼ਾਹ ਲੜਨ ਗਿਆ ਵਾ ਨਾ, ਤੇ ਤੁਹਾਨੂੰ ਸ਼ਾਇਦ ਸਾਲ ਦੇ ਵਿੱਚ ਜਾਂ 2-3 ਜੰਗਾਂ ਲੜੀਆਂ ਪੂਰੇ 100 ਸਾਲ 'ਚ, ਲੜਨ ਵੀ ਗਏ ਤੇ ਕੋਈ ਵਾਪਸ ਨਿਕਲ ਆਈ ਆ। ਉਹ ਤੂੰ ਸ਼ਾਇਸਤਾ ਦਾ ਬੇਟਾ ਨਹੀਂ, ਇੱਧਰ ਮਰੇ ਜੰਗ ਲੜਦੇ ਆ, ਬਾਦਸ਼ਾਹ ਇੱਧਰ ਬੁਲਾ ਲਿਆ, ਓਏ ਆ ਜਾਓ ਰੋਟੀ ਖਾਈਏ, ਫੇਰ ਚੱਲ ਜਿਓ। ਲੈ ਸੁਲਹ ਹੋ ਗਈ ਆ, ਲੈ ਸ਼ਾਇਸਤਾ ਦਾ ਬੇਟਾ। ਉਹ ਤਾਂ ਸੁਲਹ ਹੋ ਗਈ ਆ। ਐਵੇਂ ਕਹੋ, ਉਹ ਤੂੰ ਬਾਤ ਗਿਆ ਦਫਾ ਤਾਂ ਪੋਤਾ ਨਹੀਂ, ਮੈਂ ਕਹਾਂ ਤਾਇਆ ਚਲਾ ਇੱਧਰ ਆ ਚੱਲ। ਤੂੰ ਕਿੱਧਰ ਲੜਨ ਦੇ ਆ? ਆਹੋ ਏਦਾਂ ਹੁੰਦਾ ਸੀ ਯਾਰ। ਹੁਣ ਤਾਏ ਨਾਲ ਲੜਾਂਗਾ ਤੇ ਉਹਨੇ ਛੁੱਟੀ ਜੰਗ ਤੇ ਨਹੀਂ ਬੇਟਾ ਜੀ, ਗਲਤ ਗੱਲ ਹੈ ਕਿ 2 ਸਾਲ ਹਾਂ। ਨਹੀਂ ਇਹ ਗਲਤ ਗੱਲ। ਸਾਜ਼ਿਸ਼ਾਂ ਹਰ ਦਮ ਹੁੰਦੀਆਂ ਰਹਿੰਦੀਆਂ ਸੀ ਬਾਦਸ਼ਾਹਾਂ ਦੇ ਖਿਲਾਫ, ਛੋਟੀ ਮੋਟੀ ਕੋਈ ਨਾ ਕੋਈ ਕਤਲੋਗਾਰਤ ਚੱਲਦੀ ਹੀ ਰਹਿੰਦੀ। ਹਾਂਜੀ, ਇੱਕ ਨੁੱਕਰ 'ਚ ਜੰਗ ਲੱਗੀ ਆ, ਬਾਦਸ਼ਾਹ ਨੇ ਆਪਣੀ ਸਲਤਨਤ ਨੂੰ ਬਚਾ ਕੇ ਰੱਖਣਾ। ਯਾਰ ਬਾਦਸ਼ਾਹ ਸਲਤਨਤ ਨੂੰ ਬਚਾਉਣਾ ਹੋਰ ਚੀਜ਼ ਆ, ਅੜਾਈ ਜਾਣੀ ਵੀ ਹੁਣ ਜਿੱਥੇ ਉਹਦਾ ਜਨਾਇਆ ਰੁਕ ਸਾਹ ਲਿਆ ਵਾ ਲੋਕਾਂ ਨੇ, ਉੱਥੇ ਮਕਬਰਾ ਹੀ ਬਣਾਤਾ। ਯਾਰ ਇਹ ਹਰ ਬਾਦਸ਼ਾਹ ਨਹੀਂ, ਕਈ ਵਿੱਚ ਆਏ ਨੇ ਇਦਾਂ ਦੇ। ਬਾਦਸ਼ਾਹ ਨੂੰ ਪਤਾ ਲੱਗੇ ਬਾਦਸ਼ਾਹ ਚਲਾਵੇ ਓਵਰ ਕਰੀਮ ਦੇ 18 ਘੰਟੇ ਰਕਸ਼ਾ, ਬਾਦਸ਼ਾਹ ਸ਼ਾਮ ਨੂੰ 700 ਰੁਪਏ ਫੜ ਲੈਣ, ਸਾਨੂੰ ਪਤਾ ਲੱਗਣਾ ਜੀ। ਉਹਨੇ ਮਕਬਰਾ, ਉਹਨੇ ਚੈਨਾ ਚੱਪਲ ਸੀ ਲੱਗਦੇ ਨਹੀਂ ਮਲਕਾ ਵੀ ਬਾਦਸ਼ਾਹ ਬੈਠਾ ਤੱਕ ਲਿਆ। ਯਾਰ ਵੈਸੇ ਗੱਲ ਇਹ ਹੈ, ਜੋ ਉਸ ਦੌਰ 'ਚ ਇਹਨੇ ਜਿੰਨੇ ਪੈਸੇ ਤਾਜ ਮਹਿਲ ਤੇ ਲਾਤੇ, ਇੰਨੇ ਪੈਸੇ ਦੀ ਤੇ ਉਹ ਮੁਲਕ ਦੀ ਬਹੁਤ ਅੱਛੀ ਚੀਜ਼ਾਂ ਕਰ ਸਕਦਾ ਸੀ। ਆਹੋ ਬੜੇ ਹਸਪਤਾਲ ਬਣ ਸਕਦੇ ਸੀ। ਅੱਛਾ ਵੇਖ ਲੈ, ਤੁਸੀਂ ਕਦੀ ਦੇਖਿਆ ਮੁਗਲ ਹਸਪਤਾਲ? ਨਹੀਂ ਕੱਖ ਵੀ ਨਹੀਂ। ਉਹਨਾਂ ਨੇ ਬਣਾਇਆ ਹੋਵੇ ਅਕਬਰ ਹਸਪਤਾਲ। ਅਕਬਰ ਹਸਪਤਾਲ ਵੀ, ਅਕਬਰ ਬਾਦਸ਼ਾਹ ਹਸਪਤਾਲ ਵੀ, ਫਲਾਣਾ ਜੀ ਹੁਣ ਰੰਗੀਲਾ ਮਿਊਜ਼ਿਕ ਅਕੈਡਮੀ। ਤਾਂ ਜੀ ਤੁਸੀਂ ਇਹ ਨੋਟ ਕੀਤਾ, ਇਹਨਾਂ ਨੇ ਸਾਰਾ ਕੁਝ ਮਲਕਾ ਦੀ ਖਾਤਰ ਕੀਤਾ ਵੀ ਤਾਜ ਮਹਿਲ ਬਣਾਤਾ, ਮਲਕਾ ਦੀ ਖਾਤਰ ਕਿਤੇ ਮਲਕਾ ਬਰਤਾਨੀਆਂ ਪਾ ਕੀ ਲੈਲਪੁਰ ਬਣਾਤਾ ਮਲਕਾ ਦੇ ਨਾਲ। ਹਾਂ, ਹੋਰ ਵੀ ਬੜੇ ਸ਼ੌਕ ਸੀ ਇਹਨਾਂ ਦੇ। ਇਹ ਸਰਕਾਰ ਆਸ਼ਕੀ ਵਿੱਚ ਚ ਪਏ ਉਹ ਕਹਿੰਦੇ ਨਹੀਂ, ਉਹ ਜਿਹੜੇ ਕਹਿੰਦੇ ਆ ਰਕਸੋ ਸਰੂਰ, ਹਾਂ ਰਕਸੋ ਸਰੂਰ, ਉਹ ਚ ਪਏ ਰਕਸ ਸਰੂਰ। ਸਰੂਰ। ਬਾਦਸ਼ਾਹ ਨੂੰ ਪਤਾ ਲੱਗਦਾ ਨਾ ਕਿ ਬਾਦਸ਼ਾਹ ਆਪ ਕੋਈ ਸਬਜ਼ੀ ਲਾਉਂਦਾ, ਸਵੇਰ ਜਾ ਕੇ ਡਾਲੇ ਤੇ ਲੈ ਕੇ ਆਉਂਦਾ, ਸਵੇਰੇ ਕਿਤੇ ਸੈਲ ਲੈਦਾ ਪੱਟੇ ਲਾਉਂਦਾ, ਪਾਣੀ ਪਾਉਂਦਾ ਬਾਦਸ਼ਾਹ, ਸ਼ਾਮ ਨੂੰ ਬਾਜਦਾ 900 ਰੁਪਇਆ ਮਲਕਾ ਦੀ ਖਾਤਰ ਤਾਜ ਮਹਿਲ। ਮੈਂ ਕਹਿੰਦਾ ਛੱਡ ਗਲਾ ਜੀਰੋ ਦਾ ਬਲਬ ਲਵਾ ਦਿੰਦਾ, ਉਹਦੀ ਖਾਤਰ ਸਾਨੂੰ ਫੜ ਲੈਂਦਾ। ਇੱਕ ਕਮਾਉਣਾ ਨਹੀਂ ਪਿਆ। ਇੱਕ ਬਾਦਸ਼ਾਹ ਨੂੰ ਪਿਆਰ ਹੋ ਗਿਆ ਉਸਤਾਦ ਜੀ। ਹਾਂ ਆ ਦੇਖ ਕੇ ਬਣਾਉਂਦਾ ਕੀ ਹੁਣ। ਆਵਾਮ ਨੇ ਤੇ ਸ਼ਾਹੀ ਖਾਨਦਾਨ ਨੇ ਕਹਿਤਾ ਕਿ ਇਹ ਸ਼ਾਹੀ ਔਰਤ ਨਹੀਂ ਹੈ, ਇਹਦੇ ਨਾਲ ਤੂੰ ਵਿਆਹ ਨਹੀਂ ਕਰ ਸਕਦਾ। ਉਹਨੇ ਕਿਹਾ ਉਹ ਪਿਆ ਜੇ ਤਖਤ ਮੈਂ ਇਹਦੇ ਨਾਲ ਹੀ ਵਿਆਹ ਕਰਨਾ। ਉਹਦੀ ਖਾਤਰ ਬਣਵਾਇਆ ਕੀ ਇਹਦਾ? ਕੁਛ ਵੀ ਨਹੀਂ, ਉਹ ਵਿਹਲਾ ਹੋ ਗਿਆ, ਉਹਨੂੰ ਕੰਮ ਤੋਂ ਹੀ ਕੱਢਤਾ, ਬਾਦਸ਼ਾਹ ਹੀ ਨਹੀਂ ਰੱਖਿਆ ਉਹਨੂੰ। ਉਹਨਾਂ ਨੇ ਕਿਹਾ ਤੂੰ ਅੱਜ ਤੋਂ ਉਹ ਉਧਰ ਜਾਣਾ ਹੈ ਕਿ ਇੱਧਰ ਬਾਦਸ਼ਾਹ ਰਹਿਣਾ ਹੀ ਕਿ ਉਹਦੇ ਨਾਲ ਵਿਆਹ ਕਰਨਾ। ਉਹਨੇ ਕਿਹਾ ਮੈਂ ਉਹਦੇ ਨਾਲ ਵਿਆਹ ਕਰਨਾ। ਉਹਨੇ ਕਿਹਾ ਚੱਲ ਨਿਕਲ, ਮਿੱਟੀ ਕਰਤਾ ਉਹਨਾਂ ਨੇ। ਹੁਣ ਉਹ ਸਾਦਾ ਹੀ ਨਾਰਮਲ ਸੀਗਾ, ਉਹ ਸਾਦਾ ਹੀ ਬਾਸ਼ੀ ਖੋਲੀ ਜਿਹਦੇ ਨਾਲ ਵਿਆਹ ਕੀਤਾ, ਜਿਹਦੇ ਨਾਲ ਵਿਆਹ ਕੀਤਾ 3 ਦਿਨ ਬਾਅਦ ਉਹ ਕੁਝ ਹੋਰ ਨਾ ਪੜੇਗੀ। ਬਾਦਸ਼ਾਹ ਦਾ ਮਹਿਲ ਵੀ ਗਿਆ ਤੇ ਉਹ ਵੀ ਕੰਮ ਕਰਾ। ਉਹ ਵੀ ਗਈ। ਤਾਂ ਚਲੀ ਗਈ, ਭੱਜ ਗਈ। ਨਹੀਂ, ਉਹਨੇ ਪਹਿਲੇ 2 ਸ਼ਾਦੀਆਂ ਕੀਤੀਆਂ ਹੋਈਆਂ ਸੀ ਉਸ ਔਰਤ ਨੇ। ਲਓ ਜੀ, ਹੱਲ ਹੈ ਇੱਕ ਤਾਂ ਬਾਦਸ਼ਾਹ ਸਹਾਰਾ ਦੇ ਉਹਦਾ ਕਰਕੇ ਛੱਡ ਗਿਆ। ਨਹੀਂ ਉਸਤਾਦ ਜੀ, ਅਯਾਸ਼ੀ ਆ। ਬਾਦਸ਼ਾਹ ਨੂੰ ਪਤਾ ਲੱਗਦਾ, ਬਾਦਸ਼ਾਹ ਲੱਗਦਾ ਇੱਥੇ ਕਿਤੇ ਮੋਤੀ ਡੈਂਗ ਦੇ ਵਿੱਚ ਧਾਗੇ ਕੱਟਦਾ ਨਾ, ਸਵੇਰੇ 9 ਤੋਂ 5 ਵਜੇ ਤੱਕ ਬਾਦਸ਼ਾਹ ਨੂੰ 400 ਰੁਪਏ ਬਚਦਾ। ਮੇਰੇ ਕੋਲ ਤੂੰ ਤਾਜ ਮਹਿਲ ਦੀ ਗੱਲ ਕਰਦਾ ਵਾ, ਬਾਦਸ਼ਾਹ ਕੋ ਬਰਗਰ ਲੈ ਜਾਂਦਾ, ਮਲਕਾ ਲਈ ਸਾਨੂੰ ਫੜ ਲੈਂਦਾ।
ਯਾਰ ਤੂੰ ਮਿੱਠੇ ਤੂੰ ਸੁਣਿਆ ਇਹਨੇ ਨਹੀਂ ਮਿਹਨਤ ਨਹੀਂ ਕੀਤੀ ਕਮ ਸੇ ਕਮ। ਰਾਂਝਾ ਤਖਤ ਹਜ਼ਾਰਾ ਭੁੱਲਿਆ, ਉਹ ਤਾਂ ਭਾਈ ਹੁਣ ਭੁੱਲਿਆ ਨਹੀਂ ਪਰ ਝੰਗ ਦੀਆਂ ਰਾਤਾਂ। ਕਿਉਂਕਿ ਉਹ ਵੀ ਆਪਣਾ ਤਖਤ ਹਜ਼ਾਰਾ ਛੱਡ ਕੇ ਤੇ ਦੇਖ ਲਾ ਤੇ ਮੱਝੀਆਂ ਚਰਾਉਂਦਾ ਰਿਹਾ। ਤਖਤ ਉਧਾਰਾ, ਉਹ ਤਾਂ ਤਖਤ ਕਿਸੇ ਭਰਾਵਾਂ ਨੇ ਮਿਹਣਾ ਮਾਰਿਆ, ਭਾਬੀ ਨੇ ਕਿਤੇ ਹਲਕੀ ਜਿਹੀ ਕਰਕੇ ਚੱਪਲ ਕਸ਼ ਕੀਤੀ ਆ ਤੇ ਰਾਂਝੇ ਉਹਨਾਂ ਨੇ ਸਫ਼ਰ ਸ਼ੁਰੂ ਕਰਤਾ। ਆਹੋ ਤਖਤ ਹਜ਼ਾਰਾ ਹਜ਼ੂਰਾ ਆ ਉੱਥੇ ਕੋਈ ਗੱਲ ਹੋਈ ਆ ਜਿਹੜਾ ਗੁੱਸੇ ਨਾਲ ਨਿਕਲਿਆ ਨਾ, ਕਹਿੰਦੇ ਤੂੰ ਤਾਨੇ ਮਾਨੇ ਮਾਰੇ ਨੇ। ਕਿੱਡੀ ਮਾੜੀ ਗੱਲ ਭਾਬੀ ਨੇ ਕੀਤੀ ਹੋਣੀ ਬਾਦਸ਼ਾਹ ਨੂੰ, ਕਿ ਬਾਦਸ਼ਾਹ ਘਰੋਂ ਨਿਕਲ ਗਿਆ, ਨਹੀਂ ਤੇ ਘਰ ਦਾ ਤਖਤ ਉਹ ਬਾਦਸ਼ਾਹ ਨਹੀਂ ਓਏ ਰਾਂਝਾ। ਰਾਂਝਾ ਘਰੋਂ ਨਿਕਲ ਗਿਆ ਵਾ। ਉਹ ਭਾਬੀ ਵੀ ਉਹ ਕੈਸੀ ਕਰੂ ਹੋਣੀ, ਕੋਈ ਐਡੀ ਗੰਦੀ ਗੱਲ ਕੀਤੀ ਰਾਂਝੇ ਨੂੰ। ਰਾਂਝੇ ਨੇ ਕਿਹਾ ਚੱਲ ਓਏ ਮੈਂ ਕਿਹਾ ਨਿਕਲ ਹੀ ਜਾਣਾ, ਵੀ ਅੱਗੋਂ ਵੀ ਨਿਕਲਣ ਦੀ ਕੀਤੀ ਫੌਰਨ ਵੀ ਕੀਤਾ ਕਿਤੇ ਉਹਨੇ ਹੀਰ ਦੀ ਪੂਰੀ ਪੱਖੀ ਲੈ ਕੇ ਬੈਠੀ ਆ। ਉਹਨੂੰ ਪਤਾ ਨਹੀਂ ਵੀ ਹੀਰ ਕਿਹੜੀ ਆ। ਸਾਚੀ ਉਹਨੂੰ ਹੀਰ ਦੇ ਕਰਕੇ ਹੀ ਘਰੋਂ ਕੱਢਿਆ ਗਿਆ ਕਿ ਹੋਰ ਕੋਈ ਚੱਕਰ ਸੀ? ਰੌਲਾ ਹੋਰ ਸੀ ਭਾਜੀ। ਨਹੀਂ ਉਹ ਵੈਸੇ ਵੀ ਸ਼ਹਜ਼ਾਦਾ ਤਬੀਅਤ ਸੀ ਨਾ ਵੀ ਬਾਕੀ ਭਰਾ ਕੰਮ ਕਰਕੇ ਸਵੇਰ ਨੂੰ ਘਰ ਪਾਲ ਰਹੇ ਨੇ, ਉਹ ਵੰਜਲੀ ਵਜਾਈ ਜਾ ਰਿਹਾ ਹਾਂ ਉਤੋਂ ਪਿਆਰ ਹੋ ਗਿਆ, ਉਤੋਂ ਫਿਰ ਇਹ ਚੱਕਰ ਦੇ ਵਿੱਚ ਤੂੰ ਆਪ ਹਿਸਾਬ ਲਾ ਯਾਰ, ਇਹ ਬਾਦਸ਼ਾਹ ਜਿੰਨੇ ਵੀ ਨੰਗੇ ਆ ਇਹਨਾਂ ਨੇ ਸਿਰਫ ਲੇਡੀਜ਼ ਦੀ ਖਾਤਰ ਕੰਮ ਕੀਤਾ, ਰਿਆਇਤ ਦੀ ਖਾਤਰ ਕੋਈ ਕੰਮ ਨਹੀਂ ਕੀਤਾ। ਨਹੀਂ ਬੜਾ ਕੰਮ ਕੀਤਾ ਰਿਹਾ ਉਸਤਾਦ ਜੀ ਮੈਂ ਆ ਫਿਲਮਾਂ ਦੇਖਿਆ ਅਕਬਰ ਬਾਦਸ਼ਾਹ ਬੜਾ ਕਹਿੰਦੇ ਬਾਸੂਲ ਬਾਦਸ਼ਾਹ ਸੀ, ਬੜਾ ਉਹ ਜਿਹੜਾ ਹੁੰਦਾ ਵਾ। ਜੇ ਕਿਤੇ ਵਿੱਚ ਇੱਕ ਅੱਧਾ ਆ ਗਿਆ ਹੁਣ ਕੀ ਕਰੀਏ ਯਾਰ, ਉਹਦਾ ਨਾਂ ਲਈਏ ਕਿ ਜਿਹੜਾ ਸਖਤ ਆ। ਮੈਂ ਆਪ ਦੇਖਿਆ ਕਿਲੇ ਤੋਂ ਬਾਹਰ ਔਰਤਾਂ, ਬਾਦਸ਼ਾਹ ਮੇਰੇ ਬੱਚੇ ਨੂੰ ਸਾਫ ਕੱਟ ਗਿਆ, ਇਹਨੂੰ ਬਚਾ ਲੈ। ਮੈਂ ਕੀ ਕਰਾਂ ਹੁਣ, ਫਿਰ ਚੱਲ ਲੈ ਯਾਰ ਚੱਲ ਭੱਜ ਲੈ ਬਾਦਸ਼ਾਹ ਕਰ। ਬਾਦਸ਼ਾਹ ਸੀ ਉਹ ਫਿਟੇ ਮੂੰਹ ਤੂੰ ਕਿਹੜਾ ਬਾ ਯਾਰ ਮੇਰੇ ਮੈਂ ਕਈ ਫਿਲਮਾਂ ਦੇਖਿਆ ਬਾਦਸ਼ਾਹ। ਉਹ ਤੂੰ ਫਿਲਮਾਂ 'ਚ ਵੇਖਿਆ ਯਾਰ, ਫਿਲਮਾਂ ਦਾ ਹੋਰ ਹਿਸਾਬ ਆ ਯਾਰ। बादशाह मेरे मुन्ने को बचा लो, ਲੈ चोरदारों ने इसको मारा है और चलो चल पाजे तो भाई कोई ना वो माई करती है ते आप चले गाने गांडे रक्षो सरूर की महफिल वो मैं रियाया पे कुछ कीते नहीं यार। रिया नु 5-5 मरले दा प्लाट किसी बादशाह ने सानू पड़ो कख भी नहीं। ਬਾਦਸ਼ਾਹ हमारी मलका को हंसाओ कार्डन वाला प्लाट थी, ਹਾਂ ਹਸਾਉਣ ਵਾਲੇ ਵੀ ਹੁੰਦੇ ਸੀ, वही भी मलका ਸ਼ਾਹੀ ਮਸਖਰੇ। ਉੱਥੇ ਤੂੰ ਕੰਮ ਕਰਨਾ ਸੀ, ਤੂੰ ਬਹੁਤ ਅੱਛਾ। ਤੂੰ ਪਹਿਲੇ ਦਿਨ ਹੀ ਤੂੰ ਕੋਈ ਐਸੀ ਫਿੱਕੀ ਗੱਲ ਕਰਕੇ ਤੂੰ ਧੌਣ ਲਵਾ ਲੈਣੀ, ਕਿਉਂਕਿ ਤੇਰੇ ਫਿਲਟਰ ਹੀ ਨਹੀਂ ਲੱਗਾ, ਤੈਨੂੰ ਪਤਾ ਨਹੀਂ ਕਿਹੜੀ ਗੱਲ ਕਹਿ ਦੇਣੀ ਬਾਦਸ਼ਾਹ। नहीं हूं देखो ना, मलका को हंसाओ कार्नर का 5 मरले का प्लाट दिया जाएगा, भी मलका दे रसौली आ ਉਹਨੂੰ ਕਾਹਤੋਂ ਹਸਾਓ ਜਿਹੜੀ ਵਿਚਾਰੀ ਬਾਹਰ ਕਹਿ ਯਾਰ ਕੱਲੀ ਮਲਕਾ ਨਹੀਂ ਸੀ ਹੁੰਦੀ, ਆਪ ਹੀ ਆ ਇਹਨਾਂ ਦੇ ਹੋਰ ਵੀ ਬੜੇ ਸੈਟਅਪ ਹੁੰਦੇ ਸੀ। ਅੱਛਾ ਹੁਣ ਜਦੋਂ ਵੱਡੀ ਆਈਟਮ ਕਰ ਲੈਣੀ ਨਾ ਬਾਦਸ਼ਾਹ ਨੇ ਕਿ ਯਾਰ ਮੈਂ ਪਲਾਟ ਤੇ ਵੱਡਾ ਦੇ ਬੇਟਾ ਜਾਣ ਕੇ ਖੇਪੇ ਕੇ ਕਰਦਾ ਤੁਸੀਂ ਸਖਤ ਹੋ ਜਾਣਾ। ਇਹ ਬਾਤ ਨਹੀਂ ਹੱਸਣੇ ਵਾਲੀ, ਫਿੱਕਾ ਜੋਕ ਹੈ। ਫਿੱਕਾ ਜੋਕ ਹੈ। ਉਹ ਅਗਲੇ ਮਰ ਜਾਂਦੇ ਸੀਗੇ ਉਹ ਜਦੋਂ ਰਾਤ ਨੂੰ ਸ਼ਰਾਬ ਪੀ ਕੇ 4 ਪਲਾਟ ਦੇ ਤੇ ਸਵੇਰੇ ਹੋਸ਼ ਚ ਆ ਕੇ ਉਹਨਾਂ ਨੂੰ ਕਟਾਪਾ ਚੜਾਉਂਦੇ ਆ। ਰਾਤੀ ਮੈਨੂੰ ਸ਼ਰਾਬ ਪਿਆ ਕੇ ਤੇ ਮੇਰੇ ਕੋਲ ਪਲਾਟ ਲੈ ਕੇ 4। ਬਾਦਸ਼ਾਹ ਬੜੇ ਬੜੇ ਨਾਗਵਾਰ ਵੀ ਗੁਜ਼ਰਿਆ ਵੀ ਰਾਤ ਨੂੰ ਸ਼ਰਾਬ ਪੀਤੀ ਹੈ ਤੇ ਮਲਕਾ ਦਾ ਲਹਿੰਗਾ ਪਾ ਕੇ ਗਾਣਾ ਕਰ ਰਹੇ, ਪਤਾ ਨਹੀਂ ਲੱਗਾ ਕੁੱਕ 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 ਬਾਦਸ਼ਾਹ ਕਰਨੇ ਚਾਹੋ तो नीचे बादशाह लोट बोल रहा है ਚੋਲੀ ਕੇ ਪਿੱਛੇ ਕਿਆਮਤ ਵਾਲੀ ਬੋਤਲ ਕਿਆਮਤ ਤੇ ਪਤਾ ਨਹੀਂ ਵੀ ਮੈਂ ਬਾਦਸ਼ਾਹ ਵਾਂ। भी मलका ये शराब को मलका नहीं चाली है ते आप वही नशा शराब में उतना इतनी बोतल काफी मर जाते सवेरे पता लग गया अपनी वेला अपने ਨਹੀਂ ਬਾਦਸ਼ਾਹ ਨੂੰ ਉਹਨਾਂ ਨੇ ਕਿਹਾ, ਬਾਦਸ਼ਾਹ को 4 ਪਲਾਟ ਉਹਨੇ ਕਿਹਾ ਵੀ 4 ਲਤੀਫੇ ਸੁਣਾਏ। ਬਾਦਸ਼ਾਹ ਨੇ ਕਿਹਾ ਨੁੱਕਰ ਵਾਲਾ ਪਲਾਟ ਦੇ ਦਿਓ 10 ਮਰਲੇ ਦਾ, ਤੇ ਉਹ ਵੀ ਅੱਗੋਂ ਡਰੇ, ਕਹਿੰਦਾ ਨਹੀਂ ਉਹ ਰਹਿਣ ਦੇ, ਸਵੇਰੇ ਮੁੱਕਰ ਜਾਣੇ। ਬਾਦਸ਼ਾਹ ਲਾਸਟ ਨਹੀਂ ਦੇਣਾ, ਬਾਦਸ਼ਾਹ ਉਹ ਕਹਿੰਦੇ ਬਾਦਸ਼ਾਹ 500 ਰੁਪਏ ਦੇ ਦੇ ਲਾਸਟ ਦੇ ਮਕਾਨ ਰੱਖ ਲੈ ਕੋਲ। ਉਹਨੂੰ ਪਤਾ ਲੱਗਦਾ ਜੀ ਵੀ ਬਾਦਸ਼ਾਹ ਨੇ ਵੱਡੀ ਆਫਰ ਦਿੱਤੀ ਇਹਨੇ ਹੁਣ ਹਸਰਾ ਨਹੀਂ ਹੈ, ਇਹ ਕੂੜਾ। ਇਹਨਾਂ ਨੇ ਮਿਹਨਤਾਂ ਵੀ ਕੀਤੀਆਂ ਸਹੀ ਕਾਬਜ਼ ਹੋਇਆ ਉਹ ਮੈਂ ਜਿਵੇਂ ਦਾਣੇ ਦਾ ਪਰਸ ਮੈਂ ਖੋਲਵਾਂ ਮੈਨੂੰ ਉਸ ਚੀਜ਼ ਦੀ ਲਜ਼ਤ ਨਹੀਂ ਆਉਣੀ। ਮਿਹਨਤ ਵਾਲੀ ਸ਼ਾਇਦ ਹੋਰ ਹਿਸਾਬ। ਤੈਨੂੰ ਪਤਾ ਅਕਬਰ ਬਾਦਸ਼ਾਹ ਨੇ ਇੱਕ ਬੰਦੇ ਦੀ ਏਡੀ ਬੋਟੀ ਕਰਾਤੀ, ਉਹਨੇ ਫਿੱਕੀ ਜੁਗਤ ਕੀਤੀ, ਉਹਨੇ ਕਿਹਾ ਦੂਜੀ ਵਾਰੀ ਸਾਲਣ ਨਹੀਂ ਦਿੰਦਾ ਬਾਦਸ਼ਾਹ ਨੂੰ ਕੋਈ। ਵਿਕੀਟੀ ਉਹਨੇ ਸਵੇਰੇ ਦੀ ਬਾਟੀ ਬਣਾਉਣੀ ਸੀ ਬਾਦਸ਼ਾਹ ਨੇ ਉਹਨੇ ਕਿਹਾ ਇਹਨੂੰ ਪਕਾ ਦਿਓ ਏਡੀ ਬੋਟੀ ਕਰਕੇ। ਹੁਣ ਆ ਦੇਖ ਲੈ ਇਹ ਉਦੋਂ ਦੀ ਆ ਜੁਗਤ, ਇਹਨੂੰ ਕਰੋਗੇ ਦੂਜੀ ਵਾਰੀ ਸਾਲਣ ਨਹੀਂ ਦਿੰਦਾ। ਤੇ ਬਾਦਸ਼ਾਹ ਨੇ ਉਹਨੇ ਬਾਦਸ਼ਾਹ ਦੇ ਸਾਹਮਣੇ ਕਰਤੀ, ਅਕਬਰ ਬਾਦਸ਼ਾਹ ਸਾਹਮਣੇ ਇੱਕ ਨੇ ਉਦੋਂ ਵੀ ਤਕਵਾਤਾ। ਇਸ ਜੁਗਤ ਤੋਂ ਮੈਨੂੰ ਲੱਗਦਾ ਹੁਣ ਵੀ ਬੋਟੀ ਹੋਣੀ ਚਾਹੀਦੀ ਹੈ, ਉਸ ਤੋਂ ਬਰੀਕ ਹੋਣੀ ਚਾਹੀਦੀ ਹੈ। ਬਾਦਸ਼ਾਹ ਮਿੱਠੇ ਇੰਨੇ ਨੇਕ ਵੀ ਗੁਜ਼ਰੇ, ਉਹਨਾਂ ਨੇ ਆਵਾਮ ਲਈ ਵੀ ਬੜਾ ਕੁਝ ਕੀਤਾ ਯਾਰ ਨੇਕ ਜਿਹੜੇ ਗੁਜ਼ਰੇ ਮੈਂ ਤਾਂ ਜਿਨ੍ਹਾਂ ਦੀ ਮੈਂ ਗੱਲ ਸੁਣਨ ਰਿਹਾ ਵਾ ਨਾ ਵੀ ਜਿਹੜੇ ਮੈਂ ਦੇਖਿਆ ਵੀ ਐਡੇ ਕਲਮਾ ਰੱਖ ਬੜੇ ਨੇਕ ਨਮਾਜ਼ੀ ਪਰਹੇਜ਼ਗਾਰ ਜਿਨ੍ਹਾਂ ਨੇ ਮਸਜਿਦਾਂ ਬਣਵਾਈਆਂ, ਜਿਨ੍ਹਾਂ ਨੇ ਲੋਕ ਚੰਦੇ ਕੀ ਖਰਾਤਾਂ ਕੀਤੀਆਂ, ਉਹ ਬੜੇ ਬੜੇ ਗੁਜ਼ਰੇ ਹਰ ਤਰ੍ਹਾਂ ਦੇ। ਮੈਂ ਜਿਹੜੇ ਦੇਖੇ ਵੀ ਐਡੀ ਕਲਮ ਰੱਖ ਲਈ, ਐਡੇ ਵਾਲ ਉੱਪਰ ਕੋਲਾ ਪਾਇਆ 25-30 ਤੇ ਮਨਕਣੇ ਪਾਏ, ਸੋਹਣਾ ਵਾਸ਼ਿੰਗ ਦਾ ਸੂਟ ਪਾ ਥੱਲੋਂ ਸੋਹਣੀ ਤੂੰ ਐਂ ਕਰ ਸੌਫਟੀ ਚੱਪਲ ਪਾ ਮਜ਼ਾ ਲੈ ਆ ਪੋਲੋ ਦੀ ਸ਼ਰਟ ਪਾ ਲਾ ਕੇ ਤੇ ਟਰੋਜ਼ਰ ਪਾ ਕੇ ਵੀ ਬਹਿ ਜਾ, ਤੂੰ ਮਰੇ ਐਵੇਂ ਇੰਨਾ ਕੁਝ ਪਾ ਕੇ ਇੰਨਾ ਪਾਗਲ ਹੋਇਆ ਤੂੰ। ਕਹਿਣਾ ਕੀ ਹੈ ਕੱਖ ਵੀ ਨਹੀਂ ਕਿਆ ਕਰਨਾ ਹੈ ਅੱਜ ਲੈ ਤੇ ਰੋਟੀ ਖਾ ਚੱਲੇਗਾ ਸਵੇਰ ਤੱਕ ਕੋਈ ਟਿਕਣੇ ਵੀ ਬਾਦਸ਼ਾਹ ਕੋ ਕੰਮ ਦੀ ਗੱਲ ਕਰੂਗਾ ਐਵੇਂ ਕਹਿੰਦਾ सोन हलवा कहाँ से अच्छा मिलता है तो कहाँ चला गया। ਹਫਤੇ 'ਚ ਇੱਕ ਦਿਨ ਹੁੰਦਾ ਸੀ ਕਿ ਉਹ ਆਮ ਆਂਦੀ ਸੀ ਆਪਣੀਆਂ ਐਟਮਾਂ ਕਰਕੇ ਤੇ ਬਾਦਸ਼ਾਹ ਕੋਲੋਂ ਇਨਾਮ ਲੈ ਕੇ। ਹਾਂਜੀ ਇੱਕ ਦਿਨ ਉਹ ਐਟਮਾਂ ਐਂਟਰਟੇਨਮੈਂਟ ਹੁੰਦੀ ਸੀ, ਹਰ ਸ਼ੈ ਹੁੰਦੀ ਸੀ। ਮਤਲਬ ਇੱਕ ਬੰਦਾ ਗਾਣਾ ਬਹੁਤ ਸੁਰੀਲਾ ਗਾਉਂਦਾ, ਬਾਦਸ਼ਾਹ ਨੂੰ ਪਤਾ ਲੱਗਾ, ਉਹਨੇ ਕਿਹਾ ਬੁਲਾਓ ਉਹਨੂੰ,
ਜਿੱਦਾਂ ਅੱਜ ਕੋਈ ਅਮੀਰ ਆਦਮੀ ਜਿਹੜੇ ਨੇ ਨਾ ਜਿਹੜੇ ਪੈਸੇ ਆ ਹਾਂਜੀ ਇਹਨਾਂ ਪੈਸੇ ਵਾਲੇ ਉਹ ਬੁਲਾ ਕੇ ਸੁਣ ਕੇ ਤੇ ਜਿਹਨੂੰ ਅਸੀਂ ਕਹਿੰਦੇ ਗੈਟ ਟੂਗੇਦਰ ਬਾਦਸ਼ਾਹ ਗੈਟ ਟੂਗੇਦਰ ਉੱਥੋਂ ਤੇ ਯਾਦ ਹੋਇਆ ਗੈਟ ਟੂਗੇਦਰ ਨਹੀਂ ਬਾਦਸ਼ਾਹ ਕਈ ਬਾਦਸ਼ਾਹ ਆਪ ਵੀ ਇੱਕੋ ਆਈਟਮ ਕਰਦੇ ਸੀਗੇ ਕਿ ਯਾਰ ਮੇਰੇ ਕੋਲ ਪੈਸੇ ਹਾਂ ਕਈ ਬਾਦਸ਼ਾਹ ਗਾਉਂਦੇ ਵੀ ਸੀ ਢੋਲਕ ਤਬਲਾ ਵੀ ਵਜਾ ਰਹੇ ਤੇ ਕਈ ਬਾਦਸ਼ਾਹ ਹਲੋ ਫੇਰ ਹਾਂ ਵੀ ਉੱਥੇ ਬੁਲਾ ਕੇ ਸਿੱਖੀ ਜਾਣਾ ਵਾ ਉਹਨਾਂ ਡਰਦੇ ਸੀ, ਅੱਛਾ ਬਾਦਸ਼ਾਹ ਨੂੰ ਸਿਖਾ ਦੇਣਾ ਹਾਂ ਬਿਲਕੁਲ ਬਹਾਦਰ ਸ਼ਾਹ ਜ਼ਫਰ ਸ਼ਾਇਰ ਸੀ ਉਹਦੇ ਹੋਰ ਐਸਾ ਸ਼ਾਇਰ ਸੀ ਸੁਭਾਨ ਅੱਲਾ ਹਾਂ ਬਾਦਸ਼ਾਹ ਨੂੰ ਵੀ ਇਹ ਤਾਂ ਅਸਲ ਮੌਸੀਕੀ ਵੀ ਹਾਂ ਕਲਾਸੀਕਲ ਵੀ ਜਾਣਦੇ ਸੀ ਇਹਨਾਂ ਨੂੰ ਚਾਹੀਦਾ ਸੀ ਰਿਹਰਸਲਾਂ ਕਰਦੇ ਵੀ ਪੈਸਾ ਕਮਾਉਣਾ ਕਿੱਦਾਂ ਵੀ ਹੁਣ ਤੂੰ ਬਾਦਸ਼ਾਹ ਆਪਣੇ ਮਹਿਲ ਦੇ ਬਾਹਰ ਹੀ ਪੂਰੀ ਬਲਾਕੀ ਬਰਫ਼ ਦੀ ਲਾ ਕੇ ਤੇ ਬੋਰੀ ਪਾ ਕੇ ਬੈਠਾ ਵਾ ਬਾਦਸ਼ਾਹ ਨੂੰ ਪਤਾ ਉਦੋਂ ਲੱਗਣਾ ਸੀ ਯਾਰ ਇਹਨਾਂ ਕਿਉਂ ਤੂੰ ਬਾਦਸ਼ਾਹਾਂ ਦੀਆਂ ਗੱਲਾਂ ਛੇੜ ਲਈਆਂ ਯਾਰ ਵੀ ਮੇਰੀਆਂ 3 ਪੱਟੀਆਂ ਵਿਕੀਆਂ ਵੀ ਇੱਕ ਪੱਟੀ ਮੇਰੀ ਖੁਰ ਗਈ ਬਾਦਸ਼ਾਹ ਦਾ ਮਹਿਲ ਦੀ ਗੱਲ ਕਰਦਾ ਉਹ ਬਾਦਸ਼ਾਹ ਮੂੰਗਰਾ ਰਹਿੰਦਾ ਘਰ ਸਾਨੂੰ ਫੜ ਲੈਂਦਾ ਜਦੋਂ ਲੋਕਾਂ ਨੇ ਕਾਬੂ ਹੋ ਜਾਣਾ ਅੱਛਾ ਯਾਰ ਜਿਹੜਾ ਉਹਨੇ ਤਾਜ ਮਹਿਲ ਬਣਵਾਇਆ ਵਾ ਉਹ ਉਹਦੀ ਜ਼ਿੰਦਗੀ 'ਚ ਬਣਵਾਇਆ ਸੀ ਸਾਜੀ ਉਹਦੀ ਜ਼ਿੰਦਗੀ 'ਚ ਇਹਨੂੰ 14 ਸਾਲ ਦੀ ਉਮਰ 'ਚ ਹੀ ਉਹਦੇ ਨਾਲ ਮੁਹੱਬਤ ਹੋ ਗਈ ਹਲ ਇਹਨੂੰ ਹਾਂਜੀ ਜਿਹਨੇ ਤੇ ਤਾਂ ਉਹ ਵੱਡੀ ਸੀ ਹਾਂਜੀ ਉਹ ਨਹੀਂ ਉਹ 16 ਸਾਲ ਦੀ ਸੀ ਇਹਨੂੰ ਨਾਲੋਂ 2 ਸਾਲ ਵੱਡੀ ਸੀ ਤੇ ਉਹਦੀ ਯਾਦ 'ਚ ਹੀ ਉਹਨਾਂ ਨੇ ਕਿ ਉਹਦੀ ਜ਼ਿੰਦਗੀ 'ਚ ਹੀ ਬਣਾਇਆ ਗਿਆ ਮੈਂ ਤੇਰੇ ਲਈ ਯਾਦਗਾਰ ਬਣਾਉ ਉਹਦੀ ਵੈਸੇ ਹੋਰ ਵੀ ਬੁੱਢੀ ਸੀ ਕੋਈ ਹੋਰ ਸਿਸਟਮ ਤੁਸੀਂ ਜਿਹੜਾ ਦੱਸਿਆ ਹਾਂ ਨਹੀਂ ਇਹਦੇ ਨਾਲ ਫਿਰ ਉਹਦੀ ਸ਼ਾਦੀ ਹੋ ਗਈ ਸੀ ਹਾਂਜੀ ਇਹਦੀ ਬੀਵੀ ਸੀ ਤੇ ਨਹੀਂ ਉਹਨੇ ਵੇਖਿਆ ਆਪਣੀ ਜ਼ਿੰਦਗੀ 'ਚ ਕਿ ਇਹਨੇ ਮੇਰੇ ਲਈ ਆ ਬਣਾਇਆ ਹਾਂਜੀ ਉਸਤਾਦ ਜੀ ਤੁਸੀਂ ਨਾ ਉਹ ਜਿਹੜੀ ਤਸਵੀਰ ਲੱਭਦੀ ਨਾ ਬਾਜੀ ਮੁਮਤਾਜ਼ ਦੀ ਉਹ ਇੱਕ ਵਾਰੀ ਲਾਉਣੀ ਆ ਟੀ ਟਾਈਮ ਦੇ ਵਿੱਚ ਇੱਥੇ ਲਾ ਦੇਣਾ ਉਹ ਤੁਸੀਂ ਦੇਖਣਾ ਵੀ ਉਸ ਬਾਜੀ ਦੀ ਖਾਤਰ ਉਹ ਕੋਈ ਸਲਫ ਨਾ ਬਣਾਵੇ ਅੰਦਰ ਉਹਦੀ ਖਾਤਰ ਉਹ ਤਾਜ ਮਹਿਲ ਬਣਵਾਤਾ ਅਗਰ ਅੱਲਾ ਨਾ ਕਰੋ ਮੇਰੇ ਤੇ ਰੂਬਰੂ ਬਾਜੀ ਆ ਜਾਂਦੀ ਤੁਸੀਂ ਮੇਰਾ ਪਰਦਾ ਦੇਖਣਾ ਸੀ ਯਾਰ ਮਿੱਠੇ ਦਿਲ ਆ ਜਾਂਦਾ ਯਾਰ ਦਿਲ ਹੈ ਦਿਲ ਏਦਾਂ ਹੀ ਰਹਿ ਗਿਆ ਯਾਰ ਉਦੋਂ ਤੂੰ ਚ ਅੱਜ ਆ ਗਿਆ ਤਸਵੀਰ ਉਦਲ ਕਰ ਖਿਆਲੀ ਤਸਵੀਰ ਹੋਵੇ ਉਹ ਤਸਵੀਰਾਂ ਨਾਲ ਬਾਦਸ਼ਾਹਾਂ ਦੀਆਂ ਤਸਵੀਰਾਂ ਬਣੀਆਂ ਨੇ ਐਡੀ ਕਲਮ ਇੰਜ ਕਰਕੇ ਥੱਲੇ ਇੰਜ ਕਰਕੇ ਉਹ ਕੱਢੀ ਬੜੀ ਕੱਪੜੇ ਟੰਗਣ ਵਾਲੀ ਇੱਥੇ ਕਰਕੇ ਤੇ ਅੱਗੇ ਉਹ ਪਿਆ ਉਹ ਸਾਰੀਆਂ ਖਿਆਲੀ ਨੇ ਨਹੀਂ ਜਿਹੜੀ ਬਾਜੀ ਮੁਮਤਾਜ਼ ਮਿਰਜ਼ਾ ਗਾਲਬ ਸਾਹਿਬ ਦੀ ਤਸਵੀਰ ਉਹ ਵੀ ਖਿਆਲੀ ਹੈ ਉਸ ਦੌਰ ਤੇ ਹੀ ਉਹ ਲੇਕਿਨ ਜਿਹਨੇ ਬਾਜੀ ਮੁਮਤਾਜ਼ ਦੀ ਤਸਵੀਰ ਬਣਾਈ ਉਹ ਏਡਾ ਮਾੜਾ ਖਿਆਲ ਨਹੀਂ ਆਇਆ ਹੋਣਾ ਯਾਰ ਮੇਰੀ ਗੱਲ ਸੁਣ ਨਾ ਉਦੋਂ ਚਲੋ ਮੰਨਿਆ ਵੀ ਕੈਮਰੇ ਤੇ ਆਨੀ ਸੀ ਮੁਸੱਵਰ ਸੀ ਮੁਸੱਵਰਾਂ ਨੇ ਕਿਉਂ ਨਹੀਂ ਬਣਾਈ ਸਾਜੀ ਬਾਦਸ਼ਾਹ ਨੇ ਬਣਵਾਈਆਂ ਐ ਮੁਸਵਰੀ ਆ ਨਾ ਨਹੀਂ ਮੁਸੱਵਰ ਨੇ ਕੋਈ 70-80% ਤੇ ਅਸੀਂ ਦੇਖ ਸਕਦੇ ਨੇ ਕਿ ਇਦਾਂ ਦਾ ਬਾਦਸ਼ਾਹ ਸੀ। ਉਹ ਕਿੱਥੇ ਹੈ ਉਹ ਲੱਗੀਆਂ ਨੇ ਮਿਊਜ਼ੀਅਮ ਦੇ ਵਿੱਚ ਲੱਗੀਆਂ ਨੇ ਸਾਜੋ ਅੱਛਾ ਹਾਂਜੀ ਹੈ ਬਾਦਸ਼ਾਹਾਂ ਦੀ ਇਹ ਬਾਜੀ ਮੁਮਤਾਜ਼ ਦੀ ਤਸਵੀਰ ਮੁਸਵਰੀ ਆ ਜਦੋਂ ਮੁਸਵਰ ਤਸਵੀਰ ਬਣਾਉਣੀ ਸੀ ਨਾ ਬਾਜੀ ਮੁਮਤਾਜ਼ ਦੀ ਉਹਨੂੰ ਕਿਹਾ ਉਹਨੂੰ ਕਿ ਬਾਦਸ਼ਾਹ ਮੇਰੇ ਕੋਲ ਤਸਵੀਰ ਨਹੀਂ ਬਣ ਰਹੀ ਤੂੰ ਤਾਜ ਮਹਿਲ ਬਣਾਉਣੇ ਦੀ ਖਾਤਰ ਜਿਹੜੀ ਮਾੜੀ ਹੈ ਬਾਹਰ ਦੇ ਮੁਲਕੋਂ ਪਹਿਲੀ ਵਾਰੀ ਕਿਸੇ ਬਾਦਸ਼ਾਹ ਨੇ ਮਾਰਬਲ ਮੰਗਵਾਇਆ ਉੱਥੇ ਤਾਜ ਮਹਿਲ ਹਾਂਜੀ ਹਾਂਜੀ ਉਹ ਸਾਰਾ ਕੁਝ ਬਾਹਰੋਂ ਆਉਂਦਾ ਪੱਥਰ ਤੁਸੀਂ ਉਹਦੀ ਡਾਕੂਮੈਂਟਰੀ ਪੜੋ ਭਾਜਨ ਨੂੰ ਅੱਜ ਤੱਕ ਵੀ ਉਹਨਾਂ ਨੂੰ ਨਹੀਂ ਪਤਾ ਕਿ ਇਹਦੇ ਅੰਦਰ ਕੀ ਨਿਜ਼ਾਮ ਨੇ ਉਹ ਜਦੋਂ ਕਿ ਬਾਅਦ ਖਲੋਤਾ ਕਿਦਾਂ ਵਾ ਇਹਦਾ ਕੀ ਹਿਸਾਬ ਆ ਇਹਦੀ ਸਿਮਤ ਸਾ ਉਹ ਹੀ ਚੱਕਰ ਆ ਉਹ ਜਿਹੜਾ ਉਹ ਪੈਰਾਮੀਟਰ ਪਿਰਾਮਿਡ ਹਨ ਉਹ ਇਹ ਕੋਈ ਉਹ ਉਦੋਂ ਦੇ ਨਾ ਕੋਈ ਗੇਮਾਂ ਚੱਲਦੀਆਂ ਸੀ ਉਸਤਾਦ ਜੀ ਤਵੀਰ ਧਾਗਾ ਚੱਲਿਆ ਵਾ ਬਾਦਸ਼ਾਹ ਸ਼ਾਹ ਜੀ ਉਹ ਜਿਹੜਾ ਵਾ ਉਹ ਜਿਹੜਾ ਰਾਮੇ ਮਿਸਰ ਹਾਂਜੀ ਉਹਦੀਆਂ 4 ਨੁਕਰਾਂ ਨੇ ਉਹ ਕਹਿੰਦੇ ਨੇ ਕਿ ਅੱਜ ਉਹ ਇੰਨੀਆਂ ਕੁ ਕਰੈਕਟ ਮਸ਼ਰਕ ਮਗਰਬ ਸ਼ਮਾਲ ਜਨੂਬ ਵੱਲ ਨੇ ਕਿ ਅੱਜ ਦੀ ਮਸ਼ੀਨਰੀ ਜਿਹੜੀ ਅੱਜ ਦੇ ਹਾਲਾਤ ਨੇ ਨਾ ਉਹ ਪ੍ਰੋ ਲੈਵਲ ਤੇ ਇੱਕ ਚੀਜ਼ ਯਾਨੀ ਇੱਕ ਤਾਂ ਨਾਰਮਲ ਹੈ ਨਾ ਕਿ ਤੁਸੀਂ ਕੋਈ ਚੀਜ਼ ਮੋਬਾਈਲ ਵੀ ਰੱਖਿਆ ਆਈਫੋਨ ਤੇ ਦੱਸ ਦੇਗਾ ਇਧਰ ਮਸ਼ਰਕ ਆ ਇਧਰ ਮਗਰਬ ਐਦਾਂ ਲੇਕਿਨ ਤੁਸੀਂ ਐਗਜ਼ੈਕਟ ਬੇ ਸੂਈ ਦੇ ਨੱਕੇ ਚੋਂ ਬਿਲਕੁਲ ਜਾ ਕੇ ਤੁਸੀਂ ਦੇਖਣਾ ਨਾ ਉਹਦੇ ਲਈ ਕੋਈ ਪ੍ਰੋ ਚੀਜ਼ ਆ ਕੋਈ ਇਸ ਟਾਈਮ ਜਿਹੜੀ ਨਾ ਉਹ ਦੱਸਦੀ ਬਹੁਤ accurate ਉਹ ਉਹਦੇ ਨਾਲੋਂ ਵੀ ਐਕੂਰੇਟ ਬਣਿਆ ਵਾ ਵਾਹ 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 ਉਹ ਤਾਂ ਹੋਰ ਬੜਾ ਸਿਸਟਮ ਹੈ ਸਾਜੋ ਜਿਹੜਾ ਇੰਜਾ ਉਹ ਯਾਰ ਫਿਰ ਉਹਨੇ ਕਿਹਾ ਉਹ ਆਪੇ ਹੀ ਅੰਦਾਜ਼ੇ ਲਾਈ ਜਾਂਦੇ ਇੱਕ ਅੰਦਾਜ਼ੇ ਕੇ ਮੁਤਾਬਕ ਉਹਨਾਂ ਨੇ ਸਤਾਰਿਆਂ ਦੇ ਹਿਸਾਬ ਨਾਲ ਕੀਤਾ ਸਿਆਰਿਆਂ ਉੱਤੋਂ ਸਤਾਰਿਆਂ ਦੇ ਹਿਸਾਬ ਨਾਲ ਮਸ਼ਰਕ ਮਗਰਬ ਉਹਨਾਂ ਨੇ ਜ਼ਮੀਨ ਤੋਂ ਜਦੋਂ ਕਰ ਹੀ ਨਹੀਂ ਸਕਦੇ ਉਹਨਾਂ ਨੇ ਕਿਹਾ ਇਹਨਾਂ ਨੇ ਬੱਦਲਾਂ ਤੋਂ ਸਤਾਰਿਆਂ ਦੇ ਹਿਸਾਬ ਦੇ ਨਾਲ ਕੀਤਾ ਫਿਰ ਇਹਦੇ ਕਿੱਦਾਂ ਕਿੱਲੇ ਠੋਕੇ ਫਿਰ ਇਹਦਾ ਕਿੱਦਾਂ ਫਿਰ ਇਹਦੀ ਸਿਮਤ ਕੱਢੀ ਸਾਰੀ ਉਹ ਕੋਈ ਹੋਰ ਹੀ ਗਈ ਉਹ ਮਿਸਟਰੀ ਆ ਉਹ ਹੱਲ ਹੀ ਨਹੀਂ ਉਹ ਨਹੀਂ ਹੱਲ ਉਹ ਹੋਣੀ ਵੀ ਨਹੀਂ ਉਹ ਰੱਬ ਹੀ ਆ ਕਿਤੇ ਕੋਈ ਗੁੰਝਲ ਕੋਈ ਉੱਥੋਂ ਉਹਨਾਂ ਨੂੰ ਕੁਝ ਸ਼ੈਵਾਂ ਐਸੀਆਂ ਲੱਭ ਪੈਣ ਥੱਲੇ ਕੋਈ ਸਾਰਾ ਕੁਝ ਹੱਲ ਹੋ ਜਾਏਗਾ ਭਾਈ ਅੱਛਾ ਆ ਰੌਲਾ ਸੀ ਅੱਛਾ ਉਹ ਜਾਂ ਉਹ ਕੋਈ ਮਿਸਤਰੀ ਖਾਬ ਚ ਆਵੇ ਕਿਸੇ ਅੰਗਰੇਜ਼ ਸਾਜੋ ਉਸ ਜਗ੍ਹਾ ਦੇ ਬਾਰੇ ਤੇ ਇਹ ਵੀ ਮਸ਼ਹੂਰ ਆ ਕਿ ਉਹਨੂੰ ਹੋਰ ਖੋਦਿਆ ਜਾਵੇ ਨਾ ਥੱਲੇ ਤੇ ਹੋਰ ਬੜੀਆਂ ਚੀਜ਼ਾਂ ਇਦਾਂ ਦੀਆਂ ਨਾ ਉਹ ਤੋਂ ਉਲਰ ਜਿਹੜਾ ਵਾ ਚਲੋ ਮਜ਼ੀਦ ਖੁਦਾਈ ਕੀਤੀ ਇਹ ਭਾਈ ਤੇਰੀ ਸੋਚ ਆ ਉਹਨੇ ਕੀ ਚੱਲਿਆ ਆਫਤਾਂ ਉਹ ਜਦੋਂ ਉਂਜੀ ਆ ਉਹ ਭਾਈ ਉਹ ਭਾਈ ਆਹੋ ਜਿਹੜਾ ਇੰਜ ਕਰਦਾ ਅਹਿਰਾਵੇ ਮਿਸਰ ਨੇ ਹਾਂ ਲੇਕਿਨ ਅੱਛਾ ਜੀ ਅਹਿਰਾਮ ਔਰ ਉਹ ਇੱਕ ਨੀਗਾ ਉਹ ਕਿੰਨੇ ਨੇ 100ਵਾਂ ਦੇ ਹਿਸਾਬ ਨਾਲ ਬਣੇ ਨੇ ਨਿੱਕੇ ਨਿੱਕੇ ਇਹ ਸਭ ਤੋਂ ਵੱਡਾ ਹੈ ਵਾ ਐਵੇਂ ਉੱਗੇ ਆ ਬਣਾਏ ਨਹੀਂ ਇਹ ਕਿਸੇ ਨੇ ਅਹਿਰਾਵੇ ਮਿਸਰ ਦਾ ਪੀਸ ਔਰ ਉਹਨਾਂ ਨੇ ਲੁੱਟੇ ਬੜੇ ਲੋਕਾਂ ਨੇ ਹਾਂਜੀ ਇਹਨਾਂ ਤੋਂ ਬਾਅਦ ਨਾ ਕਿਉਂਕਿ ਉਹਨਾਂ ਨੇ ਅੰਦਰ ਮੰਮੀਆਂ ਰੱਖਦੇ ਸੀ ਮੰਮੀਆਂ ਦੇ ਅੰਦਰ ਸੋਨੇ ਜਵਾਹਰਾਤ ਉਹਨਾਂ ਦਾ ਮੰਨਣਾ ਇਹ ਸੀ ਕਿ ਅੱਗੇ ਇਹਨਾਂ ਦੇ ਕੰਮ ਆਉਣਗੇ ਖਾਣੇ ਪਕਾ ਕੇ ਹਾਂਜੀ ਫਿਰ ਜਦੋਂ ਡਾਕੂ ਵੜ ਜਾਂਦੇ ਸੀ ਅੰਦਰ ਵੜ ਕੇ ਤੇ ਉਹ ਲੁੱਟ ਕੇ ਲੈ ਜਾਂਦੇ ਸੀ ਸਾਰਾ ਇਹਨਾਂ ਦੇ ਅੰਦਰੋਂ ਅੰਦਰ ਇੰਜ ਦਾ ਹਿਸਾਬ ਕਿਤਾਬ ਹੋਇਆ ਸੀ ਬੜੀਆਂ ਗੇਮਾਂ ਨੇ ਦੁਨੀਆ ਬਹੁਤ ਅੱਗੇ ਮਿੱਠੇ ਤੂੰ ਇੱਥੋਂ ਝੰਡਾ ਪੀਰੋਂ ਇੱਥੇ ਬਸ ਇਹੀ ਤੇਰੀ ਦੁਨੀਆ ਵਾ ਸ਼ੁਕਰ ਆ ਰਸਤੇ 'ਚ 69 ਰੇੜੀਆਂ ਤੂੰ ਟੱਪਣੀਆਂ ਤੇ ਤੇਰਾ ਘਰ ਆ ਜਾਣਾ ਸਤਾਈ ਸਕੂਨ ਤੇ ਹੈ ਲਾਈਫ ਚ ਘਰ ਦੇ ਸਕੂਨ ਹੈ ਆਪਣੇ ਬੱਚਿਆਂ ਨੂੰ ਓਏ ਤੇ ਫਿਰ ਇਹੋ ਜਿਹੇ ਜੰਮਣ ਨੂੰ ਕੀ ਕਰਨਾ ਨਹੀਂ, ਫਿਰ ਜਿਹੜੀ ਬੱਕਰੀ ਵੜ ਜਾਂਦਾ ਫਿੱਟੇ ਮੂੰਹ
ਲਾ ਲੋ ਕੇ ਕਿਸੇ ਦੇ ਮੂੰਹ 'ਚ ਤੇ ਪੈਂਦਾ, ਇੰਜ ਤੇਰਾ ਕਿਸੇ ਨੂੰ ਫਾਇਦਾ ਹੀ ਕੋਈ ਨਹੀਂ। ਨਹੀਂ ਜਿਹੜੀ ਆਈਟਮ ਦਿਲ ਕਰਦਾ ਆਪਾਂ ਫਿਰ ਮੈਂ ਕੁੱਕੜ ਜੰਮ ਪੈਂਦਾ, ਚਲੋ ਕੋਈ ਤੈਨੂੰ ਹਾਂਡੀ ਪਕਾ ਲੈਂਦਾ, ਤੇਰੀ ਕੁਛ ਤੇ ਤੇਰਾ ਫਾਇਦਾ ਹੁੰਦਾ। ਹੁਣ ਮੈਂ ਕੀ ਕਰਾਂ, ਮਤਲਬ ਬੇਟਾਈਮ ਜੀ ਚੋਰ ਹੀ ਕੁੱਤਾ ਹੀ ਬਣ ਜਾਂਦਾ, ਕੋਈ ਦੋ ਚੋਰ ਫੜ ਕੇ ਸਾਨ ਕਰ ਜਾਂਦਾ ਕਿਸੇ ਘਰ ਵਾਲੇ। ਹੁਣ ਕੀ ਕਰੀਏ, ਹਲਕੀ ਜਿਹੀ ਤੀਰੀ ਮਮਤਾਜ਼ ਦੇ ਕੇ ਤਾਜ ਮਹਿਲ ਸ਼ੁਰੂ ਕਰਾ ਦਈਏ। ਉਹ ਨਹੀਂ ਯਾਰ, ਅਕਲ ਸ਼ੌਕ ਹੈਗੀ ਯਾਰ, ਇੰਜੋਏ ਕਰਾਂ ਜ਼ਿੰਦਗੀ ਦਾ ਮਜ਼ਾ ਲਵਾਂ। ਵੀ ਨਹਿਰ ਤੋਂ ਲੱਗੀ ਤਾਂ ਨਹਿਰ ਨੂੰ ਵੇਖ ਕੇ ਪੁੱਛੋ ਇਦਾਂ ਚੱਲਣ ਡਈ ਹੈ। ਹਾਂ ਵੇਖੇ ਨਾ, ਹਲਕੀ ਹਵਾ ਕੋਈ ਤੇਰਾ ਫਾਇਦਾ ਹੀ ਨਹੀਂ ਕਿਸੇ ਨੂੰ, ਤੇਰੇ ਪੈਦਾ ਇੱਕ ਆਸ ਤੇ ਦੁਨੀਆ ਕਿਆ ਆਸ ਤੁਰੇ ਜਾਂਦੇ ਮੋਟਰਸਾਈਕਲ ਮੈਂ ਆਉਂਦੇ ਹੁਣੇ ਤੇ ਲੜਾ ਲਗਾ ਹੁੰਦਾ। ਤੇਰੀ ਇੱਕ ਰਫ ਪਦੈਸ਼ ਆ ਬਸ, ਇਹਦਾ ਵਜ੍ਹਾ ਹੀ ਰਹਿਮੀਨ ਰਫ ਪਦੈਸ਼ ਆ। ਹੋ ਪਿਆ ਠੀਕ ਆ, ਨਾ ਵੀ ਹੋ ਪਿਆ ਤੇ ਕੋਈ ਗੱਲ ਨੀ। ਤੇਰੀ ਪਦੈਸ਼ ਨਹੀਂ ਆ, ਤੇਰਾ ਝਕੇਵਾਂ ਟੈਪ ਹੀ ਆ। ਸਤਾਈ ਤੁਹਾਨੂੰ ਪਤਾ ਮੇਰੇ ਅੱਬੂ ਕਹਿੰਦੇ ਸੀਗੇ ਤੂੰ ਮੰਨਤਾ ਮੁਰਾਦਾਂ ਨਾਲ ਲੈ ਕੇ ਆਗਾ। ਯਾਰ ਮਾਦਰ ਦੇ ਨਾਲ ਅੱਬੂ ਵੀ ਉਹੀ ਕੋਸ਼ਿਸ਼ ਸੀ, ਸੱਚੀ ਗੱਲ ਆ। ਉਹ ਵੀ ਕੋਈ ਐਸਾ ਨਹੀਂ ਕੁਝ ਕਰਕੇ ਗਏ ਵੀ ਕੀ ਸੀ। ਅੱਬੂ ਕੱਖ ਵੀ ਨਹੀਂ ਯਕੀਨ ਕਰ, ਵੱਡੇ ਹੋ ਕੇ ਫੌਤ ਹੋ ਕੇ ਤੂੰ ਵੀ ਇਦਾਂ ਹੀ ਕਰਨਾ। ਬੜੇ ਦੁਨੀਆ ਦੇ ਐਸੇ ਬੰਦੇ ਨੇ ਵੱਡੇ ਹੋ ਕੇ ਫੌਤ ਹੋ ਜਾਂਦੇ, ਬਾਅਦ ਇਸ ਤੋਂ ਇਲਾਵਾ ਕੰਮ ਹੀ ਕੋਈ ਨਹੀਂ। ਉਸਤਾਦ ਜੀ ਵੱਡੇ ਹੋ ਕੇ ਫੌਜ ਹੀ ਹੋਈਦਾ, ਵੱਡੇ ਹੋ ਕੇ ਅੱਖਾਂ ਵੱਡੇ ਹੋ ਕੇ ਕਈ ਜ਼ਿੰਦਾ ਹੁੰਦੇ ਆ, ਤੇ ਮੈਂ ਜ਼ਿੰਦਾ ਤੇ ਨਹੀਂ ਅਲਹਮਦੁਲਿਲਾ ਇੰਜੋਏ ਪੂਰਾ ਮਜ਼ੇ ਪੂਰੇ ਸਕੂਲ ਲੜੀਆਂ। ਵੱਡੇ ਹੋ ਕੇ ਲੋਕੀ ਜ਼ਿੰਦਾ ਹੁੰਦੇ ਆ। ਬਾਕੀ ਸਾਜੀ ਇੱਕ ਬੰਦਾ ਸੀਗਾ, ਉਹਨਾਂ ਦੇ ਨਾ ਪਿੰਡ 'ਚ ਪਾਣੀ ਨਹੀਂ ਸੀ ਆਉਂਦਾ। ਉਹ ਬਾਬਾ ਬੜਾ ਪਰੇਸ਼ਾਨ, ਉਹਦਾ ਇੱਕ ਮੁੰਡਾ ਸੀ, ਉਹ ਮਰ ਗਿਆ ਬਾਬਾ। ਉਸ ਬੱਚੇ ਨੇ 20 ਕਿਲੋਮੀਟਰ ਕੱਲੇ ਨੇ ਨਹਿਰ ਖੋਦੀ ਕਿ ਮੇਰੇ ਪਿੰਡ 'ਚ ਪਾਣੀ। ਕਿਤੇ ਕੋਈ ਇਦਾਂ ਦੇ ਬੜੇ ਕਿੱਸੇ ਆ। ਹੁਣ ਤੁਸੀਂ ਵੀ ਦੇਖੋ ਵਿਚਾਰਾ 20 ਸਾਲ ਨਹਿਰ ਖੋਦਾ ਰਿਹਾ, ਉਹ ਅੱਛੀ ਜਗ੍ਹਾ ਜੌਬ ਤੇ ਲੱਗਦਾ, ਉਹਦੇ ਘਰ ਕਿਹਾ ਉਹਨੇ ਯਾਰ ਤੂੰ 3 ਸਕਿੰਟ ਦੇ ਵਿੱਚ ਹੀ ਤੂੰ ਕੰਟੈਂਟ ਭੁੱਲ 20 ਜਾ। ਸਾਲ ਕਿਹਾ ਉਹਨੇ 20 ਕਿਲੋਮੀਟਰ ਆਪਣੇ ਪਿੰਡ ਤੱਕ ਉਹਨੇ ਖੋਦੀ ਕਿੰਨੇ ਸਾਲ ਚ ਆ? ਤਕਰੀਬਨ 22-23 ਸਾਲ ਉਹਨੂੰ ਲੱਗੇ। ਹਾਂਜੀ ਕੱਲੇ ਨੇ? ਹਾਂਜੀ ਕੱਲੇ ਨੇ ਉਹ ਕਿਉਂ? ਆਮ ਉਸਾਰ ਆਪਣੇ ਪਿੰਡ 'ਚ ਪਾਣੀ ਲਿਆਉਣ ਲਈ ਕੱਲੇ ਲਗਾ ਰਿਹਾ। ਤਾਂ ਹਾਂ ਦੇਖ ਲੈ, ਤੇ ਜੇ ਉਸ ਦੌਰਾਨ ਹੀ ਪਹਿਲੀ ਦਿਹਾੜੀ ਤੇ ਉਹਦੀ ਲੁਕੀ ਪੈ ਜਾਂਦੀ ਫਿਰ ਕੋ ਨਹਿਰ ਤੋਂ ਇਹ ਗੱਲ ਨਹੀਂ ਹੁੰਦੀ। ਜਦੋਂ ਕੋਈ ਬੰਦਾ ਸ਼ੁਰੂ ਹੁੰਦਾ ਫਿਰ ਇਹ ਨਹੀਂ ਸੋਚਦਾ ਵੀ ਮੇਰੀ ਲੁੱਗੀ ਪੈਣੀ ਕਿ ਨਹੀਂ ਪੈਣੀ, ਪੈ ਜੇ ਲੁੱਗੀ ਫਿਰ ਉਹ ਚੁੱਪ ਕਰਕੇ ਅੱਛਾ ਬੰਦਾ ਵੱਡਾ ਡਾਕਟਰ ਬਣਦਾ, ਵੱਡਾ ਬੰਦਾ ਬਣਦਾ, ਡੇਲੀ 30 ਰੁਪਏ ਕੈਰ ਹੁੰਦੀ ਆਪਣੇ ਘਰੋਂ ਲਾਉਂਦਾ। ਤੂੰ ਮੈਨੂੰ ਸਾਰੀ ਜ਼ਿੰਦਗੀ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਵੀ ਤੇਰੇ ਪੈਦਾ ਹੁੰਦਾ ਕਿਹਨੂੰ ਫਾਇਦਾ ਵਾ ਕਿਹਨੂੰ ਨੁਕਸਾਨ ਹੈ। ਉਸਤਾਦ ਜੀ ਮੇਰੇ ਬੱਚਿਆਂ ਨੂੰ ਫਾਇਦਾ ਮੇਰੇ ਬਾਪ ਤੇਰੀ ਹੋਮਿਓਪੈਥਿਕ ਪਦੈਸ਼ ਆ, ਨਾ ਕੋਈ ਫਾਇਦਾ ਨਾ ਫਾਇਦਾ ਨਾ ਨੁਕਸਾਨ। ਅੱਛਾ ਅਸੀਂ ਜਿਹੜੇ ਅਮਨ ਦਾ ਮੈਸੇਜ ਦੇ ਰਹੇ, ਅਮਨ ਦਾ ਪੈਗਾਮ ਦੇ ਰਹੇ, ਅਸੀਂ ਰੱਬ ਉਹ ਇੱਕ ਅਮਨ ਦਾ ਪੈਗਾਮ ਹੀ ਦਿੰਦੇ ਰਹਿਣਾ ਹੁਣ ਬਸ। ਜਿਹਨੇ ਉਹ ਵਿਚਾਰੀ ਮੈਂ ਕੀ ਕਹਾਂ ਯਾਰ, ਬਾਜੀ ਮੁਮਤਾਜ਼ ਦੀ ਖਾਤਰ ਤਾਜ ਮਹਿਲ ਬਣਾਤਾ, ਉਹਨੂੰ ਪਿਆਰ ਸੀ ਉਹਦੇ ਨਾਲ। ਏਦਾਂ ਦਾ ਪਿਆਰ ਯਾਰ ਤੌਬਾ। ਯਾਰ ਤੈਨੂੰ ਆਪਣੀ ਬੁੱਢੀ ਨਾਲ ਪਿਆਰ ਹੈ ਕਿ ਨਹੀਂ? ਤੇਰੇ ਬੱਚਾ ਵਾ ਉਹ ਸੰਗਾ ਮੈਨੂੰ ਨਾ ਸੋਹਣਾ ਲੱਗਦਾ ਹੋਵੇ, ਮੈਂ ਕਹਾਂ ਉਹ ਨਹੀਂ। ਬੀਲਾ ਜਾ, ਤੈਨੂੰ ਕਿਦਾਂ ਦਾ ਲੱਗਦਾ ਹੋਊ? ਬਾਜੀ ਮੁਮਤਾਜ਼ ਕਿਸ ਨੂੰ ਸੋਹਣੇ ਸੀ ਲੱਗੇ? ਉਹ ਜੱਜ ਨੂੰ ਤੈਨੂੰ ਕੀ ਪਤਾ ਯਾਰ। ਸਾਰੀ ਤੁਸੀਂ ਤਸਵੀਰ ਦੇਖਣੀ, ਤਸਵੀਰ ਉਹ ਯਾਰ ਉਹ ਤਸਵੀਰ ਕਿਹੜਾ ਵੀ ਉਹਦੀ ਹੁਣੇ ਸਵੇਰੇ ਖਿੱਚ ਕੇ ਕਿਸੇ ਨੇ ਭੇਜੀ ਬੈਠੀ ਦੀ। ਮੁਸੱਵਰ ਨੇ ਬਣਾਈ ਹੈ, ਜਦੋਂ ਮੁਸੱਵਰ ਨੇ ਉਹ ਬਣਾਈ ਹੈ, ਮੁਸੱਵਰ ਆਪ ਦਿਲ ਕਰੇ ਫਿੱਕਾ ਮੁਸੱਵਰ ਹੋਵੇ ਹਾਨੋ। ਉਹਨੇ ਵੀ ਕਿਹਾ ਸੀ ਹੁਣ ਗਾਹ ਤੋਂ ਮੈਨੂੰ ਇਸ ਤਸਵੀਰ ਦਾ ਨਹੀਂ ਕਹਿਣਾ, ਮੇਰਾ ਕੰਮ ਮੰਦਾ ਪੈਣ ਡਿਆ ਵਾ। ਚਲੋ ਯਾਰ, ਬਾਕੀ ਜੋ ਵੀ ਹੈ ਬਾਜੀ ਮੁਮਤਾਜ਼ ਦੀ ਖਾਤਰ ਤਾਜ ਮਹਿਲ ਨਹੀਂ ਸੀ ਬਣਦਾ, ਹਲਕਾ ਜਿਹਾ ਯਾਰ ਬਾਜੀ ਮੁਮਤਾਜ਼ ਦੀ ਖਾਤਰ ਨਹੀਂ ਸੀ, ਆਪਣੀ ਮੁਹੱਬਤ ਦੀ ਖਾਤਰ ਬਣਦਾ ਸੀ, ਮੁਹੱਬਤ। ਲੇਕਿਨ ਉਹ ਮੈਂ ਆਪਣੇ ਪਿਆਰ ਦੀ ਖਾਤਰ ਬਣਦਾ ਸੀ, ਉਹ ਜਿੰਨਾ ਵੀ ਹੋਵੇ। ਉਹ ਭਾਸ਼ਣ ਚਾਹੀਦਾ ਦਾਲ ਓਏ ਕੁੱਤੇ ਨੂੰ ਦੇ ਗਿਆ ਇੱਕ ਬੰਦਾ, ਕੁੱਤੇ ਹਾਂ ਇੱਕ ਗੋਰਾ ਮਰਿਆ, ਉਹ ਆਪਣੀ ਲੱਖਾਂ ਕਰੋੜਾਂ ਅਰਬਾਂ ਡਾਲਰ ਦੀ ਪ੍ਰਾਪਰਟੀ ਸਾਰੀ ਆਪਣੇ ਕੁੱਤੇ ਦੇ ਨਾਲ ਆ ਗਿਆ। ਹਾਂ ਕਿਆ ਸੀਗਾ ਰਿਆ ਬਾਰ। ਹਾਂ ਹੁਣ ਦੱਸ, ਰਿਆ ਬਾਰ ਭੁੱਖੀ ਇਹ ਪਿਆਰ ਦੀ ਗੱਲ ਆ। ਉਹ ਵਫਾਦਾਰ ਸੀ। ਬਿਲਕੁਲ ਸੱਚ ਗੱਲ। ਹਾਂਜੀ ਜੈਨੂਅਨ। ਉਹਦੀ ਵੀਡੀਓ ਦੇਖ, ਉਹ ਕੁੱਤਾ ਤੁਰਿਆ ਜਾ ਰਿਹਾ, ਪਿੱਛੇ ਮੁਲਾਜ਼ਮ ਤੁਰੇ ਜਾ ਰਹੇ ਨੇ ਉਹਦੇ। ਪ੍ਰੋਟੋਕੋਲ ਉਹਦਾ ਪ੍ਰੋਟੋਕੋਲ, ਉਹਦਾ ਬੈਡਰੂਮ, ਉਹਦੀ ਕਟਿੰਗ। ਤੇ ਫਾਇਦਾ ਕੀ ਕਿ ਉਹਨੂੰ ਉਹਦੇ ਨਾਲ ਵਫਾ ਨਜ਼ਰ ਆਈ, ਉਹਨੇ ਉਹਨੂੰ ਦੇਤੀ। ਹੋ ਆਪਣੇ ਸਕਦਾ ਬੱਚਿਆਂ ਨਾਲ ਤਾਂ ਇਨਸਾਫ ਨਹੀਂ ਕਰਕੇ ਗਿਆ, ਤੇ ਬੱਚਿਆਂ ਨੇ ਪਤਾ ਨਹੀਂ ਉਹਦੇ ਨਾਲ ਕੀ ਕੀਤਾ ਹੋਵੇ। ਜਿੱਦਾਂ ਵੀ ਮਾੜਾ ਕਰ ਲਿਆ ਹੋਣਾ। ਨਹੀਂ ਬੁੜੇ ਦੀ ਬੋਲ ਨਹੀਂ ਠੀਕ ਆ ਤੈਨੂੰ ਨਹੀਂ ਇਹ ਸਮਝ ਆਉਣੀ, ਤੂੰ ਇਸ ਦੁਨੀਆ ਦਾ ਨਹੀਂ, ਤੈਨੂੰ ਮੈਂ ਦੱਸਿਆ ਨਾ। ਹਾਂ ਹਾਂ ਤੂੰ 1/4 ਪੈਦਾ ਹੋਇਆ ਬਸ, ਮਤਲਬ ਥੋੜਾ ਜਿਹਾ 1/4 ਜਿਵੇਂ ਨਹੀਂ ਹੁੰਦੀ ਯਾਰ ਮਸਾਲਾ। ਤਾਂ ਅਮਨ ਦੀ ਗੱਲ ਕਰਕੇ ਫਸ ਗਏ ਯਾਰ। ਓਕੇ ਰੱਬ ਖੁਦਾ ਸ਼ਕੂਕ ਪਵਾ ਲਈ ਆ।